ਗਗਨ ਦਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ खेत जो मांड्यो सूरमा अब जूझन को दाओ सूरा सो पहचानिए जो लड़े दीन के हेत पुरजा पुरजा कट मरे कबू ना छड़े खेत। जून महीने की 9 तरीक है, दिन बुधवार, वरा 2025। मैं आप जी का होस्ट ਰੋਜ਼ਾਨਾ ਦੀ ਤਰ੍ਹਾਂ ਇਹ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਜੀ। ਆਪ ਜੀ ਨੂੰ ਜੀ ਆਇਆਂ ਆਖਦਾ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਪ੍ਰੋਗਰਾਮ ਦੇ ਨਾਲ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਟੀਵੀ 84 ਦੇ ਮੰਚ ਤੋਂ ਜੁੜਦੇ ਹੋ ਔਰ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ ਜਿਹੜਾ ਜੀ 12:01 ਹੋ ਗਿਆ ਔਰ ਖਾਲਿਸਤਾਨ ਟਾਈਮ 9:31 ਹੋਏ ਆ। ਸੋ ਅਸੀਂ ਆਪਣੇ ਵਾਅਦੇ ਅਨੁਸਾਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਖਾਸ ਤੌਰ ਤੇ ਸਮਰਪਿਤ ਕਰਨ ਜਾ ਰਹੇ ਹਾਂ ਉਹ ਹੈ ਜੀ ਭਾਈ ਮਨੀ ਸਿੰਘ ਦੀ ਸ਼ਹੀਦੀ ਨੂੰ। ਭਾਈ ਮਨੀ ਸਿੰਘ ਹੁਣਾਂ ਨੇ ਬੰਦ ਕਟਾਏ। ਜਿਵੇਂ ਗੁਰੂ ਸਾਹਿਬ ਦਾ ਫਰਮਾਨ ਆ ਨਾ ਕਿ ਸੂਰਾ ਹੀ ਉਹ ਆ ਜਿਹੜਾ ਬੰਦ ਕਟਾ ਦੇਵੇ, ਜਿਹੜਾ ਪੁਰਜਾ ਕਟਾ ਦੇਵੇ ਤੇ ਖੇਤ ਜਾਨੀ ਕਿ ਰਣ ਭੂਮੀ ਹੈ ਜਿਹੜੀ ਉਹਨੂੰ ਨਾ ਛੱਡੇ। ਸੋ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ, ਉਹਨਾਂ ਦੇ ਪਰਿਵਾਰ ਦੇ ਬਾਕੀ ਜੀਆਂ ਦੀ ਸ਼ਹਾਦਤ, 50 ਤੋਂ ਵੱਧ ਉਹਨਾਂ ਦੇ ਘਰ ਦੇ ਵਿੱਚੋਂ ਕੁਰਬਾਨੀਆਂ ਨੇ ਕੌਮ ਦੇ ਲਈ, ਜਿਹੜੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਅਸੀਂ ਸਜਦਾ ਕਰਦੇ ਹੋਏ ਅੱਜ ਦਾ ਪ੍ਰੋਗਰਾਮ ਆ ਜਿਹੜਾ ਅੱਗੇ ਵਧਾਵਾਂਗੇ। ਔਰ ਅੱਜ ਦਾ ਪ੍ਰੋਗਰਾਮ ਜਿਹੜਾ ਇੱਕ ਖਾਸ ਸ਼ਖਸੀਅਤ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਜਿਵੇਂ ਤੁਸੀਂ ਪ੍ਰੋਗਰਾਮ ਦੇ ਟਾਈਟਲ ਦੇ ਵਿੱਚ ਵੇਖਿਆ ਹੋਏਗਾ ਕਿ ਟਾਈਟਲ ਜਿਹੜਾ ਅੱਜ ਦਾ ਸਾਡਾ ਹੈ ਉਹ ਇਮਰਜਿੰਗ ਸਿੱਖ ਯੂਥ ਇਨ ਅਮਰੀਕਨ ਪੋਲਿਟਿਕਸ, ਕਿ ਅਮਰੀਕਾ ਦੀ ਸਿਆਸਤ ਦੇ ਵਿੱਚ ਸਾਡਾ ਉੱਭਰ ਰਿਹਾ ਜਿਹੜਾ ਸਾਡੀ ਨੌਜਵਾਨੀ ਆ ਉਹਨਾਂ ਬਾਰੇ ਗੱਲ ਕਰਾਂਗੇ। ਤੋਂ ਇਸ ਚੀਜ਼ ਦੀ ਜਿਹੜੀ ਨੁਮਾਇੰਦਗੀ ਆ ਉਹ ਜਿਹੜੇ ਅੱਜ ਸਾਡੇ ਮਹਿਮਾਨ ਨੇ ਉਹ ਬਖੂਬੀ ਕਰਦੇ ਨੇ। ਸੋ ਉਹਨਾਂ ਦਾ ਨਾਮ ਹੈਗਾ ਜੀ ਸਰਦਾਰ ਸਵਰਨਜੀਤ ਸਿੰਘ ਖਾਲਸਾ। ਸਵਰਨਜੀਤ ਸਿੰਘ ਖਾਲਸਾ ਕਨੈਟੀਕਟ ਦੇ ਵਸਨੀਕ ਨੇ। ਉੱਥੋਂ ਦੀ ਜਿਹੜੀ ਸਿਟੀ ਆਫ ਨਾਰਵਿਕ ਆ ਉੱਥੇ ਸਿਟੀ ਕਾਉਂਸਲਰ ਨੇ ਤੇ ਬਹੁਤ ਜਿਹੜਾ ਆਉਣ ਵਾਲੀ ਇਲੈਕਸ਼ਨ ਹੈ ਮੇਅਰ ਦੀ ਉਹਨੂੰ ਵੀ ਕੰਟੈਸਟ ਕਰਨ ਜਾ ਰਹੇ ਨੇ। ਸੋ ਪੋਲੀਟੀਕਲੀ ਇਹ ਡੈਮੋਕ੍ਰੇਟਸ ਨੇ ਤੇ ਸਿੱਖ ਕੌਮ ਦੇ ਹਵਾਲੇ ਦੇ ਨਾਲ ਜੇ ਗੱਲ ਕਰਨੀ ਹੋਵੇ ਉਚੇਚੇ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਨਾਲ ਵੀ ਇਹ ਕੰਮ ਕਰਦੇ ਨੇ। ਕੰਮ ਹੀ ਨਹੀਂ ਕਰਦੇ, ਕੁਛ ਜਿਹੜੇ ਸਾਡੇ ਨੌਜਵਾਨ ਲੀਡ ਕਰਦੇ ਨੇ ਉਹਨਾਂ ਦੇ ਵਿੱਚੋਂ ਇੱਕ ਨੇ। ਸੋ ਪੰਥਕ ਕੰਮ ਇਹਨਾਂ ਦਾ ਬਹੁਤ ਜਿਹੜਾ ਵੱਡਾ ਵੀ ਹੈ ਤੇ ਆਲਾ ਦਰਜੇ ਦਾ ਵੀ ਹੈ। ਅਸੀਂ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਜਿਹੜਾ ਇਹਨਾਂ ਦੇ ਨਾਲ ਅੱਜ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਮੇਰੇ ਵੱਲੋਂ ਤੇ ਮੇਰੇ ਦਰਸ਼ਕਾਂ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦੇ ਹੋਏ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦੇ ਤੇ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੌਕਾ ਦਿੱਤਾ ਹੂਬਰੂ ਹੋਣ ਦਾ। ਜੀ ਤੁਹਾਡੇ ਵੀ ਧੰਨਵਾਦੀ ਹਾਂ ਜੀ, ਤੁਸੀਂ ਆਪਣੇ ਰੁਝੇਵਿਆਂ ਭਰੀ ਜਿਹੜੇ ਕੈਜੂਅਲ ਦੇ ਵਿੱਚੋਂ ਅੱਜ ਸਮਾਂ ਕੱਢਿਆ, ਕਿਉਂਕਿ ਤੁਸੀਂ ਸਾਨੂੰ ਪਤਾ ਵੀ ਹੋ ਮੇਅਰ ਦੀ ਇਲੈਕਸ਼ਨ ਲੜ ਰਹੇ ਦੇ ਵਿੱਚ ਛੋਟੀ ਗੱਲ ਨਹੀਂ ਹੈ, ਬਟ ਫਿਰ ਵੀ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਸਾਡੇ ਨਾਲ ਸਾਂਝ ਪਾਈ ਹੈ। ਸੋ ਸਰਦਾਰ ਸਵਰਨਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਆਪਣੀ ਜਰਨੀ ਬਾਰੇ ਦੱਸੋ ਕਿ ਅਮਰੀਕਾ ਦੇ ਵਿੱਚ ਆ ਕੇ ਅਮਰੀਕਨ ਡ੍ਰੀਮ ਹੁੰਦਾ ਕਿ ਅਸੀਂ ਬਿਜ਼ਨਸ ਕਰਨਾ ਹੈ ਜਾਂ ਅਸੀਂ ਸਾਇੰਟਿਸਟ ਬਣਨਾ ਜਾਂ ਕਰਨਾ, ਤੁਸੀਂ ਪੋਲਿਟਿਕਸ ਨੂੰ ਕਿਵੇਂ ਚੁਣਿਆ? ਬਿਲਕੁਲ ਜੀ, ਮੈਂ ਸਭ ਤੋਂ ਪਹਿਲਾਂ ਤਾਂ ਇਹੀ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਸਟੇਟ ਆਫ ਕਨੈਟੀਕਟ ਹੈ ਨਾ ਜੀ, ਇਹਦੇ ਵਿੱਚ ਜਿਹੜੀ ਪਬਲਿਕ ਸਰਵਿਸ ਇਹਨੂੰ ਕਹਿੰਦੇ ਨੇ ਤੇ ਇਹ ਸਹੀ ਮਾਇਨੇ ਵਿੱਚ ਹੀ ਪਬਲਿਕ ਸਰਵਿਸ ਹੈ, ਕਿਉਂਕਿ ਇਹਦੇ ਵਿੱਚ ਮੋਸਟਲੀ ਵਲੰਟੀਅਰ ਹੀ ਕੰਮ ਹੁੰਦਾ। ਬਟ ਅਗੇਨ ਮੈਂ ਜੀ 2007 ਦੇ ਵਿੱਚ ਆਇਆ ਸੀ ਜੀ ਅਮਰੀਕਾ ਐਜ਼ ਅ ਸਟੂਡੈਂਟ ਆਪਣੀ ਡਿਗਰੀ ਕੰਪਲੀਟ ਕਰਨ ਤੇ ਫਸਟ ਆਈ ਡਿਡ ਮਾਈ ਮਾਸਟਰਸ ਇਨ ਕੰਪਿਊਟਰ ਸਾਇੰਸ ਫਰੋਮ ਨਿਊ ਜਰਸੀ। ਸੋ ਜਰਸੀ ਤੋਂ ਡਿਗਰੀ ਪੂਰੀ ਕਰਕੇ ਫਿਰ ਆਨੰਦ ਕਾਰਜ ਹੋਇਆ। ਫਿਰ ਇੱਥੇ ਹੀ ਕਹਿ ਲਓ ਵੀ ਹੌਲੀ ਹੌਲੀ ਕਰਕੇ ਬੰਦਾ ਸਿਸਟਮ ਵਿੱਚ ਆ ਗਿਆ। ਤੇ ਮੈਂ ਵੀ ਸਭ ਤੋਂ ਪਹਿਲੇ ਜਦੋਂ ਇਹ ਸ਼ਹਿਰ ਦੇ ਵਿੱਚ ਆਇਆ ਨਾਰਵਿਚ, ਜੋ ਕਿ ਕਨੈਟੀਕਟ ਦਾ ਇੱਕ ਸਭ ਤੋਂ ਸੋਹਣਾ ਸ਼ਹਿਰ ਹੈ, ਇਹਨੂੰ ਰੋਜ਼ ਸਿਟੀ ਵੀ ਕਹਿੰਦੇ ਨੇ ਬਈ ਇਹ ਰੋਜ਼ ਹੈਗਾ ਪੂਰੇ ਨਿਊ ਇੰਗਲੈਂਡ ਦਾ। ਤੇ ਇੱਥੇ ਜਦੋਂ ਮੈਂ ਆਇਆ ਮੈਂ ਆਪਣਾ ਕੰਮਕਾਰ ਸ਼ੁਰੂ ਕੀਤਾ, ਪਰ ਨਾਲ ਨਾਲ ਮੈਨੂੰ ਇਹ ਮਹਿਸੂਸ ਹੋਇਆ ਵੀ ਇੱਥੇ ਸਿੱਖਾਂ ਬਾਰੇ ਬਿਲਕੁਲ ਹੀ ਨਹੀਂ ਲੋਕਾਂ ਨੂੰ ਪਤਾ। ਤੇ ਜਿੱਥੇ ਕਿ ਮੈਂ ਤੁਹਾਨੂੰ ਆਪਣਾ ਵੀ ਇੱਕ ਐਕਸਪੀਰੀਅੰਸ ਸ਼ੇਅਰ ਕਰਾਂਗਾ ਵੀ ਚਲੋ ਅੱਜ ਤੇ ਸਾਰਿਆਂ ਨੂੰ
ਪਤਾ ਹੈ ਵੀ ਮੈਂ ਦਾਸ ਇੱਥੇ ਸੇਵਾ ਨਿਭਾ ਰਿਹਾ ਐਜ਼ ਅ ਸਿਟੀ ਕਾਉਂਸਲ ਮੈਂਬਰ ਵੀ, ਤੇ 3 ਇਲੈਕਸ਼ਨਾਂ ਨੂੰ ਜੀ ਮੈਂ ਜਿੱਤਿਆ ਵੀ ਹੈ ਬੜੇ ਸੋਹਣੇ ਤਰੀਕੇ ਨਾਲ, ਤੇ ਹੁਣ ਮੇਅਰ ਦੀ ਵੀ ਲੜਨ ਜਾ ਰਿਹਾ। ਪਰ ਜਦੋਂ ਮੈਂ ਨਵਾਂ ਇੱਥੇ ਜੀ ਆਇਆ ਨਾ ਭਾਜੀ, ਤੇ ਉਦੋਂ ਅਸੀਂ ਦੇਖਣਾ ਵੀ ਲੋਕਾਂ ਨੇ ਸਾਡਾ ਫੇਸ ਦੇਖ ਕੇ ਤੇ ਸਾਡੇ ਸਟੋਰ ਤੇ ਆਉਣ ਦੀ ਬਜਾਏ ਨਾਲ ਦੇ ਸਟੋਰ ਚੱਲ ਜਾਣਾ। ਤੇ ਅਸੀਂ ਕਿਹਾ ਵੀ ਜੀ ਅਸੀਂ ਵੀ ਹੁਣ, ਜਿਵੇਂ ਤੁਸੀਂ ਬੜੀ ਵਧੀਆ ਇੱਕ ਇੰਟਰੋਡਕਸ਼ਨ ਦਿੱਤੀ ਹੈ ਬਈ, ਅਸੀਂ ਅੱਗੇ ਹੋ ਕੇ ਆਪਣਾ ਆਪ ਦੱਸਣਾ, ਅਸੀਂ ਘਬਰਾਉਣਾ ਨਹੀਂ ਹੈ, ਰਾਈਟ। ਤੇ ਉਹਦੇ ਵਿੱਚ ਫਿਰ ਅਸੀਂ ਸਿੱਖ ਅਵੇਅਰਨੈਸ ਡੇ ਬਣਾਉਣੇ ਸ਼ੁਰੂ ਕਰਤੇ ਆਪਣੇ ਸਟੋਰ ਦੇ ਬਾਹਰ ਹੀ, ਤੇ ਨਾਲ ਪਾਣੀ ਜੀ ਵਰਤਾਣਾ ਸ਼ੁਰੂ ਕਰਤਾ, ਨਾਲ ਬਰੋਸ਼ਰ ਦੇਣਾ ਸ਼ੁਰੂ ਕਰਤਾ ਵੀ ਸਿੱਖ ਕੌਣ ਨੇ। ਸੋ ਉੱਥੋਂ ਕਹਿ ਲਓ ਇੱਕ ਜੀ ਜਿਹੜਾ ਝਾਕਾ ਸੀ ਮੇਰੇ ਮਨ ਦੇ ਅੰਦਰ ਜਾਂ ਲੋਕਾਂ ਦੇ ਮਨ ਦੇ ਅੰਦਰ, ਉਹ ਖੁੱਲਿਆ। ਤੇ ਹੌਲੀ ਹੌਲੀ ਕਹਿ ਲਓ ਵੀ ਇੱਥੇ ਦੇ ਜਿਹੜੇ ਅਮਰੀਕਨਸ ਨਾਲ ਪਿਆਰ ਪੈਣਾ ਸ਼ੁਰੂ ਹੋਇਆ। ਤੇ ਫਿਰ 2014 ਦੇ ਵਿੱਚ ਮੈਂ US ਸਿਟੀਜ਼ਨ ਵੀ ਬਣਿਆ। ਤੇ ਮੈਨੂੰ ਇਹ ਸੀ ਵੀ ਜੀ ਹੁਣ ਸਾਨੂੰ ਇਸ ਮੁਲਕ ਦੀ ਨਾਗਰਿਕਤਾ ਵੀ ਮਿਲ ਗਈ ਹੈ, ਤੇ ਸਾਡੇ ਇਸ ਮੁਲਕ ਪ੍ਰਤੀ ਵੀ ਫਰਜ਼ ਨੇ, ਜਿੱਥੇ ਸਾਡੇ ਸਿੱਖ ਕੌਮ ਜੀ ਪ੍ਰਤੀ ਫਰਜ਼ ਨੇ, ਜੋ ਕਿ ਆਈ ਥਿੰਕ ਸਾਰੇ ਸਿੱਖ ਹੀ ਮਹਿਸੂਸ ਕਰਦੇ ਨੇ ਜਾਂ ਨੂੰ ਕਰਨਾ ਚਾਹੀਦਾ ਵੀ ਸਾਡੇ ਕੌਮ ਦੇ ਜੀ ਜਿਹੜੇ ਕੁਝ ਗੋਲਸ ਨੇ, ਕੁਝ ਐਂਬੀਸ਼ਨਸ ਨੇ, ਜਿੱਥੇ ਅਸੀਂ ਉਹਨਾਂ ਦੀ ਪ੍ਰਾਪਤੀ ਲਈ ਕੰਮ ਕਰਨਾ ਹੈ, ਉੱਥੇ ਅਸੀਂ ਜਿਹੜੇ ਵੀ ਦੇਸ਼ ਦੇ ਵਿੱਚ ਰਹਿੰਦੇ ਆ ਉੱਥੇ ਇੱਕ ਚੰਗੇ ਨਾਗਰਿਕ ਵੀ ਬਣਨਾ ਹੈ, ਤੇ ਉੱਥੇ ਦੀ ਵੀ ਜਿਹੜੀ ਅਪਲਿਫਟਮੈਂਟ ਦੇ ਵਿੱਚ ਅਸੀਂ ਕੰਮ ਕਰਨਾ। ਸੋ ਜੀ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਸਿਟੀ ਦੇ ਵਿੱਚ ਇਨਵੋਲਵ ਹੋਇਆ ਜਾਵੇ। ਸੋ ਜਿੱਥੇ ਮੈਂ ਲੋਕਲ ਸਿਵਿਕ ਗਰੁੱਪਸ ਦੇ ਵਿੱਚ ਇਨਵੋਲਵ ਹੋਇਆ, ਲੋਕਲ ਜਿਹੜੇ ਸਾਡੇ ਬਣੇ ਹੋਏ ਨੇ ਇੰਟਰਫੇਥ ਕਮਿਊਨਿਟੀਜ਼, ਉਹਨਾਂ 'ਚ ਇਨਵੋਲਵ ਹੋਇਆ। ਉੱਥੇ ਮੈਨੂੰ 6 ਸਾਲ ਮੌਕਾ ਮਿਲਿਆ ਕਮਿਸ਼ਨ ਆਫ ਸਿਟੀ ਪਲਾਨ ਦੇ ਵਿੱਚ ਸਰਵ ਕਰਨ ਦਾ। ਤੇ ਜੀ ਉਦੋਂ ਤੱਕ ਮੈਂ ਕੋਈ ਪਾਰਟੀ ਨਹੀਂ ਜੁਆਇਨ ਕੀਤੀ ਸੀ। ਹਾਂ, ਮੇਰਾ ਜ਼ਰੂਰ ਆਈ ਯੂਜ਼ ਟੂ ਵਾਚ them ਕਲੋਜ਼ਲੀ, ਬਈ ਨੈਸ਼ਨਲ ਲੈਵਲ ਤੇ ਪਾਰਟੀਆਂ ਜਿਹੜੀਆਂ ਨੇ ਕਿਵੇਂ ਬਿਹੇਵ ਕਰਦੀਆਂ ਨੇ, ਸਟੇਟ ਲੈਵਲ ਤੇ ਕੀ ਉਹਨਾਂ ਦਾ ਰੋਲ ਹੈ, ਸਿਟੀ ਲੈਵਲ ਤੇ ਕਿਵੇਂ ਹੈ। ਸੋ ਮੈਨੂੰ ਮਹਿਸੂਸ ਹੋਇਆ ਵੀ ਆਈ ਥਿੰਕ ਮੈਂ ਥੋੜਾ ਡੈਮੋਕ੍ਰੈਟਸ ਦੇ ਵਿੱਚ ਜ਼ਿਆਦਾ ਫਿੱਟ ਬੈਠਦਾ, ਕਿਉਂਕਿ ਉਹਨਾਂ ਦੇ ਕੁਝ ਜਿਹੜੇ ਸਿਧਾਂਤ ਨੇ ਉਹ ਸਿੱਖੀ ਸਿਧਾਂਤਾਂ ਨਾਲ ਵੀ ਮੇਲ ਖਾਂਦੇ ਨੇ। ਬਈ ਅਸੀਂ ਸਾਰਿਆਂ ਦੀ ਜੀ ਹੀ ਹੱਕ ਦੀ ਗੱਲ ਕਰਨੀ ਹੈ, ਜਿਹੜੀਆਂ ਐਕੁਇਟੀ ਬਾਰੇ ਗੱਲਾਂ ਹੋ ਗਈਆਂ, ਲੋਕਾਂ ਨੂੰ ਅਪਲਿਫਟ ਕਰਨ ਬਾਰੇ ਗੱਲਾਂ ਹੋ ਗਈਆਂ, ਇੱਕ ਮਾਤਰ ਸਾਥੀ ਬੰਦੇ ਨਾਲ ਖਲੋਣ ਦੀਆਂ ਗੱਲਾਂ ਹੋ ਗਈਆਂ। ਸੋ ਉਸ ਕਰਕੇ ਮੈਂ ਪਾਰਟੀ ਜੁਆਇਨ ਕੀਤੀ, ਤੇ ਮੈਨੂੰ ਸਭ ਤੋਂ ਪਹਿਲੇ ਮੌਕਾ ਮਿਲਿਆ ਬੋਰਡ ਆਫ ਐਜੂਕੇਸ਼ਨ ਦੀ ਇਲੈਕਸ਼ਨ ਲੜਨ ਦਾ। ਤੇ ਉਹਦੇ ਜੀ ਵਿੱਚ ਪਹਿਲੀ ਇਲੈਕਸ਼ਨ ਮੈਂ ਲੜੀ, ਤੇ ਬੜੇ ਵਧੀਆ ਰਿਜ਼ਲਟ ਆਏ, ਬੜੀ ਵਧੀਆ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ। ਸੋ ਟਰਮ ਸਾਰੀ ਫਿਨਿਸ਼ ਕੀਤੀ। ਫਿਰ ਮੈਨੂੰ ਪਾਰਟੀ ਨੇ ਕਿਹਾ ਵੀ ਇਹ ਚਾਹੁੰਦੇ ਆ ਵੀ ਤੁਸੀਂ ਕਾਉਂਸਲ ਦੀ ਲੜੋ। ਸੋ ਫਿਰ ਸਿਟੀ ਜੀ ਕਾਉਂਸਲ ਦੀ ਵੀ ਲੜੀ ਮੈਂ, ਮੇਰੀ ਸੈਕਿੰਡ ਟਰਮ ਐਜ਼ ਅ ਸਿਟੀ ਕਾਉਂਸਲ ਮੈਂਬਰ। ਤੇ ਹੁਣ ਨਵੰਬਰ ਜੀ 4 ਨੂੰ ਮੇਅਰ ਦੀ ਇਲੈਕਸ਼ਨ ਹੈ, ਤੇ ਉਹਦੇ ਵਿੱਚ ਜੀ ਦਾਸ ਖਲੋਇਆ ਹੈ ਜੀ। ਤੇ 17 ਜੁਲਾਈ ਜੀ ਨੂੰ ਸਾਡੀ ਇੰਡੋਰਸਮੈਂਟ ਵੀ ਹੋਣੀ ਹੈ ਪਾਰਟੀ ਵੱਲੋਂ, ਤੇ ਉਸ ਜੀ ਤੋਂ ਬਾਅਦ ਫਿਰ ਕੈਂਪੇਨ ਇਜ਼ ਔਨ ਦਾ ਫੁੱਲ ਸਵਿੰਗ। ਤੇ ਮੈਨੂੰ ਜੀ ਆਸ ਹੈ ਵੀ ਜਿੱਥੇ ਪਹਿਲੇ ਵੀ ਗੁਰੂ ਸਾਹਿਬ ਨੇ ਫਤਿਹ ਬਖਸ਼ੀ ਹੈ, ਹੁਣ ਵੀ ਬਖਸ਼ਣਗੇ। ਤੇ ਤੁਸੀਂ ਵੀ ਸਾਰੇ, ਤੇ ਤੁਹਾਡੇ ਵਿਊਅਰਸ ਵੀ ਸਾਰੇ, ਇੱਕ ਕੰਮ ਜ਼ਰੂਰ ਕਰੋ, ਅਰਦਾਸ ਜ਼ਰੂਰ ਕਰੋ। ਜੀ ਸੋ ਜੀ ਇਹ ਵੀ ਇੱਕ ਬਿਲਕੁਲ ਬੇਨਤੀ ਹੈ। ਹਾਂਜੀ, ਬਾਕੀ ਦੇਖੋ ਜਿਹੜੀ ਇਨਸਪੀਰੇਸ਼ਨ ਹੈ ਟੂ ਸਰਵ ਇਨ ਪਬਲਿਕ ਸਰਵਿਸ, ਆਈ ਥਿੰਕ ਉਹ ਸਾਨੂੰ ਆਪਣੇ ਮੁੱਢਲੇ ਸਿੱਖੀ ਸਿਧਾਂਤਾਂ ਤੋਂ ਹੀ ਆਉਂਦੀ ਹੈ, ਵੀ ਸਾਡੇ ਵਿੱਚ ਮੀਰੀ ਪੀਰੀ ਦਾ ਵੀ ਸਿਧਾਂਤ ਹੈਗਾ। ਸੋ ਜਿੱਥੇ ਅਸੀਂ ਜੀ ਕਿਰਤ ਕਰਨੀ ਹੈ, ਨਾਮ ਜਪਣਾ ਹੈ, ਵੰਡ ਛਕਣਾ ਹੈ, ਉੱਥੇ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਇਹ ਵੀ ਕਹਿੰਦਾ ਵੀ ਅਸੀਂ ਪੋਲਿਟਿਕਸ ਨੂੰ ਇਗਨੋਰ ਨਹੀਂ ਕਰ ਸਕਦੇ। ਤੇ ਕਿਉਂਕਿ ਜੀ ਜਿਹੜੀਆਂ ਅੱਜ ਦੀ ਡੇਟ ਦੇ ਵਿੱਚ ਪੋਲਿਟਿਕਸ ਇੱਕ ਬੜਾ ਇੰਪੋਰਟੈਂਟ ਰੋਲ ਨਿਭਾਉਂਦੀ ਹੈ ਕਮਿਊਨਿਟੀਜ਼ ਨੂੰ ਸ਼ੇਪ ਅਪ ਕਰਨ ਦੇ ਲਈ। ਸੋ ਜਿੱਥੇ ਜੀ ਤੁਸੀਂ ਆਪਣੀ ਕਮਿਊਨਿਟੀ ਦੀ ਵੀ ਵੌਇਸ ਬਣਦੇ ਹੋ, ਤੁਸੀਂ ਲੋਕਲ ਕਮਿਊਨਿਟੀ ਦੀ ਵੀ ਵੌਇਸ ਬਣਦੇ ਹੋ, ਨਾਲ ਤੁਸੀਂ ਇਹ ਵੀ ਇੱਕ ਦੱਸਦੇ ਹੋ ਵੀ ਜਿਹੜੇ ਅਸੀਂ ਸਿੱਖੀ ਸਰੂਪ ਦੇ ਵਿੱਚ ਹੈਗੇ ਆ, ਅਸੀਂ ਵੀ ਪੋਲਿਟਿਕਸ ਜੀ ਦੇ ਵਿੱਚ ਆ ਸਕਦੇ ਹਾਂ। ਇਹ ਬੜੀ ਵੱਡੀ ਸਟੇਟਮੈਂਟ ਹੈ, ਕਿਉਂਕਿ ਤੁਸੀਂ ਕੈਨੇਡਾ ਰਹਿੰਦੇ ਹੋ, ਕੈਨੇਡਾ ਦੇ ਵਿੱਚ ਸਿੱਖਾਂ ਕੋਲ ਫਿਰ ਵੀ ਰਿਪਰੈਜ਼ੈਂਟੇਸ਼ਨ ਹੈਗੀ ਹੈ, ਭਾਵੇਂ ਉਹ ਲੋਕਲ ਲੈਵਲ ਤੇ ਜੀ ਹੋਏ, ਸਟੇਟ ਲੈਵਲ ਤੇ ਹੋਏ, ਫੈਡਰਲ ਲੈਵਲ ਤੇ ਹੋਏ। ਪਰ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ 135 ਸਾਲਾਂ ਤੋਂ ਸਿੱਖ ਇੱਥੇ ਰਹਿ ਰਹੇ ਨੇ। ਇਸ ਟਾਈਮ ਸਾਡੇ ਕੋਲ ਇੱਕ ਵੀ ਸਿੱਖ ਫੈਡਰਲ ਲੀਡਰ ਨਹੀਂ ਹੈਗਾ, ਨਾ ਹੀ ਕੋਈ US ਸੈਨੇਟਰ ਹੈ, ਨਾ ਹੀ ਕੋਈ US ਕਾਂਗਰਸਮੈਨ ਹੈ। ਪਰ ਕਿਸੇ ਨੇ ਇੱਕਦਮ ਇਲੈਕਸ਼ਨ ਲੜ ਕੇ ਨਹੀਂ ਬਣਨਾ ਹੁੰਦਾ, ਹੌਲੀ ਹੌਲੀ ਗਰਾਊਂਡ ਤਿਆਰ ਹੁੰਦੀ ਹੈ। ਸੋ ਅਸੀਂ ਇਸ ਇੰਟੈਂਸ਼ਨ ਨਾਲ ਹੀ ਚੱਲ ਰਹੇ ਹਾਂ ਵੀ ਇਵੈਂਚੁਅਲੀ ਸਾਨੂੰ ਮੌਕਾ ਮਿਲੇਗਾ ਫੈਡਰਲ ਲੈਵਲ ਤੇ ਵੀ, ਸਟੇਟ ਲੈਵਲ ਤੇ ਵੀ ਸਿੱਖਾਂ ਨੂੰ ਵੀ ਆਪਾਂ ਰਿਪਰੈਜ਼ੈਂਟ ਕਰੀਏ, ਲੋਕਲ ਕਮਿਊਨਿਟੀਜ਼ ਨੂੰ ਵੀ ਰਿਪਰੈਜ਼ੈਂਟ ਕਰੀਏ, ਤੇ ਜਿਹੜੇ ਸਾਡੇ ਕੁਝ ਮਸਲੇ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਲੈ ਕੇ ਜਾਈਏ, ਤਾਂ ਜੋ ਲੋਕਾਂ ਨੂੰ ਪਤਾ ਹੋਏ ਵੀ ਸਿੱਖਾਂ ਨਾਲ ਕੀ ਹੋਇਆ
ਤੇ ਅੱਜ ਸਿੱਖ ਅਮਰੀਕਾ ਦੀ ਧਰਤੀ ਤੇ ਬੈਠੇ ਕਿਉਂ ਹੋਏ ਨੇ? ਜੀ ਜੀ। ਸੋ ਖਾਲਸਾ ਜੀ, ਬਿਲਕੁਲ ਇੱਥੇ ਇਹ ਗੱਲ ਜਿਹੜੀ ਆ ਉਹ ਉਚੇਚੇ ਤੌਰ ਤੇ ਦੱਸਣੀ ਪੈਂਦੀ ਹੈ ਕਿ ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਆ ਨਾ, ਤੇ 18ਵੀਂ ਸਦੀ ਦੇ ਸਿੱਖਾਂ ਦਾ ਸੰਕਲਪ ਸੀ, ਉਹ ਕਹਿੰਦੇ ਕਿ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਹੇ, ਜਿਉਂ ਜਿਉਂ ਬਹੇ ਜ਼ਮੀਨ ਬਲ ਮਲ, ਜਿਉਂ ਜਿਉਂ ਬਹੇ ਜ਼ਮੀਨ ਮਲ, ਤਿਉਂ ਤਿਉਂ ਤਖਤ ਬਣਾਏ। ਕਿ ਸਿੱਖ ਨੂੰ ਜਿਹੜੀ ਪਾਤਸ਼ਾਹੀ ਆ ਉਹ ਧੁਰ ਦਰਗਾਹੋਂ ਗੁਰੂ ਨੇ ਬਖਸ਼ੀ ਹੋਈ ਆ, ਤੇ ਜਿੱਥੇ ਸਿੱਖ ਬਹਿ ਜਾਂਦਾ ਉਹਦਾ ਜਿਹੜਾ ਤਖਤ ਹੀ ਹੁੰਦਾ। ਤੋ ਤੁਸੀਂ ਇਸ ਰਸਤੇ ਤੁਰੇ ਹੋਏ ਹੋ। ਔਰ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ, ਕਿ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਇਲੈਕਸ਼ਨ ਲੜਨ ਦੀ, ਕਾਉਂਸਲਰ ਬਣਨ ਦੀ, ਜਾਂ ਅੱਗਿਓਂ ਮੇਅਰ ਦੀ ਇਲੈਕਸ਼ਨ ਤੱਕ ਪਹੁੰਚਣ ਦੀ ਜਿਹੜੀ ਹੈ, ਕੰਟੈਸਟ ਕਰਨ ਤੱਕ, ਤੇ ਇਹ ਗੱਲ ਉੱਥੇ ਦੀ ਨਹੀਂ ਹੋ ਰਹੀ ਜਿੱਥੇ ਕੈਨੇਡਾ ਦੇ ਵਿੱਚ ਜਿਵੇਂ ਕੋਈ ਬਰੈਂਪਟਨ ਹੋਵੇ, ਜਾਂ ਸਰੀ ਹੋਵੇ, ਜਾਂ ਕੈਲਗਰੀ ਐਡਮਿੰਟਨ ਹੋਵੇ, ਜਾਂ ਫਿਰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੀ ਕੋਈ ਸਿੱਖ ਵਸੋਂ ਵਾਲੀ ਜਿਹੜੀ ਆ ਉਹ ਕੋਈ ਸਿਟੀ ਹੋਵੇ। ਇਹ ਗੱਲ ਅਸੀਂ ਕਰ ਰਹੇ ਹਾਂ ਕਨੈਕਟਿਕਟ ਦੀ ਸਿਟੀ ਆਫ ਨਾਰਵਿਕ, ਜਿੱਥੇ ਬਹੁਤ ਘੱਟ ਗਿਣਤੀ ਹੈਗੀ ਆ ਆਪਣੇ ਸਿੱਖਾਂ ਦੀ, ਪਰ ਉਹਦੇ ਬਾਵਜੂਦ ਵੀ ਖਾਲਸਾ ਜੀ ਨੂੰ ਸਲੂਟ ਹੈ ਕਿ ਤੁਸੀਂ ਇਹ ਰਾਹ ਬਣਾਇਆ। ਤੁਸੀਂ ਇਸ ਗੱਲ ਨੂੰ ਜਿਹੜਾ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ, ਭਾਵ ਕਿ ਆਪਣੇ ਬਿਜ਼ਨਸ ਤੋਂ, ਉਹਦੇ ਸਾਹਮਣੇ ਤੁਸੀਂ ਦੱਸਿਆ ਕਿ ਅਸੀਂ ਪਾਣੀ ਵਰਤਾ ਕੇ, ਪੰਫਲੇਟ ਵੰਡ ਕੇ ਦੱਸਿਆ ਲੋਕਾਂ ਨੂੰ ਕਿ ਅਸੀਂ ਕੌਣ ਆ, ਤੇ ਤੁਸੀਂ ਫਿਰ ਇੱਥੇ ਤੱਕ ਪਹੁੰਚੇ ਹੋ। ਵੈਸੇ ਖਾਲਸਾ ਜੀ, ਇੱਥੇ ਗੱਲ ਇਹ ਵੀ ਜ਼ਰੂਰ ਕਰਨੀ ਬਣਦੀ ਆ ਕਿ ਜਦੋਂ ਕੋਈ ਵੀ ਸਿੱਖ ਇਸ ਮੁਕਾਮ ਤੇ ਪਹੁੰਚਦਾ ਜਾਂ ਆਪਣਾ ਰਾਹ ਬਣਾਉਂਦਾ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ, ਤਾਂ ਹਮੇਸ਼ਾ ਜਿਹੜਾ ਉਹਦੇ ਖਿਲਾਫ ਆ, ਜਿਹੜਾ ਉਹ ਸਾਡੀ ਵਿਰੋਧੀ ਸਰਕਾਰ ਵੱਲੋਂ, ਭਾਰਤ ਦੀ ਸਰਕਾਰ ਵੱਲੋਂ, ਜਿਹਨੂੰ ਅਸੀਂ ਉਚੇਚੇ ਤੌਰ ਤੇ ਕਹਿੰਦੇ ਆ, ਇੱਕ ਕੂੜ ਪ੍ਰਚਾਰ ਸ਼ੁਰੂ ਹੋ ਜਾਂਦਾ। ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਉਹ ਐਕਟਿਵ ਹੋ ਜਾਂਦੀਆਂ। ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਕਦੀ? ਕੋਈ ਨਵੀਂ ਗੱਲ ਨਹੀਂ। ਮੈਂ ਸਮਝਦਾ ਵੀ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਅੱਜ ਟਰਮ ਵਰਲਡ ਵਾਈਡ ਏਡੀ ਮਸ਼ਹੂਰ ਹੋਈ ਹੈ, ਜਿਹਦੇ ਵਿੱਚ ਮੈਂ ਸਮਝਦਾ ਵੀ ਸ਼ਹੀਦੀਆਂ ਹੋਈਆਂ ਸਾਡੇ ਸਿੰਘਾਂ ਦੀਆਂ, ਭਾਵੇਂ ਉਹ ਪਾਕਿਸਤਾਨ ਦੇ ਵਿੱਚ ਹੋਣ, ਭਾਵੇਂ ਯੂਕੇ ਵਿੱਚ ਹੋਣ, ਭਾਵੇਂ ਕੈਨੇਡਾ ਵਿੱਚ ਹੋਣ, ਜਾਂ ਅਮਰੀਕਾ ਦੇ ਵਿੱਚ ਜਿੱਦਾਂ ਪਲਾਟ ਬਣਾਏ ਗਏ ਗੁਰਪਤਵੰਤ ਸਿੰਘ ਜੀ ਪੰਨੂ ਨੂੰ ਮਾਰਨ ਦੇ। ਹੁਣ ਇਹ ਚੀਜ਼ਾਂ ਤੇ ਦੇਖੋ ਸ਼ਰੇਆਮ ਸਾਫ਼ ਨੇ, ਜੋ ਕਿ ਬੜੇ ਵੱਡੇ ਪੱਧਰ ਤੇ ਹਾਈਲਾਈਟ ਹੋਈਆਂ ਨੇ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਵੀ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ 2018 ਤੋਂ ਆ ਕਨੈਟੀਕਟ ਦੇ ਵਿੱਚ। ਜੀ 2018 ਦੇ ਵਿੱਚ ਜਦੋਂ ਸਟੇਟ ਨੇ ਲਾਅ ਬਣਾਇਆ ਬਈ, ਜਾਂ ਇੱਕੋ ਲਾਅ ਬਣਾਉਣ ਵਾਲੇ ਪਾਸੇ ਤੁਰੇ ਵੀ ਅਸੀਂ ਚਾਹੁੰਦੇ ਹਾਂ ਵੀ ਨਵੰਬਰ 1 ਨੂੰ ਹਰ ਸਾਲ ਰੈਕੋਗਨਾਈਜ਼ ਕੀਤਾ ਜਾਵੇ ਐਜ਼ ਅ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ। ਤੇ ਜਦੋਂ ਉਹ ਲਾਅ ਬਣ ਰਿਹਾ ਸੀ ਤੇ ਉਹਦੇ ਵਿੱਚ ਸੈਨੇਟ ਨੇ ਵੀ ਹਾਂ ਕਰਤੀ, ਹਾਊਸ ਨੇ ਵੀ ਹਾਂ ਕਰਤੀ, ਤੇ ਜਦੋਂ ਗਵਰਨਰ ਦੇ ਟੇਬਲ ਤੇ ਉਹ ਬਿੱਲ ਗਿਆ ਤੇ ਇੱਥੇ ਦੇ ਜਿਹੜੇ ਨਿਊਯਾਰਕ ਦੇ ਇੰਡੀਅਨ ਕਾਉਂਸਲੇਟਸ ਨੇ, ਉਹਨਾਂ ਨੇ ਕੈਪੀਟਲ ਦੇ ਵਿੱਚ ਜਾ ਕੇ ਗਵਰਨਰ ਨੂੰ ਵੀ ਸਾਡੇ ਭੜਕਾਉਣ ਦੀ ਕੋਸ਼ਿਸ਼ ਕੀਤੀ, ਤੇ ਕਈ ਬੜੀਆਂ ਮਾੜੀਆਂ ਲੈਟਰਸ ਸਾਡੇ ਲੋਕਲ ਸੈਨੇਟਰਸ ਤੱਕ ਵੀ ਗਈਆਂ ਬਈ ਇਹ ਲੋਕ ਟੈਰਰਿਸਟ ਲੋਕ ਨੇ, ਇਹਨਾਂ ਨੂੰ ਮੂੰਹ ਨਾ ਲਾਓ, these are fringe elements। ਸੋ ਇੱਦਾਂ ਦੀਆਂ ਕਾਫੀ ਭੜਕਾਉਣ ਵਾਲੀਆਂ ਗੱਲਾਂ ਉਹਨਾਂ ਨੇ ਸ਼ਰੇਆਮ ਕੀਤੀਆਂ। ਪਰ ਮੈਂ ਸਮਝਦਾ ਵੀ ਇੱਥੇ ਦੇ ਲੋਕਾਂ ਨੂੰ ਵੀ ਸਲੂਟ ਹੈ ਬਈ ਜਿਨ੍ਹਾਂ ਨੇ ਆਪਣੀ ਵੀ ਰਿਸਰਚ ਕੀਤੀ। ਈਵਨ ਕਿ ਜਦੋਂ ਉਸੇ ਸਾਲ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਨਵੰਬਰ ਦੇ ਵਿੱਚ ਸਟੇਟ ਕੈਪੀਟਲ ਵਿੱਚ ਪ੍ਰੋਗਰਾਮ ਕੀਤਾ, ਉਦੋਂ ਸੈਨੇਟਰ ਆ ਕੇ ਸ਼ਰੇਆਮ ਲੈਟਰ ਵੀ ਦਿਖਾਉਂਦੀ ਹੈ ਤੇ ਕਹਿੰਦੀ ਹੈ ਵੀ ਜਿਹੜੇ ਮੁਲਕ ਜੈਨੋਸਾਈਡ ਕਰਦੇ ਨੇ ਉਹੀ ਇਹੋ ਜਿਹੀਆਂ ਲੈਟਰਾਂ ਵੀ ਭੇਜਦੇ ਨੇ। ਸੋ ਮੈਂ ਕਹਿੰਦਾ ਵੀ ਨਾਲੋਂ ਨਾਲ ਮੂੰਹ ਦੇ ਉੱਤੇ ਚਪੇੜ ਵੀ ਪਈ ਕਾਉਂਸਲੇਟ ਨੂੰ, ਪਰ ਉਹ ਰੁਕੇ ਨਹੀਂ। 2019 ਵਿੱਚ ਜਦੋਂ ਅਸੀਂ ਇੱਥੇ ਦੀ ਲੋਕਲ ਲਾਇਬ੍ਰੇਰੀ ਦੇ ਵਿੱਚ ਜੈਨੋਸਾਈਡ ਮੈਮੋਰੀਅਲ ਬਣਾਇਆ, ਜਿੱਥੇ ਇੱਕ ਪਲੈਕ ਲੱਗੀ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ, ਜਿੱਥੇ ਕੌਮੀ ਸ਼ਹੀਦ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਹਨਾਂ ਨੇ ਇੱਕ ਪੋਰਟਰੇਟ ਵੀ ਲਗਾਈ ਤੇ ਨਿਸ਼ਾਨ ਸਾਹਿਬ ਵੀ ਲਗਾਇਆ। ਪਰ 6 ਮਹੀਨੇ ਦੇ ਵਿੱਚ ਉਹਨਾਂ ਨੇ ਇੰਡੀਆ ਵਾਲਿਆਂ ਨੇ ਫਿਰ ਪ੍ਰੋਟੈਸਟ ਕੀਤਾ, ਤੇ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਦੇ ਫੇਰੇ ਤੇ ਸੀ ਉਦੋਂ ਉਹਨਾਂ ਨੇ ਕਰਾ ਕੇ ਕੁਛ ਤੇ ਲਾਇਬ੍ਰੇਰੀ ਦੇ ਬੰਦਿਆਂ ਨੂੰ ਧਮਕਾ ਕੇ ਤੇ ਉਧਰੋਂ ਸਾਰਾ ਮੈਮੋਰੀਅਲ ਸਾਡਾ ਇੱਕ ਵਾਰੀ ਕਹਿ ਲਓ ਵੀ ਚਕਾਤਾ। ਪਰ ਮੈਂ ਕਹਿੰਦਾ ਵੀ ਉਹਨਾਂ ਨੂੰ ਮੂੰਹ ਦੀ ਫਿਰ ਖਾਣੀ ਪਈ, ਕਿਉਂਕਿ ਪਹਿਲੀ ਗੱਲ ਤਾਂ ਉਹ ਨਿਊਜ਼ ਵਰਲਡ ਵਾਈਡ ਗਈ। ਇੰਨਾ ਐਕਸਪੋਜ਼ਰ ਜੇ ਉਹ 100 ਸਾਲ ਵੀ ਲੱਗੀ ਰਹਿੰਦੀ ਲਾਇਬ੍ਰੇਰੀ ਵਿੱਚ ਨਹੀਂ ਮਿਲਣਾ ਸੀ, ਜਿੰਨਾ ਕਿ ਉਹਨਾਂ ਨੇ ਉਤਰਵਾ ਕੇ ਸਿੱਖ ਕੌਮ ਨੂੰ ਦੇ ਦਿੱਤਾ।
ਪਲੱਸ ਸਾਨੂੰ ਬਾਕੀ ਜੀ ਲਾਇਬ੍ਰੇਰੀਆਂ ਤੋਂ ਕਾਲਾਂ ਆਈਆਂ ਵੀ ਉਹ ਮੈਮੋਰੀਅਲ ਸਾਡੇ ਕੋਲ ਲੈ ਕੇ ਆਓ। ਜਿਹੜਾ ਜੀ ਕਨੈਟੀਕਟ ਦਾ ਕਾਲਜ ਹੈ, ਮੇਨ ਕਾਲਜ ਕਨੈਟੀਕਟ ਕਾਲਜ, ਉਹ ਕਹਿੰਦਾ ਵੀ ਮੈਮੋਰੀਅਲ ਜੀ ਸਾਨੂੰ ਤੁਸੀਂ ਦੇਣਾ ਹੈ, ਸਾਡੇ ਬੱਚਿਆਂ ਨੇ ਇਹਦੇ ਉੱਤੇ ਲੇਖ ਲਿਖਣੇ ਨੇ 1984 ਤੇ। ਜੀ ਸੋ ਮੈਂ ਤਾਂ ਸਮਝਦਾ ਜੀ ਵੀ ਖਾਲਸੇ ਦੀ ਤੇ ਹਮੇਸ਼ਾ ਚੜ੍ਹਦੀ ਕਲਾਈ ਹੋਣੀ ਹੈ, ਕਿਉਂਕਿ ਅਸੀਂ ਇੱਕ ਪਿਓਰ ਇੰਟੈਂਸ਼ਨ ਨਾਲ ਕੰਮ ਕਰ ਰਹੇ ਹਾਂ। ਸਾਡਾ ਮਕਸਦ ਹੈਗਾ ਵੀ ਸਾਡੀ ਹਿਸਟਰੀ ਨੂੰ ਪ੍ਰੀਜ਼ਰਵ ਕੀਤਾ ਜਾਵੇ, ਸਾਡੇ ਨਾਲ ਜੋ ਹੋਇਆ ਜੀ ਅਸੀਂ ਬਾਹਰਲੇ ਮੁਲਕ ਦੱਸ ਸਕੀਏ ਸਾਡੇ ਨਾਲ ਕੀ ਹੋਇਆ ਲੋਕਾਂ ਨੂੰ, ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸ ਸਕੀਏ ਵੀ ਸਾਡਾ ਇਤਿਹਾਸ ਕੀ ਹੈ। ਸੋ ਅਸੀਂ ਤੇ ਇਨ ਚੀਜ਼ਾਂ ਨਾਲ ਕਾਫੀ ਲੰਬੇ ਸਮੇਂ ਤੋਂ ਗੁਜ਼ਰ ਰਹੇ ਹਾਂ। ਤੇ ਪੋਲੀਟੀਕਲੀ ਸਪੀਕਿੰਗ ਤੁਸੀਂ ਕਹਿ ਲਓ ਵੀ ਜਦੋਂ ਵੀ ਇਲੈਕਸ਼ਨ ਹੁੰਦੀ ਹੈ, ਹੁਣ ਵੀ ਦਾਸ ਇਲੈਕਸ਼ਨ ਵਿੱਚ ਖੜਾ ਹੈ, ਤੇ ਹੁਣ ਵੀ ਬੜੀਆਂ ਭਦੀਆਂ ਈਮੇਲ ਸਾਡੇ ਸੈਨੇਟਰਸ ਨੂੰ ਜਾ ਰਹੀਆਂ ਨੇ, ਤੇ ਕੁਝ ਉਹਨਾਂ ਨੇ ਸਾਡੇ ਇਵੈਂਟਸ ਸਨ ਜਿਹੜੇ ਫੰਡ ਰੇਜ਼ਿੰਗ ਇਵੈਂਟਸ, ਉਹ ਕੈਂਸਲ ਵੀ ਕਰਾਏ ਨੇ, ਇਹੀ ਕਹਿ ਕੇ ਵੀ ਇਹ ਜੀ ਖਾਲਿਸਤਾਨੀ ਨੇ, ਇਹ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ, ਇਹ ਜੀ ਟੈਰਰਿਜ਼ਮ ਦੇ ਨਾਲ ਇਹਨਾਂ ਦੇ ਲਿੰਕ ਨੇ। ਸੋ ਮੈਂ ਸਮਝਦਾ ਵੀ ਕੋਈ ਨਹੀਂ, ਅਸੀਂ ਪ੍ਰੀਪੇਅਰਡ ਹਾਂ, ਜੋ ਵੀ ਉਹਨਾਂ ਨੇ ਕਰਨਾ ਆਪਣੇ ਤਰੀਕੇ ਨਾਲ ਉਹ ਆਪਣੇ ਐਫਰਟਸ ਕਰਨ। ਅਸੀਂ ਚੜ੍ਹਦੀ ਕਲਾ ਵਿੱਚ ਹੀ ਰਹੇ ਹਾਂ, ਚੜ੍ਹਦੀ ਕਲਾ ਵਿੱਚ ਹੀ ਰਹਾਂਗੇ। ਤੇ ਅਗੇਨ ਬਈ ਜਿਹੜਾ ਖਾਲਸੇ ਦੀ ਤੇ ਫਤਿਹ ਹੋਣੀ ਹੈ, ਇਹਦੇ ਵਿੱਚ ਮੇਰੀ ਕੋਈ ਜੀ ਫਤਿਹ ਨਹੀਂ ਹੈ ਸਿੱਧੀ, ਮੈਂ ਤੁਹਾਨੂੰ ਗੱਲ ਦੱਸਾਂ। ਮੈਂ ਤਾਂ ਕੌਮ ਨੂੰ ਰਿਪਰੈਜ਼ੈਂਟ ਕਰ ਰਿਹਾ ਇਸ ਟਾਈਮ, ਕਿਉਂਕਿ ਮੈਂ ਹੀ ਚਾਹੁੰਦਾ ਜੀ ਵੀ ਸਾਡੀ ਕੌਮ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਹੋਏ, ਕਿਉਂਕਿ ਇਹ ਸਾਡਾ ਹੱਕ ਵੀ ਬਣਦਾ। ਅਸੀਂ ਇੱਥੇ ਦੇ ਟੈਕਸ ਪੇਅਰਸ ਹਾਂ, ਅਸੀਂ ਇੱਥੇ ਦੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ। ਤੇ ਜੇ ਕੋਈ ਵੀ ਕਮਿਊਨਿਟੀ ਇਹ ਕਰ ਰਹੀ ਹੈ, ਉਹ ਆਪਣੀ ਹਿਸਟਰੀ ਦੀ ਐਕਨੋਲੇਜਮੈਂਟ ਮੰਗਦੀ ਹੈ, ਤੇ ਉਹਨੂੰ ਮਿਲਣੀ ਚਾਹੀਦੀ ਹੈ। ਜੀ ਜੇ ਅਮਰੀਕਾ ਦਾ ਤੇ ਸਿਧਾਂਤ ਹੈ ਵੀ ਅਸੀਂ ਰਿਲੀਜੀਅਸ ਫਰੀडम ਨੂੰ ਵੀ ਮੁੱਖ ਰੱਖਿਆ ਕਨਸਟੀਟਿਊਸ਼ਨ ਦੇ ਵਿੱਚ, ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀਆਂ ਵੀ ਕੌਮਾਂ ਇੱਥੇ ਆਈਆਂ ਨੇ, ਪਹਿਲੀ ਗੱਲ ਤਾਂ ਅਮਰੀਕਾ ਦੀ ਸਰਕਾਰ ਨੇ ਮੰਨ ਲਿਆ ਵੀ ਸਿੱਖਾਂ ਨਾਲ ਜਾਤੀ ਹੋਈ ਹੈ, ਕਿਉਂਕਿ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਅਸਾਈਲਮ ਮਿਲੇ ਨੇ। ਤੇ ਜਦੋਂ ਵੀ ਜੀ ਤੁਹਾਡੀ ਕੌਮ ਨੂੰ ਏਡੀ ਵੱਡੀ ਗਿਣਤੀ ਦੇ ਵਿੱਚ ਅਸਾਈਲਮ ਮਿਲਣ, ਇਹਦਾ ਇਹ ਇੱਕ ਬੜਾ ਵੱਡਾ ਪ੍ਰਮਾਣ ਹੈ ਵੀ ਇੱਥੇ ਦਾ ਸਟੇਟ ਡਿਪਾਰਟਮੈਂਟ ਮੰਨਦਾ ਬਈ ਸਿੱਖ ਇੰਡੀਆ ਦੇ ਨਕਸ਼ੇ ਦੇ ਵਿੱਚ ਸੁਰੱਖਿਅਤ ਨਹੀਂ ਨੇ। ਤੇ ਹੁਣ ਉਹ ਇੱਕ ਜੀ ਐਕਸਟਰਾ ਸਟੈਪ ਪੱਟ ਰਹੇ ਨੇ, ਸਪੈਸ਼ਲੀ ਕਨੈਟੀਕਟ ਦੀ ਸਰਕਾਰ ਨੇ ਉਹ ਇੱਕ ਐਕਸਟਰਾ ਸਟੈਪ ਇਹ ਲਿਆ ਵੀ ਜਿਹੜੀ ਸਾਡੀ ਹਿਸਟਰੀ ਹੈ, ਸਾਡਾ ਇੱਕ ਨੈਰੇਟਿਵ ਹੈ, ਉਹਦੇ ਉੱਤੇ ਵੀ ਮੋਹਰ ਲਾਈ ਹੈ। ਜੀ ਸੋ ਇਹ ਇੱਕ ਜੀ ਮੈਂ ਸਮਝਦਾ ਵੀ ਬੜੀ ਵੱਡੀ ਕੌਮ ਦੀ ਪ੍ਰਾਪਤੀ ਹੈ, ਕੋਈ ਕਨੈਟੀਕਟ ਦੇ ਇਕੱਲੇ ਸਿੱਖਾਂ ਦੀ ਪ੍ਰਾਪਤੀ ਨਹੀਂ, ਜਾਂ ਅਮਰੀਕਾ ਦੇ ਸਿੱਖਾਂ ਦੇ ਪ੍ਰਾਪਤੀ ਨਹੀਂ। ਇਹ ਇੱਕ ਮਾਡਲ ਬਣਿਆ ਵੀ ਨੋ ਮੈਟਰ ਵੇ ਯੂ ਲਿਵ, ਬਈ ਤੁਹਾਡੀ ਤਾਦਾਦ ਜਿੰਨੀ ਮਰਜ਼ੀ ਥੋੜੀ ਹੋਵੇ ਵੱਧ ਹੋਵੇ, ਇਹ ਸਾਰੀਆਂ ਚੀਜ਼ਾਂ ਪੋਸੀਬਲ ਨੇ। ਜੇ ਕਨੈਟੀਕਟ ਦੇ ਵਿੱਚ ਪੋਸੀਬਲ ਨੇ ਤੇ ਸਾਰੇ ਪਾਸੇ ਪੋਸੀਬਲ ਨੇ। ਤੇ ਜੀ ਇਹਦੇ ਬਿਲਕੁਲ ਲਈ ਕੁਝ ਗੁੱਡ ਨਿਊਜ਼ ਇਹ ਵੀ ਨੇ ਸਾਡੇ ਕੋਲ, ਬਈ ਸਾਡੀ ਪਹਿਲੀ ਸਟੇਟ ਬਣੀ ਜਿਹਨੇ ਕਿ ਲਾਅ ਪਾਸ ਕੀਤਾ 1984 ਦੇ ਬਾਬਤ। ਉਸ ਤੋਂ ਬਾਅਦ ਜੀ ਗਵਰਨਰ ਨੇ ਜੂਨ ਦੇ ਮਹੀਨੇ ਨੂੰ ਰੈਕੋਗਨਾਈਜ਼ ਕੀਤਾ ਐਜ਼ ਅ ਸਿੱਖ ਮੈਮੋਰੀਅਲ ਮੰਥ। ਤੇ ਉਹਨਾਂ ਨੇ ਜੀ ਆਪਣੀ ਸਟੇਟਮੈਂਟ ਵਿੱਚ ਲਿਖਿਆ ਵੀ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹ ਇੱਕ ਜੀ ਇਲੀਗਲ ਐਕਸ਼ਨ ਸੀ ਇੰਡੀਆ ਵੱਲੋਂ। ਜੀ ਨਹੀਂ ਇਹ ਬੜਾ ਰਿਮਾਰਕੇਬਲ ਕੰਮ ਆ ਤੁਹਾਡਾ, ਕਿਉਂਕਿ ਜਦੋਂ ਜੈਨੋਸਾਈਡ ਦੀ ਵੀ ਕੈਂਪੇਨ ਦੀ ਆਪਾਂ ਗੱਲ ਕਰਦੇ ਆ ਨਾ, ਤੇ ਸਿੱਖ ਥੋੜਾ ਜਿਹਾ ਸ਼ਾਏ ਹੋ ਜਾਂਦੇ ਸੀ ਜੂਨ ਦੇ ਮਹੀਨੇ ਨੂੰ ਇਨਕਲੂਡ ਕਰਨ ਤੇ, ਉਹ ਨਵੰਬਰ ਤੋਂ ਗੱਲ ਸ਼ੁਰੂ ਕਰਦੇ ਸੀ। ਪਰ ਆ ਜਿਹੜਾ ਨਾ ਅਸਲ ਜਿਹੜਾ ਮੁੱਦਾ ਸ਼ੁਰੂ ਕਿੱਥੋਂ ਹੋਇਆ, ਇਹਦਾ ਬੈਕਗ੍ਰਾਉਂਡ ਕੀ ਹੈ, ਜੂਨ 84 ਤੇ ਗੱਲ ਜਿਹੜੀ ਆ ਇਹ ਅਪੜਦੀ ਆ। ਸੋ ਇਹ ਵੀ ਇੱਕ ਜਿਹੜੀ ਤੁਹਾਡੀ ਪ੍ਰਾਪਤੀ ਆ, ਤੇ ਕੌਮ ਦੇ ਲਈ ਇੱਕ ਵੱਡੀ ਸੇਵਾ ਤੁਹਾਡੀ ਕਿ ਤੁਸੀਂ ਜਿਹੜਾ ਜੂਨ ਦਾ ਮਹੀਨਾ ਉਹ ਐਜ਼ ਏ ਜਿਹੜਾ ਸਿੱਖ ਮੰਥ ਜਿਹੜਾ ਉਹ ਰੈਕੋਗਨਾਈਜ਼ ਹੋਇਆ, ਕਿਉਂਕਿ ਸਾਡੀ ਨਸਲਕੁਸ਼ੀ ਦੀ ਸ਼ੁਰੂਆਤ ਤੋਂ ਇਹ ਮਹੀਨਾ ਜਿਹੜਾ ਇਹ ਜੁੜਿਆ ਹੋਇਆ। ਸੋ ਦਰਸ਼ਕੋ, ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਦਿਲ ਦੀਆਂ ਗੱਲਾਂ। ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ, ਮੇਰੇ ਨਾਲ ਅੱਜ ਮਹਿਮਾਨ ਨੇ ਸਰਦਾਰ ਸਵਰਨਜੀਤ ਸਿੰਘ ਖਾਲਸਾ, ਜਿਹੜੇ ਕਾਉਂਸਲਰ ਨੇ ਸਿਟੀ ਆਫ ਨਾਰਵਿਕ ਦੇ ਵਿੱਚ, ਤੇ ਹੁਣ ਮੇਅਰ ਦੀ ਇਲੈਕਸ਼ਨ ਵੀ ਲੜਨ ਜਾ ਰਹੇ ਆ। ਤੇ ਇਹਨਾਂ ਦੀ ਜਿਹੜੀ ਪ੍ਰਾਪਤੀਆਂ ਨੇ, ਇਹਨਾਂ ਦਾ ਜਿਹੜਾ ਸਫ਼ਰ ਹੈ ਇਹ ਪੋਲੀਟੀਕਲ, ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਤੇ ਨਾਲ ਇਹ ਸਿੱਖ ਕੌਮ ਦੇ ਜਿਹੜੇ ਕੰਮ ਨੇ, ਜਿਹੜੀਆਂ ਚੁਣੌਤੀਆਂ ਨੇ ਅਮਰੀਕਾ ਭਰ ਦੇ ਵਿੱਚ, ਉਹਨਾਂ ਨੂੰ ਬੜਾ ਚੈਲੰਜਿੰਗ ਢੰਗ ਦੇ ਨਾਲ ਫੇਸ ਕਰ ਰਹੇ ਨੇ, ਉਹਨਾਂ ਦੇ ਕੰਮ ਕਰ ਰਹੇ ਨੇ। ਸੋ ਬਹੁਤ ਵੱਡੀ ਇਹਨਾਂ ਦੀ ਸੇਵਾ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਟੀਵੀ 84 ਤੋਂ, ਸਾਨੂੰ IPTV ਬਾਕਸਿਸ ਨੇ ਜਿੰਨੇ, ਉਹਨਾਂ ਤੇ ਵੇਖ ਸਕਦੇ ਹੋ। ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆਪਣੇ ਪ੍ਰੋਵਾਈਡਰ ਨਾਲ ਗੱਲ ਕਰੋ ਕਿ ਉਹ ਨਵਾਂ ਲਿੰਕ ਸਾਡੇ ਕੋਲੋਂ ਲੈ ਲੈਣ।
ਤਾਂ ਕਿ ਜਿਹੜਾ ਤੁਹਾਨੂੰ ਉਹ ਕਲੀਅਰ ਹੋ ਸਕੇ। ਕੁਛ ਇੱਕ ਦੋ ਪ੍ਰੋਵਾਈਡਰਸ ਦੇ ਵੱਲੋਂ ਇਹ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਕਿ ਕੋਈ ਪੁਰਾਣਾ ਲਿੰਕ ਆ ਉਹਨਾਂ ਕੋਲ ਤੇ ਉਹ ਹਾਈ ਡੈਫੀਨੇਸ਼ਨ ਕੁਆਲਿਟੀ ਦੇ ਵਿੱਚ ਫਿੱਟ ਨਹੀਂ ਹੁੰਦਾ, ਜਿਹਦੇ ਕਰਕੇ ਇਹ ਪ੍ਰੋਬਲਮਸ ਆ ਰਹੀਆਂ ਨੇ। ਸੋ ਤੁਸੀਂ ਜ਼ਰੂਰ ਜਿਹੜਾ ਇਸ ਦੇ ਉੱਤੇ ਸਾਡਾ ਸਹਿਯੋਗ ਕਰ ਸਕਦੇ ਹੋ। ਔਰ ਇਹਦੇ ਨਾਲ ਨਾਲ ਮੇਰੀ ਬੇਨਤੀ ਵੀ ਹੈ, ਜੇ ਤੁਸੀਂ ਸਾਨੂੰ ਜਿਹੜਾ WhatsApp ਤੇ ਵੀ ਕਾਲ ਕਰ ਸਕਦੇ ਹੋ ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਲਈ। 514 476 8484 5144768484। ਜੇ ਸਟੂਡੀਓ 'ਚ ਤੁਸੀਂ ਗੱਲਬਾਤ ਸਾਡੇ ਨਾਲ ਕਰਨੀ ਹੈ, ਕੋਈ ਸੁਝਾਅ ਦੇਣਾ, ਤਾਂ ਤੁਸੀਂ ਗੱਲ ਕਰ ਸਕਦੇ ਹੋ। ਤੇ ਜੇ ਤੁਸੀਂ ਸਾਨੂੰ ਜਿਹੜਾ YouTube ਤੇ ਜਾਂ Facebook ਤੇ ਲਾਈਵ ਦੇਖ ਰਹੇ ਹੋ ਤਾਂ ਪ੍ਰੋਗਰਾਮ ਨੂੰ ਸ਼ੇਅਰ ਕਰੋ ਤਾਂ ਕਿ ਇਹ ਗੱਲਬਾਤ ਜਿਹੜੀ ਆ ਇਹ ਅੱਗੇ ਪਹੁੰਚਾਈ ਜਾ ਸਕੇ। ਸੋ ਗੱਲਬਾਤ ਜਿਹੜੀ ਆਪਾਂ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ ਜੀ। 1 ਵਜੇ ਤੱਕ ਆਪਣਾ ਜਿਹੜਾ ਇਹ ਸਾਥ ਬਣਿਆ ਰਹਿਣਾ। ਸੋ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਕਾਲ ਜਿਹੜਾ ਇੰਟਰਪ੍ਰੀਟਰ ਸਰਵਿਸਿਜ਼ ਮੌਂਟਰੀਅਲ ਤੋਂ। ਕੈਨੇਡਾ ਦੇ ਵਿੱਚ ਤੁਸੀਂ ਕੋਈ ਵੀ ਤੁਹਾਡਾ ਅਸਾਈਲਮ ਕੇਸ ਆ ਉਹਨੂੰ ਹੈਂਡਲ ਕਰਨਾ, ਉਹਦੇ ਲਈ ਤੁਹਾਨੂੰ ਕੋਈ ਫਾਰਮ ਪੇਪਰ ਵਰਕ ਭਰਨ ਦੀ ਲੋੜ ਆ, ਜਾਂ ਫਿਰ ਤੁਸੀਂ ਕੋਈ ਸਪਾਂਸਰਸ਼ਿਪ ਬਣਵਾਉਣੀ ਚਾਹੁੰਦੇ ਹੋ, ਕੋਈ ਹੋਰ ਤੁਹਾਡਾ ਕੋਈ ਜਿਹੜਾ ਕੋਈ ਪੇਪਰ ਵਗੈਰਾ ਫਿਲ ਕਰਨ ਦੀ ਗੱਲ ਆ, ਕੋਈ PR ਦੀ ਐਪਲੀਕੇਸ਼ਨ ਜਾਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦਾ, ਪਾਸਪੋਰਟ ਦੀ, ਉਹਦੇ 'ਚ ਤੁਹਾਡੀ ਮਦਦ ਕਰ ਸਕਦੇ ਨੇ। 514 770 7465 ਇਹਨਾਂ ਨੂੰ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਇਹ ਤੁਹਾਨੂੰ ਜ਼ਰੂਰ ਕੰਟੈਕਟ ਕਰਨਗੇ। ਸੋ ਸਰਦਾਰ ਸਵਰਨਜੀਤ ਸਿੰਘ ਜੀ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਪੋਲੀਟੀਕਲ ਦੀ, ਤੁਸੀਂ ਦੱਸਿਆ ਕਿ ਕਿਵੇਂ ਇਸ ਗੱਲ ਨੂੰ ਤੁਸੀਂ ਅੱਗੇ ਵਧਾਇਆ। ਸੋ ਹੁਣ ਤੱਕ ਜੇ ਤੁਸੀਂ ਹਾਈਲਾਈਟ ਕਰਨਾ ਹੋਵੇ ਆਪਣੇ ਕੀਤੇ ਹੋਏ ਸਿਟੀ ਦੇ ਵਿੱਚ ਕੰਮਾਂ ਨੂੰ, ਕਿ ਉਹ ਕਿਹੜੇ ਕੰਮ ਨੇ ਜਿਹੜੇ ਤੁਸੀਂ ਸਿਟੀ ਦੀ ਬਿਹਤਰੀ ਲਈ ਕੀਤੇ ਨੇ, ਔਰ ਉਹਦੇ ਨਾਲ ਸਿੱਖ ਕੌਮ ਦੀ ਜਿਹੜੀ ਆਵਾਜ਼ ਆ ਉਹ ਕਿੱਥੇ ਤੱਕ ਪਹੁੰਚੀ ਆ, ਤੇ ਸਿਟੀ ਦੇ ਵਿੱਚ ਖਾਸ ਕਰਕੇ ਕਨੈਕਟਿਕਟ ਸਟੇਟ ਦੇ ਵਿੱਚ ਤੁਸੀਂ ਕਿਹੜੇ ਉਪਰਾਲੇ ਕੀਤੇ ਆ ਜਿਹਦੇ ਨਾਲ ਸਿੱਖ ਕੌਮ ਦੀ ਜਿਹੜੀ ਆਵਾਜ਼ ਆ ਉਹ ਬੁਲੰਦੀ ਦੇ ਉੱਤੇ ਪਹੁੰਚੇ ਜੀ? ਬਿਲਕੁਲ ਜੀ, ਇਹ ਗੁੱਡ ਸਵਾਲ ਹੈ ਤੁਹਾਡਾ, ਕਿਉਂਕਿ ਜਦੋਂ ਅਸੀਂ ਇਸ ਪੋਜੀਸ਼ਨ ਵਿੱਚ ਬੈਠਦੇ ਹਾਂ ਨਾ ਜੀ, ਉਦੋਂ ਫਿਰ ਸਾਨੂੰ ਸਾਰਿਆਂ ਲਈ ਕੰਮ ਕਰਨੇ ਪੈਂਦੇ ਨੇ, ਆਲ ਅਕ੍ਰੋਸ ਦਾ ਬੋਰਡ। ਤੇ ਅਸੀਂ ਕੋਈ ਭੇਦਭਾਵ ਨਹੀਂ ਕਰ ਸਕਦੇ ਵੀ ਇੱਕ ਲਈ ਕਰੀਏ ਤੇ ਦੂਜੇ ਲਈ ਨਾ ਕਰੀਏ। ਪਰ ਕੁਝ ਜਿਹੜੇ ਇੰਪੋਰਟੈਂਟ ਕੰਮ ਇੱਕ ਤੇ ਹੁੰਦੇ ਨੇ ਇਕਨੋਮਿਕ ਡਿਵੈਲਪਮੈਂਟ ਦੇ ਕਾਰਜ, ਉਹ ਤਾਂ ਕਰਨੇ ਹੀ ਹੁੰਦੇ ਨੇ ਐਜ਼ ਅ ਕਾਉਂਸਲ ਮੈਂਬਰ ਅਸੀਂ। ਤੇ ਜਿਹੜੀਆਂ ਵੱਖਰੀਆਂ ਕਮੇਟੀ ਅਸਾਈਨਮੈਂਟਸ ਸਾਨੂੰ ਮਿਲਦੀਆਂ ਨੇ ਉਹਨਾਂ 'ਚ ਵੀ ਸਾਨੂੰ ਪਾਰਟਿਸਿਪੇਟ ਕਰਨਾ ਪੈਂਦਾ ਹੈ। ਦਾਸ ਜਿਹੜਾ ਪਬਲਿਕ ਪਾਰਕਿੰਗ ਕਮਿਸ਼ਨ ਵਿੱਚ ਵੀ ਸਰਵ ਕਰ ਰਿਹਾ, ਪਬਲਿਕ ਵਰਕਸ ਕਮੇਟੀ 'ਚ ਵੀ ਸਰਵ ਕਰ ਰਿਹਾ, ਇੱਕ ਬੋਰਡ ਆਫ ਐਜੂਕੇਸ਼ਨ ਤੇ ਸਿਟੀ ਕਾਉਂਸਲ ਦੀ ਸਾਂਝੀ ਕਮੇਟੀ ਹੁੰਦੀ ਹੈ ਐਡਹੌਕ ਕਮੇਟੀ, ਉਹਦੇ 'ਚ ਵੀ ਸਰਵ ਕਰ ਰਿਹਾ। ਤੇ ਲੰਬਾ ਸਫ਼ਰ ਹੈਗਾ 15 ਸਾਲਾਂ ਦਾ। ਪਰ ਹੁਣ ਰੀਸੈਂਟਲੀ ਕਹਿ ਲਓ ਬਈ ਕੁਝ ਪਹਿਲੇ ਮੈਂ ਤੁਹਾਨੂੰ ਸਿਟੀ ਨਾਲ ਰਿਲੇਟਡ ਆਪਣੇ ਦੱਸ ਦਿੰਦੇ ਆ ਗੱਲਾਂ। ਬਈ ਇੱਕ ਤੇ ਸਾਡੇ ਕੋਲ ਇੱਥੇ ਬੜਾ ਸੋਹਣਾ ਵਾਟਰ ਫਰੰਟ ਹੈਗਾ, ਸੋ ਉਹਦੇ ਵਿੱਚ ਜਿਹੜੀ ਇਕਨੋਮਿਕ ਡਿਵੈਲਪਮੈਂਟ ਹੈ ਉਹਨੂੰ ਅਸੀਂ ਕਰ ਰਹੇ ਹਾਂ ਪ੍ਰਮੋਟ। ਬਈ ਜਿਹੜੇ ਸਾਡੇ ਵਾਟਰ ਫਰੰਟਸ ਨੇ ਉੱਥੇ ਰੈਸਟੋਰੈਂਟਸ ਵੀ ਆਉਣ, ਉੱਥੇ ਬੋਟ ਲਾਂਚ ਵੀ ਬਣਨ, ਸੋ ਉਹਦੇ ਤੇ ਕੰਮ ਚੱਲ ਰਿਹਾ। ਦੂਸਰਾ ਜਿਹੜਾ ਡਾਊਨਟਾਊਨ ਹੈ, ਡਾਊਨਟਾਊਨ ਦੇਖੋ ਤਾਂ ਹੀ ਤੁਹਾਡਾ ਪ੍ਰਫੁੱਲਤ ਹੋ ਸਕਦਾ, ਕੋਈ ਵੀ ਡਾਊਨਟਾਊਨ ਹੋਵੇ, ਜੇ ਉੱਥੇ ਹਾਊਸਿੰਗ ਹੋਏਗੀ ਤੁਹਾਡੇ ਕੋਲ। ਜੇ ਹਾਊਸਿੰਗ ਹੋਏਗੀ ਤਾਂ ਲੋਕੀ ਉੱਥੇ ਰਹਿਣਗੇ, ਜੇ ਲੋਕੀ ਉੱਥੇ ਵਸਣਗੇ ਤੇ ਆਟੋਮੈਟਿਕਲੀ ਸਟੋਰ ਫਰੰਟਸ ਵੀ ਓਪਨ ਹੋਣਗੇ, ਬਿਜ਼ਨਸਿਸ ਓਪਨ ਹੋਣਗੇ, ਲੋਕਲ ਰੈਸਟੋਰੈਂਟ ਸਪੋਰਟ ਹੋਣਗੇ, ਸੋ ਲੋਕਲ ਜਿਹੜੀਆਂ ਆਰਟ ਗੈਲਰੀਜ਼ ਨੇ ਉਹ ਵੀ ਸਪੋਰਟ ਹੋਣਗੀਆਂ। ਸੋ ਇੱਕ ਕੰਮ ਸਾਡਾ ਇਹ ਚੱਲ ਰਿਹਾ, ਸਟੇਟ ਦੇ ਨਾਲ ਮਿਲ ਕੇ ਅਸੀਂ ਫੰਡਿੰਗ ਲੈ ਰਹੇ ਹਾਂ ਨੌਰਵਿਚ ਦੇ ਵਿੱਚ, ਤਾਂ ਜੋ ਡਿਵੈਲਪਰਸ ਇੱਥੇ ਆਉਣ ਤੇ ਜਿਹੜੀਆਂ ਪੁਰਾਣੀਆਂ ਕੁਝ ਮਿੱਲਾਂ ਸਾਡੇ ਕੋਲ ਪਈਆਂ ਨੇ ਉਹਨਾਂ ਨੂੰ ਟ੍ਰਾਂਸਫਾਰਮ ਕੀਤਾ ਜਾਵੇ ਇਨਟੂ ਮਿਕਸ ਯੂਜ਼ ਡਿਵੈਲਪਮੈਂਟ। ਸੋ ਉਹ ਇੱਕ ਬੜਾ ਵੱਡਾ ਇੰਪੋਰਟੈਂਟ ਕੰਮ ਹੈ। ਤੀਸਰਾ, ਅਸੀਂ ਇੱਥੇ ਬੜਾ ਵੱਡਾ ਇੱਕ ਬਿਜ਼ਨਸ ਪਾਰਕ ਬਣ ਰਿਹਾ ਨੌਰਵਿਚ ਦੇ ਵਿੱਚ, ਜਿੱਥੇ ਅਸੀਂ ਚਾਹੁੰਦੇ ਹਾਂ ਮੈਨੂਫੈਕਚਰਿੰਗ ਕੰਪਨੀਜ਼ ਆਪਣੇ ਪਲਾਂਟਸ ਲਗਾਉਣ। ਕਿਉਂਕਿ ਜਦੋਂ ਵੀ ਮੈਨੂਫੈਕਚਰਿੰਗ ਆਉਂਦੀ ਹੈ, ਸਭ ਤੋਂ ਪਹਿਲੇ ਤੇ ਉਹ ਇੱਕ ਪੋਜ਼ਿਟਿਵਿਟੀ ਲੈ ਕੇ ਆਉਂਦੀ ਹੈ ਇਨ ਦਾ ਕੈਸ਼ ਫਲੋ ਆਫ ਦਾ ਟਾਊਨ, ਕਿਉਂਕਿ ਜਿਹੜਾ ਰੈਵਨਿਊ ਹੁੰਦਾ ਉਹ ਪੋਜ਼ਿਟਿਵ ਰੈਵਨਿਊ ਹੁੰਦਾ, ਉਹਦੇ ਨਾਲ ਨੋ ਸਟ੍ਰਿੰਗਸ ਅਟੈਚ। ਪਲੱਸ ਜਿਹੜੀਆਂ ਜੌਬ ਕ੍ਰੀਏਸ਼ਨ ਹੁੰਦੀ ਹੈ ਉਹ ਵੀ ਇੱਕ ਬੜਾ ਇੰਪੋਰਟੈਂਟ ਫੈਕਟਰ ਹੁੰਦਾ ਕਿਸੇ ਵੀ ਸਿਟੀ ਲਈ। ਸੋ ਕੁਝ ਕੰਮ ਤਾਂ ਇਹ ਜਿਹੜੇ ਸਾਡੇ ਔਨਗੋਇੰਗ ਚੱਲ ਰਹੇ ਨੇ। ਇਸ ਤੋਂ ਇਲਾਵਾ ਕਹਿ ਲਓ ਵੀ ਜਿਹੜਾ ਅਸੀਂ ਡਿਵਰਸਿਟੀ ਨੂੰ ਆਪਣੀ ਰੈਕੋਗਨਾਈਜ਼ ਕਰਨ ਦੇ ਲਈ ਕੁਝ ਉਪਰਾਲੇ ਕੀਤੇ ਨੇ, ਉਹ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਵੀ ਇੱਥੇ ਦੇ ਭਾਵੇਂ ਸਕੂਲ ਡਿਸਟ੍ਰਿਕਟ ਹੋਵੇ ਤੇ ਭਾਵੇਂ ਸਿਟੀ ਦੀ ਵੈਬਸਾਈਟ ਹੋਵੇ, 100 ਭਾਸ਼ਾਵਾਂ ਦੇ ਵਿੱਚੋਂ ਵੈਬਸਾਈਟ ਚੱਲਦੀ ਹੈ। ਉਸ ਤੋਂ ਇਲਾਵਾ ਸਕੂਲ ਦੇ ਵਿੱਚੋਂ ਮੈਨੂੰ ਪੰਜਾਬੀ ਦੇ ਵਿੱਚ ਈਮੇਲਾਂ ਆਉਂਦੀਆਂ ਨੇ ਜੀ। ਅਜੇ ਸਿੱਖਾਂ ਦੀ ਕੋਈ ਬਹੁਤੀ ਵੱਡੀ ਇੱਥੇ ਆਬਾਦੀ ਨਹੀਂ ਹੈਗੀ, ਪਰ ਉਹ ਜੇ ਮੈਨੂੰ ਪੰਜਾਬੀ ਚਾਹੁੰਦੀ ਹੈ, ਜੇ ਕੋਈ ਹਿੰਦੀ ਚਾਹੁੰਦਾ ਉਹਨੂੰ ਹਿੰਦੀ 'ਚ ਵੀ ਆਏਗੀ। ਫਿਰ ਇਸ ਤੋਂ ਇਲਾਵਾ ਇੱਕ ਤਾਂ ਅਸੀਂ ਇਹ ਜਿਹੜਾ ਟਰਾਂਸਲੇਸ਼ਨ ਸਰਵਿਸਿਜ਼ ਦਾ ਕੰਮ ਕੀਤਾ, ਕਿਉਂਕਿ ਇਹ ਹਰ ਚੀਜ਼ ਫੰਡਿੰਗ ਮੰਗਦੀ ਹੈ।
ਫਿਰ ਅਸੀਂ ਵੈਲਕਮ ਸਾਈਨ 24 ਭਾਸ਼ਾਵਾਂ ਦੇ ਵਿੱਚ ਇੱਥੇ ਲਗਾਏ, ਜਿਨ੍ਹਾਂ ਨੂੰ ਲੀਡ ਅਸੀਂ ਕੀਤਾ ਸੀ। ਸਭ ਤੋਂ ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਪੰਜਾਬੀ ਵਿੱਚ। ਤੁਹਾਡੇ ਸਰੀ ਤੇ ਬੜੇ ਸਾਈਨ ਦੇਖਣ ਨੂੰ ਮਿਲ ਜਾਂਦੇ ਨੇ ਇੱਦਾਂ ਦੇ, ਪਰ ਨਾਰਵਿਚ ਸ਼ਹਿਰ ਦੇ ਵਿੱਚ ਐਂਟਰੈਂਸ ਤੇ ਵੀ ਲੱਗੇ ਨੇ, ਸਿਟੀ ਹਾਲ ਦੇ ਬਾਹਰ ਵੀ, ਡਾਡ ਸਟੇਡੀਅਮ ਦੇ ਬਾਹਰ ਵੀ, ਹਸਪੀਟਲਾਂ ਦੇ ਬਾਹਰ ਵੀ, ਸਕੂਲਾਂ ਦੇ ਬਾਹਰ ਵੀ, ਤੇ ਨਾਲ 24 ਭਾਸ਼ਾਵਾਂ ਹੋਰ ਵੀ ਲਿਖੀਆਂ ਨੇ ਵੀ ਕੋਈ ਜਿਹੜੇ ਸਿੱਖ ਨੇ, ਜਦੋਂ ਸਿੱਖਾਂ ਨੇ ਕੋਈ ਵੀ ਕੰਮ ਕਰਨਾ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਜੇ ਸਿੱਖਾਂ ਦਾ ਰਾਜ ਵੀ ਆਇਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਕੈਬਨਿਟ ਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਫ੍ਰੈਂਚ ਜਨਰਲ ਵੀ ਸਨ, ਸਾਰਿਆਂ ਨੂੰ ਇੱਕ ਮਾਣਤਾਣ ਮਿਲਿਆ, ਰਿਪਰੈਜ਼ੈਂਟੇਸ਼ਨ ਮਿਲੀ। ਸੋ ਇਹ ਚੀਜ਼ਾਂ ਮਤਲਬ ਸਾਨੂੰ ਕਹਿ ਲਓ ਵੀ ਸਾਡੀ ਹਿਸਟਰੀ ਚੋਂ ਹੀ ਇੰਸਪੀਰੇਸ਼ਨ ਆਉਂਦੀ ਹੈ। ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਲਓ, ਜਾਂ ਦਰਬਾਰ ਸਾਹਿਬ ਦੀ ਨੀਂਹ ਰੱਖਣ ਦਾ ਸਾਈਂ ਮੀਆਂ ਮੀਰ ਜੀ ਦੀ ਗੱਲ ਦੇਖ ਲਓ। ਸੋ ਇਹ ਜਿਹੜੀ ਡਿਵਰਸਿਟੀ ਨੂੰ ਇੱਕ ਚੰਗੀ ਚੀਜ਼ ਮੰਨਣਾ ਤੇ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ, ਉਹ ਜਿਹੜੀ ਗੁੜਤੀ ਹੈ ਸਾਨੂੰ ਆਪਣੇ ਇਤਿਹਾਸ 'ਚੋਂ ਹੀ ਮਿਲ ਰਹੀ ਹੈ। ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਕੰਮਾਂ 'ਚ ਉਹ ਚੀਜ਼ ਰਿਫਲੈਕਟ ਵੀ ਕਰੇ, ਬਈ ਜਿਹੜੇ ਸਿੱਖ ਨੇ ਜੇ ਉਹ ਗਵਰਨੈਂਸ ਵਿੱਚ ਆਉਂਦੇ ਨੇ, ਠੀਕ ਹੈ ਨਾ, ਤੇ ਉਹ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਗੇ। ਭਾਵੇਂ ਤੇ ਉਹ ਗਵਰਨੈਂਸ ਹੋਵੇ ਲੋਕਲ ਪੱਧਰ ਤੇ, ਭਾਵੇਂ ਸਟੇਟ ਪੱਧਰ ਤੇ, ਭਾਵੇਂ ਫੈਡਰਲ ਲੈਵਲ ਤੇ, ਭਾਵੇਂ ਉਹ ਗਵਰਨੈਂਸ ਪੰਜਾਬ ਵਿੱਚ ਹੋਵੇ ਤੇ ਭਾਵੇਂ ਹੋਵੇ ਨਾਰਵਿਚ ਵਰਗੇ ਸ਼ਹਿਰ ਕਨੈਟੀਕਟ ਦੇ ਵਿੱਚ। ਅਸੀਂ ਜਿੱਥੇ ਵੀ ਸਿੱਖ ਜਿਹੜੇ ਗੁਰੂ ਨੂੰ ਮੰਨਦੇ ਨੇ ਉਹ ਗਵਰਨੈਂਸ ਵਿੱਚ ਆਣਗੇ, ਉਹ ਸਾਰਿਆਂ ਨੂੰ ਹੀ ਨਾਲ ਲੈ ਕੇ ਚੱਲਣਗੇ ਤੇ ਸਾਰਿਆਂ ਦੇ ਫਾਇਦੇ ਦੀ ਗੱਲ ਕਰਨਗੇ। ਸੋ ਕੁਝ ਤੇ ਇਹ ਸਾਡੇ ਕੰਮ ਚੱਲ ਰਹੇ ਨੇ। ਇਸ ਤੋਂ ਇਲਾਵਾ ਸਿਟੀ ਕਾਉਂਸਲ ਦੇ ਵਿੱਚ 53 ਡਿਫਰੈਂਟ ਕਲਚਰਲ ਡੇਜ਼ ਨੂੰ ਅਸੀਂ ਰੈਜ਼ੋਲੂਸ਼ਨ ਪਾ ਕੇ ਰੈਕੋਗਨਾਈਜ਼ ਕੀਤਾ, ਜਿਹਦੇ ਵਿੱਚ ਸਿੱਖਾਂ ਦੇ ਵੀ ਦਿਨ ਤਿਉਹਾਰ ਨੇ ਤੇ ਹੋਰ ਕੰਟਰੀਆਂ ਦੇ ਲੋਕਾਂ ਦੇ ਵੀ ਦਿਨ ਤਿਉਹਾਰ ਨੇ। ਤੁਸੀਂ ਸਾਡੀ ਸਕੂਲ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ, ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ, ਸਿੱਖ ਮੈਮੋਰੀਅਲ ਮੰਥ, ਸਿੱਖ ਫਲੈਗ ਡੇ, ਜੋ ਕਿ 11 ਮਾਰਚ 1783 ਅਸੀਂ ਸਾਰੇ ਜਾਣਦੇ ਹਾਂ ਕਿ ਹਿਸਟੋਰੀਕਲ ਡੇ ਹੈ ਸਿੱਖਾਂ ਲਈ, ਬਈ ਬਾਬਾ ਬਘੇਲ ਸਿੰਘ ਜੀ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚੜਾਏ ਸੀ। ਉਹ ਦਿਨ ਨੂੰ ਵੀ ਸਾਡੀ ਸਟੇਟ ਨੇ ਮਾਨਤਾ ਦਿੱਤੀ ਐਜ਼ ਸਿੱਖ ਫਲੈਗ ਨਿਸ਼ਾਨ ਸਾਹਿਬ ਡੇ। ਤੇ ਉਹਦੇ ਬਾਬਤ ਪ੍ਰੋਗਰਾਮ ਅਸੀਂ ਗੁਰਦੁਆਰਿਆਂ 'ਚ ਵੀ ਕੀਤੇ, ਜੋ ਕਿ ਇੱਥੇ ਦੇ ਲੀਡਰਸ ਨੇ ਆ ਕੇ ਅਟੈਂਡ ਵੀ ਕੀਤੇ, ਤੇ ਗਵਰਨਰ ਨੇ ਬੋਲ ਕੇ ਮੈਸੇਜ ਦਿੱਤਾ ਨਿਸ਼ਾਨ ਸਾਹਿਬ ਦੇ ਉੱਤੇ, ਨਿਸ਼ਾਨ ਸਾਹਿਬ ਦੀ ਇੰਪੋਰਟੈਂਸ ਦੇ ਉੱਤੇ। ਤੇ ਉਹ ਸਮਾਂ ਹੈਗਾ ਜਦੋਂ ਪੈਰਲਲੀ ਉੱਥੇ ਦੀਪ ਸਿੱਧੂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਵਾਲਾ ਕੰਮ ਹੋਇਆ, ਤੇ ਇੰਨਾ ਨੈਗੇਟਿਵ ਵੇ ਦੇ ਵਿੱਚ ਇੰਡੀਆ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਲੈ ਕੇ ਪ੍ਰਚਾਰ ਕੀਤਾ ਗਿਆ, ਤੇ ਪੈਰਲਲੀ ਅਸੀਂ ਇੱਥੇ ਪੋਜ਼ਿਟਿਵ ਤਰੀਕੇ ਨਾਲ ਆਪਣੀ ਗੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਤੋਂ ਇਲਾਵਾ ਜਿਹੜੇ ਇੰਪੋਰਟੈਂਟ ਕਲਚਰਲ ਡੇਜ਼ ਨੇ ਉਹ ਮਨਾਏ ਗਏ। ਤੇ ਹੁਣ ਵੀ ਪਿੱਛੇ ਅਸੀਂ ਜਿਹੜੀਆਂ ਪਿੱਛੇ ਤੁਹਾਡੇ ਫੋਟੋਆਂ ਆ ਰਹੀਆਂ ਨੇ, ਉਹ ਰੀਸੈਂਟ ਇਵੈਂਟ ਹੋਇਆ ਸਾਡਾ, ਬਈ ਨਿਸ਼ਾਨ ਸਾਹਿਬ ਜਿਹੜੇ ਨੇ ਸਿਟੀ ਹਾਲ ਦੇ ਬਾਹਰ ਵੀ ਚਲਾਏ ਗਏ। ਤੇ ਮੰਥ ਆਫ ਜੂਨ ਨੂੰ ਅਗੇਨ ਸਿਟੀ ਨੇ ਵੀ ਰੈਕੋਗਨਾਈਜ਼ ਕੀਤਾ ਐਜ਼ ਅ ਸਿੱਖ ਮੈਮੋਰੀਅਲ ਮੰਥ। ਜਿਹੜੀ ਸਟੇਟ ਅਸੈਂਬਲੀ ਹੈ ਉਹਨੇ ਸਾਈਟੇਸ਼ਨ ਦੇ ਕੇ ਇਸ ਚੀਜ਼ ਨੂੰ ਨਵਾਜਿਆ, ਸੈਕਟਰੀ ਆਫ ਦਾ ਸਟੇਟ ਨੇ ਵੀ ਵਿੱਚ ਆਪਣੀ ਭੂਮਿਕਾ ਨਿਭਾਈ। ਸੋ ਇਹ ਸਾਰੀਆਂ ਬੜੀ ਵੱਡੀਆਂ ਪ੍ਰਾਪਤੀਆਂ ਨੇ, ਬਈ ਸਾਡੇ ਕੋਲ ਅਮਰੀਕਾ ਦੇ ਵਿੱਚ ਬੜੀ ਵੱਡੀ ਇੱਕ ਬਰੀਥਿੰਗ ਗਰਾਊਂਡ ਹੈ ਟੂ ਟੈਲ ਆਰ ਨੈਰੇਟਿਵ, ਟੂ ਟੈਲ ਆਰ ਸਟੋਰੀ। ਤੇ ਇਹ ਕੁਝ ਬੜੇ ਇੱਕ ਇੰਪੋਰਟੈਂਟ ਕੰਮ ਨੇ ਜਿਹੜੇ ਕਿ ਇੱਥੇ ਹੋ ਰਹੇ ਨੇ ਤੇ ਹੁੰਦੇ ਰਹਿਣਗੇ ਵੀ, ਕਿਉਂਕਿ ਅਸੀਂ ਇੱਕ ਐਜੂਕੇਸ਼ਨਲ ਤਰੀਕੇ ਨਾਲ ਅੱਗੇ ਜਾ ਰਹੇ ਹਾਂ। ਇਸ ਤੋਂ ਇਲਾਵਾ ਕਹਿ ਲਓ ਵੀ ਇੱਕ ਬੜਾ ਵੱਡਾ ਪ੍ਰੋਜੈਕਟ ਸੀ ਜਿਹੜਾ ਸਾਨੂੰ ਲੱਗਦਾ ਸੀ ਵੀ ਸੰਭਵ ਨਹੀਂ ਹੋ ਸਕਦਾ। ਅਸੀਂ ਇੱਕ ਇੱਥੇ ਐਜੂਕੇਸ਼ਨਲ ਰਿਸੋਰਸ ਸੈਂਟਰ ਵੀ ਬਣਾਇਆ ਹੈ ਕਨੈਟੀਕਟ ਦੇ ਵਿੱਚ, ਜਿਹਦਾ ਕਿ ਨਾਮ ਅਸੀਂ ਰੱਖਿਆ ਸਿੱਖ ਆਰਟ ਗੈਲਰੀ, ਜੋ ਕਿ 501c3 ਨਾਨ ਪ੍ਰੋਫਿਟ ਹੈਗੀ ਹੈ, ਜਿਹਦੇ ਵਿੱਚ ਜਿੱਥੇ ਇੱਕ ਆਫਿਸ ਸਪੇਸ ਹੈ ਜਿੱਥੇ ਅਸੀਂ ਰਿਸੋਰਸ ਪ੍ਰੋਵਾਈਡ ਕਰੀਦੇ ਨੇ। ਕੋਈ ਵੀ ਸਾਡੇ ਕੋਲ ਬੱਚਾ ਆ ਜਾਏ ਜਿੰਨੇ ਕੋਈ ਲੇਖ ਲਿਖਣਾ, ਕੋਈ ਸਾਡੇ ਕੋਲ ਟੀਚਰਸ ਆ ਜਾਣ। ਹੁਣ ਸਾਡੇ ਕੋਲ ਕਰਿਕੂਲਮ ਡਾਇਰੈਕਟਰਸ ਆ ਰਹੇ ਨੇ, ਕਿਉਂਕਿ ਅਸੀਂ ਪਾਰਟਿਸਿਪੇਟ ਕਰ ਰਹੇ ਹਾਂ ਸਟੇਟ ਦੇ ਨਾਲ, ਬਈ ਜਿਹੜਾ ਸਿੱਖ ਇਤਿਹਾਸ ਹੈ ਉਹ ਸਕੂਲਾਂ 'ਚ ਵੀ ਪੜ੍ਹਾਇਆ ਜਾਏ। ਸੋ ਉਹਦੇ ਲਈ ਸਾਡੇ ਕੋਲ ਇੱਕ ਪ੍ਰੋਪਰ ਸਥਾਨ ਹੁਣ ਇੱਕ ਬਣਿਆ, ਜਿਹਦਾ ਅਸੀਂ ਫੁੱਲ ਯੂਟੀਲਾਈਜੇਸ਼ਨ ਕਰ ਰਹੇ ਹਾਂ। ਇਹਦੇ ਵਿੱਚ ਪੰਜਾਬੀ ਲਰਨਿੰਗ ਕਲਾਸਰੂਮ ਵੀ ਹੈ, ਮੈਡੀਟੇਸ਼ਨ ਰੂਮ ਵੀ ਹੈ, ਲਾਇਬ੍ਰੇਰੀ ਰੂਮ ਵੀ ਹੈ, ਤੇ ਇਹਦੇ ਵਿੱਚ ਸਿੱਖ ਜੈਨੋਸਾਈਡ ਮੈਮੋਰੀਅਲ ਨੂੰ ਵੀ ਸਥਾਪਿਤ ਕੀਤਾ ਗਿਆ, ਤੇ ਪੈਰਲਲੀ ਅਸੀਂ ਕਮਿਊਨਿਟੀ ਰੂਮ ਵੀ ਵਿੱਚ ਦਿੱਤਾ। ਤੇ ਕਮਿਊਨਿਟੀ ਰੂਮ ਨੂੰ ਬਾਕੀ 10 ਵੱਖਰੀਆਂ ਇੱਥੇ ਦੀਆਂ ਲੋਕਲ ਨਾਨ ਪ੍ਰੋਫਿਟਸ ਵੀ ਯੂਜ਼ ਕਰ ਰਹੀਆਂ ਨੇ। ਸੋ ਇਹ ਇੱਕ ਕਮਿਊਨਿਟੀ ਸਪੇਸ ਜਿਹੜੀ ਬਣੀ ਹੈ, ਇਹਦਾ ਵੀ ਜਿਹੜਾ ਸ਼੍ਰੇਅ ਹੈ ਸਿੱਖ ਕਮਿਊਨਿਟੀ ਨੂੰ ਹੀ ਸਾਰਾ ਜਾਂਦਾ ਹੈ। ਬਈ ਜਿੱਥੇ ਅਸੀਂ ਆਪਣੇ ਇਤਿਹਾਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਜਿੱਥੇ ਅਸੀਂ ਚਾਹੁੰਦੇ ਹਾਂ ਬਈ ਕੋਈ ਵੀ ਬੰਦਾ ਵਾਕ ਇਨ ਕਰ ਸਕੇ ਐਂਡ ਵੀ ਕੈਨ ਟਾਕ, ਵਾਕ ਐਂਡ ਲਰਨ
ਤੇ ਉੱਥੇ ਵੱਖ-ਵੱਖ ਜਿਹੜੀਆਂ ਪੇਂਟਿੰਗਾਂ ਲੱਗੀਆਂ ਨੇ ਵੱਖਰੇ ਵੱਖਰੇ ਇਤਿਹਾਸਕ ਦੌਰਾਂ ਦੀਆਂ। ਇੱਕ ਸੈਕਸ਼ਨ ਪੰਜਾਬ ਦਾ ਬਣਾਇਆ ਹੈ, ਇੱਕ ਸੈਕਸ਼ਨ ਰੋਲ ਆਫ ਵੂਮਨ ਇਨ ਸਿੱਖ ਹਿਸਟਰੀ, ਇੱਕ ਡਿਫਰੈਂਟ ਗੁਰੂ ਸਾਹਿਬਾਂ ਦੇ ਉੱਤੇ ਸੈਕਸ਼ਨ ਬਣਿਆ ਹੈ, ਇੱਕ 1984 ਦਾ ਸੈਕਸ਼ਨ ਬਣਿਆ ਹੈ, ਇੱਕ ਜਿਹੜੀਆਂ ਸਿੱਖਾਂ ਦੀਆਂ ਅਮਰੀਕਾ 'ਚ ਪ੍ਰਾਪਤੀਆਂ ਹੋਈਆਂ ਉਹਦੇ ਤੇ ਸੈਕਸ਼ਨ ਬਣਿਆ। ਸੋ ਅਸੀਂ ਟੂਰ ਦਈਦਾ ਸਾਰਿਆਂ ਨੂੰ ਫ੍ਰੀ ਦੇ ਵਿੱਚ, ਬਈ ਤੁਸੀਂ ਆਓ ਤੇ ਲਰਨ ਕਰੋ ਸਿੱਖ ਇਤਿਹਾਸ ਬਾਰੇ। ਨਾਲ ਜਿਹੜੇ ਆਰਟਿਸਟ ਨੇ ਜਿਹੜਾ ਸਿੱਖ ਆਰਟ ਬਣਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਉਤਸ਼ਾਹਿਤ ਕਰ ਰਹੇ ਹਾਂ। ਸਾਡੇ ਕੋਲ ਇੱਥੇ ਆਸਟ੍ਰੇਲੀਆ ਤੋਂ ਵੀ ਆਰਟਿਸਟ ਨੇ, ਤੇ ਸਾਰੇ ਕੋਈ ਸਿੱਖ ਆਰਟਿਸਟ ਨਹੀਂ ਨੇ, ਨੌਨ ਸਿੱਖ ਆਰਟਿਸਟ ਸਗੋਂ ਜ਼ਿਆਦਾ ਨੇ। ਪੰਜਾਬ ਤੋਂ ਵੀ ਨੇ, ਕੈਨੇਡਾ ਤੋਂ ਵੀ ਆਰਟ ਆਫ ਪੰਜਾਬ ਵਾਲੇ, ਉਹਨਾਂ ਤੋਂ ਵੀ ਅਸੀਂ। ਸੋ ਕਿੱਥੇ ਉਹਨਾਂ ਦੀ ਵੀ ਹੈਲਪ ਹੋ ਰਹੀ ਹੈ, ਨਾਲ ਅਸੀਂ ਸਾਨੂੰ ਇੱਕ ਸਟੋਰੀ ਦੱਸਣ ਦਾ ਮੌਕਾ ਮਿਲਦਾ ਹੈ ਸਿੱਖਾਂ ਦੀ। ਇੱਕ ਵਿੱਚ ਬੜੀ ਯੂਨੀਕ ਚੀਜ਼ ਅਸੀਂ ਰੱਖੀ ਹੈ, ਅਸੀਂ ਲੈਗੋ ਦੇ ਵਿੱਚ ਦਰਬਾਰ ਸਾਹਿਬ ਦਾ ਤੇ ਅਕਾਲ ਤਖਤ ਸਾਹਿਬ ਦਾ ਮਾਡਲ ਤਿਆਰ ਕਰਾਇਆ। ਤੇ ਉਹ ਲੈਗੋ ਦੇ ਵਿੱਚ ਤਾਂ ਬਣਾਇਆ, ਜਿਹੜੇ ਛੋਟੇ ਛੋਟੇ ਬਲੌਕਸ ਹੁੰਦੇ ਨੇ, ਬੱਚੇ ਜਿਨ੍ਹਾਂ ਨਾਲ ਖੇਡਦੇ ਵੀ ਨੇ। ਬਈ ਜੇ 18 ਘੰਟੇ ਲਾ ਕੇ ਲੈਗੋ ਦੇ ਵਿੱਚ ਵੀ ਤੁਸੀਂ ਜੇ ਕੋਈ ਮਾਡਲ ਤਿਆਰ ਕਰਦੇ ਹੋ ਤੇ ਕੋਈ ਆ ਕੇ ਉਹਨੂੰ ਤੋੜ ਦੇਵੇ ਤੇ ਕਿੱਦਾਂ ਤੁਹਾਨੂੰ ਮਹਿਸੂਸ ਹੋਏਗਾ। ਇਹ ਅਸੀਂ ਜਿਹੜਾ ਕੁਐਸਚਨ ਹੈ, ਜਿਹੜਾ ਵੀ ਟੂਰ ਲੈਂਦਾ ਉਹਨੂੰ ਪੁੱਛੀਦਾ ਤੇ ਸਾਨੂੰ ਜਵਾਬ ਮਿਲਦਾ ਹੈ, ਸਾਨੂੰ ਬੜਾ ਗੁੱਸਾ ਚੜੇਗਾ ਜੀ, ਵੀ ਵੁੱਡ ਲਾਈਕ ਟੂ ਕਿਲ them। ਕਈ ਤਾਂ ਇੱਥੇ ਤੱਕ ਕਹਿ ਦਿੰਦੇ ਨੇ ਬਈ ਇੰਨਾ ਗੁੱਸਾ ਚੜ ਜਾਏਗਾ ਸਾਨੂੰ ਵੀ 18 ਘੰਟੇ ਅਸੀਂ ਲਾ ਕੇ ਕੋਈ ਚੀਜ਼ ਬਣਾਈ ਹੈ। ਮੈਂ ਕਿਹਾ ਵੀ ਇਹ ਅਸੀਂ ਤੁਹਾਨੂੰ ਕੁਐਸਚਨ ਤਾਂ ਪੁੱਛਦੇ ਹਾਂ ਵੀ ਤੁਸੀਂ ਜਿਹੜੇ ਸਿੱਖ ਸੈਂਟੀਮੈਂਟਸ ਨੇ ਉਹਨਾਂ ਨੂੰ ਸਮਝੋ। ਬਈ 1984 ਜੂਨ ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈਲੀਕਾਪਟਰਾਂ ਨਾਲ, ਤੋਪਾਂ ਨਾਲ, 50 ਕੈਲੀਬਰਸ ਦੀਆਂ ਬੁਲਟਸ ਵੀ ਜਾ ਕੇ ਵੱਜੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤੇ ਮੈਂ ਕਿਹਾ ਵੀ ਤੁਸੀਂ ਸੋਚੋ ਵੀ ਸਿੱਖਾਂ ਦੇ ਉੱਤੇ ਕੀ ਬੀਤੀ ਹੋਏਗੀ। ਸੋ ਫਿਰ ਜਿਹੜਾ ਇੱਕ ਤੁਹਾਡਾ ਸਿੱਖਾਂ ਦਾ ਸੈਂਟੀਮੈਂਟ ਹੈ ਉਹ ਲੋਕਾਂ ਤੱਕ ਪਹੁੰਚ ਜਾਂਦਾ। ਤੇ ਇਹ ਜਿਹੜੀ ਪਿੱਛੇ ਫੋਟੋ ਆ ਰਹੀ ਹੈ ਸਾਡੇ US ਸੈਨੇਟਰ ਨੇ ਕ੍ਰਿਸ ਮਰਫੀ, ਅਸੀਂ ਉਹਨਾਂ ਨੂੰ ਵੀ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਤੇ ਇਹ ਸਾਰੀ ਚੀਜ਼ ਨੂੰ ਸਮਝਾਇਆ ਉਹਨਾਂ ਨੂੰ। ਤੇ ਉਹ ਸਾਡੇ ਕੋਲ ਸਿੱਖ ਆਰਟ ਗੈਲਰੀ ਵੀ ਹੋ ਕੇ ਗਏ ਨੇ। ਜਿਹੜੇ ਸਾਡੇ ਦੂਜੇ ਸੈਨੇਟਰ ਨੇ ਰਿਚਰਡ ਬਲੂਮਿਥਲ, ਉਹ ਵੀ ਇੱਥੇ ਆਏ, ਗਵਰਨਰ ਵੀ ਆਇਆ, ਹਾਜ਼ਰੀ ਭਰ ਕੇ ਗਿਆ, ਲਿeutenant ਗਵਰਨਰ ਵੀ, ਲੋਕਲ ਲੈਜਿਸਲੇਟਰਸ ਵੀ। ਸੋ ਇਹ ਇੱਕ ਬੜੀ ਵੱਡੀ ਮੈਂ ਕਹਿੰਦਾ ਵੀ ਸਾਡੀ ਪ੍ਰਾਪਤੀ ਹੈ। ਬਈ ਇੱਥੇ ਦੇ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨਸ ਵੀ ਨੇ ਫੈਡਰਲ ਲੈਵਲ ਤੇ, ਉਹ ਸਾਡੇ ਕੋਲ ਇਹ ਜਗ੍ਹਾ ਦੇ ਵਿੱਚ ਆਏ ਤੇ ਆਪਣੀਆਂ ਸ਼ਰਧਾਂਜਲੀਆਂ ਭੇਟ ਕਰਕੇ ਗਏ। ਤੇ ਇਹ ਵੀ ਦੱਸ ਕੇ ਗਏ ਨੇ ਵੀ ਕੁਝ ਚੀਜ਼ਾਂ ਉਹਨਾਂ ਨੇ ਇੰਡੀਆ ਬਾਰੇ ਵੀ, ਇੰਡੀਅਨ ਕਾਉਂਸਲੇਟਾਂ ਬਾਰੇ ਵੀ ਸਾਨੂੰ ਦੱਸ ਕੇ ਗਏ ਬਈ ਕਿਸ ਤਰ੍ਹਾਂ ਉਹ ਸਾਡੇ ਕੰਨ ਭਰਦੇ ਨੇ। ਤੇ ਕਹਿੰਦੇ ਅਸੀਂ ਚਾਹੁੰਦੇ ਹਾਂ ਵੀ ਐਜੂਕੇਸ਼ਨ ਨੂੰ ਹੋਰ ਫੈਲਾਇਆ ਜਾਏ। ਜੋ ਤੁਸੀਂ ਕੰਮ ਕਰ ਰਹੇ ਹੋ ਬੜਾ ਸੁਚੱਜੇ ਤਰੀਕੇ ਨਾਲ ਕੰਮ ਕਰ ਰਹੇ ਹੋ। ਸੋ ਇਹ ਮੈਂ ਕਹਿੰਦਾ ਵੀ ਸਾਡੀ ਬੜੀ ਵੱਡੀ ਜਿੱਤ ਹੈ। ਬਈ ਅਸੀਂ ਇਕੱਲੇ ਜਿੱਥੇ ਅਸੀਂ ਪ੍ਰੋਟੈਸਟ ਕਰਨੇ ਨੇ, ਜਿਨ੍ਹਾਂ ਦੀ ਇੱਕ ਬੜੀ ਵੱਡੀ ਸਿੰਬੋਲਿਕ ਇੰਪੋਰਟੈਂਸ ਹੈ, ਉੱਥੇ ਅਸੀਂ ਕੁਝ ਇਹੋ ਜਿਹੇ ਟੈਂਜੇਬਲ ਕੰਮ ਕਰ ਰਹੇ ਹਾਂ, ਇਹੋ ਜਿਹੇ ਸਥਾਨ ਵੀ ਬਣਾ ਰਹੇ ਹਾਂ ਜਿੱਥੇ ਕਿ ਅਸੀਂ ਸਾਡੇ ਕੋਲ ਸਾਰਿਆਂ ਕੋਲ ਓਪਰਚੁਨਿਟੀ ਹੋਵੇ ਟੂ ਲਰਨ ਅਬਾਊਟ ਸਿੱਖ ਹਿਸਟਰੀ। ਸੋ ਇਹ ਇੱਕ ਮੈਂ ਸਮਝਦਾ ਬਈ ਸਾਡਾ ਇੱਕ ਮਾਡਲ ਅਸੀਂ ਇੱਥੇ ਤਿਆਰ ਕੀਤਾ ਕਨੈਟੀਕਟ ਵਿੱਚ। ਅਸੀਂ ਚਾਹਾਂਗੇ ਹਰ ਸਟੇਟ ਦੇ ਵਿੱਚ ਇੱਕ ਸਾਡੇ ਕੋਲ ਇਹੋ ਜਿਹੀ ਜਗ੍ਹਾ ਹੋਵੇ ਤੇ ਇਹ ਉਪਰਾਲੇ ਨੂੰ ਅਸੀਂ ਹੋਰ ਵੀ ਅੱਗੇ ਲੈ ਕੇ ਜਾਵਾਂਗੇ। ਜੀ ਬਿਲਕੁਲ, ਇਹਦੀ ਲੋੜ ਵੀ ਆ। ਜਿਵੇਂ ਪਹਿਲਾਂ ਵੀ ਗੱਲਬਾਤ ਆਪਾਂ ਕਰ ਰਹੇ ਸੀ ਆਫ ਦਾ 에ਅਰ, ਵੀ ਤੁਸੀਂ ਆਊਟ ਆਫ ਦਾ ਬਾਕਸ ਥਿੰਕ ਕਰੋ। ਤੁਸੀਂ ਇਹ ਜਿਹੜੀ ਗੱਲਬਾਤ ਕਰ ਰਹੇ ਹੋ, ਜਿਹੜੀਆਂ ਤੁਸੀਂ ਆਪਣੀਆਂ ਅਚੀਵਮੈਂਟਸ ਦੱਸ ਰਹੇ ਹੋ, ਜਿਹੜੇ ਤੁਹਾਡੇ ਕੰਮ ਨੇ, ਉਹ ਆਪਣੀ ਕਹਾਣੀ ਆਪ ਬਿਆਨ ਕਰਦੇ ਨੇ ਜਦੋਂ ਅਸੀਂ ਪਿੱਛੇ ਚੱਲ ਰਹੀਆਂ ਤਸਵੀਰਾਂ ਦੇਖਦੇ ਆ। ਕਿਉਂਕਿ ਬਹੁਤਾਤ ਦੇ ਵਿੱਚ ਤਾਂ ਐਵੇਂ ਹੁੰਦਾ ਕਿ ਬੰਦਾ ਆਪਣੀ ਅੱਧੀ ਉਮਰ ਤਾਂ ਕਿਸੇ ਕੁਰਸੀ ਨੂੰ ਹਥਿਆਉਣ ਦੇ ਵਿੱਚ ਲਾ ਦਿੰਦਾ ਤੇ ਬਾਕੀ ਬਚਦੀ ਅੱਧੀ ਉਮਰ ਹੈ ਜਿਹੜੀ ਉਹਨੂੰ ਬਰਕਰਾਰ ਰੱਖਣ 'ਚ ਲਾ ਦਿੰਦਾ। ਇਹ ਸਾਡੀਆਂ ਆਪਣੀਆਂ ਸੰਸਥਾਵਾਂ ਦੇ ਵਿੱਚ ਵੀ ਹੋ ਰਿਹਾ। ਸਾਡੇ ਲੋਕਲ ਵੀ ਤੁਹਾਨੂੰ ਆਸੇ-ਪਾਸੇ ਇਹੋ ਜਿਹੇ ਸ਼ਖਸ ਮਿਲ ਜਾਣਗੇ ਵੀ ਜਿਨ੍ਹਾਂ ਦੀ ਅੱਧੀ ਉਮਰ ਕੁਰਸੀ ਤੱਕ ਪਹੁੰਚਣ ਨੂੰ ਲੱਗੀ ਹੁੰਦੀ ਆ ਤੇ ਅਗਲੀ ਅੱਧੀ ਜਿਹੜੀ ਆ ਕੁਰਸੀ ਨੂੰ ਬਰਕਰਾਰ ਰੱਖਣ। ਪਰ ਉਹਦੇ ਆਸੇ-ਪਾਸੇ ਜੇ ਅਸੀਂ ਦੇਖੀਏ ਕੋਈ ਪ੍ਰਾਪਤੀ, ਕੋਈ ਕੰਮ, ਉਹਦੇ ਵੱਲੋਂ ਖਾਨਾ ਜਿਹੜਾ ਉਹ ਖਾਲੀ ਹੁੰਦਾ। ਪਰ ਤੁਸੀਂ ਇੱਕ ਆਈਕਨ ਬਣ ਰਹੇ ਹੋ ਸਾਡੇ ਲਈ, ਸਾਡੇ ਯੂਥ ਦੇ ਲਈ ਖਾਸ ਕਰਕੇ। ਤੁਸੀਂ ਇੱਕ ਰਾਹ ਦਸੇਰਾ ਬਣ ਰਹੇ ਹੋ। ਉਹ ਸਿਆਣੇ ਇਹ ਵੀ ਕਹਿੰਦੇ ਆ ਕਿ ਲੀਡਰ ਉਹ ਨਹੀਂ ਹੁੰਦਾ ਜਿਹੜਾ ਲੀਡ ਕਰੇ, ਲੀਡਰ ਉਹ ਹੁੰਦਾ ਜਿਹੜਾ ਅੱਗੇੋਂ 10, 15, 20, 25 ਲੀਡਰ ਤਿਆਰ ਕਰੇ। ਸੋ ਤੁਸੀਂ ਇਸ ਪਾਸੇ ਵੱਲ ਤੁਰੇ ਹੋਏ ਹੋ। ਤੁਹਾਡੀ ਜਿਹੜੀ ਇਹ ਮਿਹਨਤ ਹੈ ਇਹ ਦਿਖ ਵੀ ਰਹੀ ਆ। ਇਹ ਵਾਹਿਗੁਰੂ ਤੋਂ ਅਰਦਾਸ ਵੀ ਅਸੀਂ ਸਾਰੇ ਕਰਦੇ ਆ ਕਿ ਇਹਨੂੰ ਹੋਰ ਵੀ ਜਿਹੜੀ ਆ ਉਹ ਬਰਕਤ ਹੈ ਜਿਹੜੀ ਉਹ ਪਵੇ। ਸੋ ਆਪਾਂ ਗੱਲਬਾਤ ਕਰ ਰਹੇ ਸੀ ਕਿ ਅੱਜ ਕੱਲ ਜਿਹੜਾ ਹੁਣ ਬਹੁਤ ਨੇੜੇ ਆ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਜਿਹੜੀ ਆ ਵਰਸੀ 30ਵੀਂ ਆ ਰਹੀ ਆ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਦੇ ਸੰਬੰਧ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਕਾਫੀ ਕੰਮ ਹੋ ਰਿਹਾ
ਜਿੱਤੋਂ ਪਹਿਲਾਂ ਕੰਨੀ ਕਤਰਾਇਆ ਜਾਣ ਲੱਗਾ ਸੀ, ਉਹ ਕੰਮ ਆ ਜਿਹੜਾ ਹੁਣ ਸਰਕਾਰੀ ਕਲੀਅਰਾਂ ਦੇ ਵਿੱਚ ਹੋਣ ਲੱਗ ਪਿਆ। ਸੋ ਕਨੈਟੀਕਟ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਕੋਈ ਮੈਮੋਰੀਅਲ ਬਣਾਇਆ, ਉਹਦੇ ਬਾਰੇ ਵੀ ਜ਼ਰੂਰ ਦੱਸੋ। ਬਿਲਕੁਲ ਜੀ, ਮੈਂ ਸਮਝਦਾ ਬਈ ਜਿਹੜਾ ਮੈਨੂੰ ਉਹਨਾਂ ਦੀ ਹਮੇਸ਼ਾ ਗੱਲ ਯਾਦ ਆਉਂਦੀ ਹੈ ਵੀ ਜਿਹੜਾ ਇੱਕ ਦੀਵਾ ਹੈ ਨਾ, ਉਹ ਭਾਵੇਂ ਰੋਸ਼ਨੀ ਪੂਰੇ ਕਮਰੇ 'ਚ ਨਾ ਕਰ ਸਕੇ ਪਰ ਆਪਣੇ ਆਲੇ ਦੁਆਲੇ ਜ਼ਰੂਰ ਚਾਨਣਾ ਰੱਖਦਾ। ਸੋ ਇਹੀ ਸਾਨੂੰ ਇੰਸਪੀਰੇਸ਼ਨ ਮਿਲਦੀ ਹੈ ਉਹਨਾਂ ਤੋਂ। ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਵੀ ਇੱਥੇ ਵਾਟਰ ਫਰੰਟ ਦੇ ਉੱਤੇ, ਬੜੀ ਟੌਪ ਦੀ ਇੱਕ ਵਾਟਰ ਫਰੰਟ ਦੇ ਉੱਤੇ ਨਾਰਵਿਚ ਦੇ ਵਿੱਚ ਮਰੀਨਾ ਜਿਹੜਾ ਹੈਗਾ, ਉਹਦੇ ਸਾਹਮਣੇ ਇੱਕ ਮੈਮੋਰੀਅਲ ਬਣਿਆ ਜਿਹਨੂੰ ਕਿ ਮਿਊਰਲ ਕਹਿੰਦੇ ਨੇ, ਜਿੱਥੇ ਕਿ ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਵੀ ਕਾਲਿਆਂ ਨੇ ਬੜੀ ਵੱਡੀ ਇੱਕ ਸਟਰਗਲ ਲੜੀ ਹੈ, ਸਿਵਲ ਰਾਈਟ ਮੂਵਮੈਂਟਸ ਵੀ ਹੋਈ ਹੈ। ਸੋ ਜਿਹੜੇ ਉਹਨਾਂ ਦੇ ਮੋਹਰੀ ਸਨ ਉਹ ਸਿਵਲ ਰਾਈਟ ਮੂਵਮੈਂਟਸ ਵਿੱਚ ਜਿੱਥੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ, ਉੱਥੇ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਵੀ ਇੱਕ ਉੱਥੇ ਮਿਊਰਲ ਤਿਆਰ ਕਰਕੇ ਉੱਥੇ ਲਗਾਇਆ, ਜਿਹਨੂੰ ਕਿ ਇੱਥੇ ਦੇ ਵੱਡੇ ਵੱਡੇ ਚੈਨਲਸ ਨੇ ਵੀ ਕਵਰ ਕੀਤਾ। NBC ਹੋ ਗਿਆ, ਫੌਕਸ ਨਿਊਜ਼ ਹੋ ਗਿਆ, ਤੇ ਉਹ ਸਾਰਿਆਂ ਦੇ ਉੱਤੇ ਵੀ ਆਈ। ਤੇ ਅਸੀਂ ਉਹਨਾਂ ਨੂੰ ਇਹ ਚੀਜ਼ ਸਬਮਿਟ ਕੀਤੀ ਸੀ, ਕੋਈ ਅਸੀਂ ਪ੍ਰੈਸ਼ਰਾਈਜ਼ ਨਹੀਂ ਕੀਤਾ ਕਿਸੇ ਨੂੰ ਜਾਂ ਕੋਈ ਧੱਕਾ ਨਹੀਂ ਕੀਤਾ, ਅਸੀਂ ਸਬਮਿਟ ਕੀਤਾ ਹੀ ਕਿ ਵੀ ਜਿੱਥੇ ਅਮਰੀਕਾ ਦੀ ਜਿਹੜੀ ਸਟਰਗਲ ਹੋਈ ਹੈ ਸਿਵਲ ਰਾਈਟ ਦੇ ਲਈ, ਇੱਕ ਇਕੁਅਲ ਅਧਿਕਾਰ ਦੇ ਲਈ, ਉੱਦਾਂ ਮੈਂ ਕਿਹਾ ਵੀ ਇਹ ਜਿਹੜੀ ਸਿੱਖਾਂ ਦੀ ਵੀ ਇੱਕ ਪੈਰਲਲ ਸਟਰਗਲ ਚੱਲੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਵੀ ਸਿੱਖ ਵੀ ਚਾਹੁੰਦੇ ਸੀ ਵੀ ਸਾਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਵੇ। ਤੇ ਮੈਂ ਕਿਹਾ ਵੀ ਉਹਨੂੰ ਕ੍ਰਸ਼ ਕਰਨ ਦੇ ਲਈ ਮੂਵਮੈਂਟ ਨੂੰ ਇੰਡੀਆ ਵੱਲੋਂ ਜੂਨ ਦੇ ਵਿੱਚ ਅਟੈਕ ਹੋਇਆ, ਨਵੰਬਰ ਦੇ ਵਿੱਚ ਜੈਨੋਸਾਈਡ ਵੀ ਹੋਇਆ। ਤੇ ਮੈਂ ਕਿਹਾ ਉਸ ਤੋਂ ਬਾਅਦ ਸਾਡੇ ਇਸ ਸਿਵਲ ਰਾਈਟ ਮੂਵਮੈਂਟ ਦੇ ਮੋਹਰੀ ਹੋਏ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਇੱਕ ਡਾਕੂਮੈਂਟੇਸ਼ਨ ਤਿਆਰ ਕੀਤੀ ਵੀ ਇਸ ਪਿੰਡ ਚੋਂ 25,000 ਬੰਦੇ ਕਿੱਥੇ ਚਲੇ ਗਏ, ਮਾਵਾਂ ਦੇ ਪੁੱਤ ਕਿਉਂ ਨਹੀਂ ਵਾਪਸ ਆਏ। ਤੇ ਉਹ ਸਾਰਾ ਅਸੀਂ ਉਹਨਾਂ ਨੂੰ ਡੇਟਾ ਜਦੋਂ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਸ਼ਾਮਲ ਕਰਨਾ ਹੀ ਕਰਨਾ ਮਿਊਰਲ ਦੇ ਵਿੱਚ। ਤੇ ਜਿੱਥੇ ਬਾਕੀਆਂ ਦੀ ਗੱਲ ਹੋਈ, ਉੱਥੇ ਉਹਨਾਂ ਨੇ ਨਾਲ ਉਹਨਾਂ ਦਾ ਵੀ ਇਤਿਹਾਸ ਜਿਹੜਾ ਬਕਾਇਦਾ ਇੱਕ ਬੜੀ ਵੱਡੀ ਬਲੈਕ ਬਾਰ ਲੱਗੀ ਹੈ, QR ਕੋਡ ਲੱਗਾ, ਜਿਹਨੂੰ ਸਕੈਨ ਕਰਕੇ ਤੁਸੀਂ ਇਤਿਹਾਸ ਨੂੰ ਪੜ੍ਹ ਸਕਦੇ ਹੋ। ਸੋ ਐਤਕੀ ਜਦੋਂ ਅਸੀਂ ਫਲੈਗ ਰੇਜ਼ਿੰਗ ਕੀਤੀ ਆਪਣਾ ਸਿਟੀ ਹਾਲ ਦੇ ਬਾਹਰ, ਉਸ ਤੋਂ ਪਹਿਲਾਂ ਅਸੀਂ ਉਸ ਮਿਊਰਲ ਤੇ ਜਾ ਕੇ ਇੱਕ ਅਰਦਾਸ ਵੀ ਕੀਤੀ ਵਰਲਡ ਪੀਸ ਦੇ ਲਈ। ਤੇ ਅਸੀਂ ਇਹ ਵੀ ਦੱਸਿਆ ਵੀ ਅਸੀਂ ਯੂਕਰੇਨ ਨਾਲ ਵੀ ਖਲੋਨੇ ਆ, ਤੇ ਜੋ ਕੁਝ ਚੱਲ ਰਿਹਾ ਵਰਲਡ ਦੇ ਵਿੱਚ ਅਸੀਂ ਵਾਰਸ ਦੇ ਅਗੇਂਸਟ ਆ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਵੀ ਸਾਰਿਆਂ ਨੂੰ ਬਰਾਬਰਤਾ ਦੇ ਅਧਿਕਾਰ ਮਿਲਣ। ਤੇ ਨਾਲ ਅਸੀਂ ਇਸ ਗੱਲ ਦੀ ਖੁਸ਼ੀ ਵੀ ਪ੍ਰਗਟਾਈ ਬਈ ਜਿੱਥੇ ਈਸਟ ਕੋਸਟ ਦੇ ਵਿੱਚ ਇਹ ਮਿਊਰਲ ਹੈਗਾ, ਸਾਡੇ ਕੋਲ ਵੈਸਟ ਕੋਸਟ ਦੇ ਵਿੱਚ ਵੀ ਇੱਕ ਮਿਊਰਲ ਬਣਿਆ, ਆਈ ਥਿੰਕ ਫਰੈਜ਼ਨੋ ਦੇ ਵਿੱਚ, ਤੇ ਉੱਥੇ ਇੱਕ ਪਾਰਕ ਨੂੰ ਵੀ ਨਾਂ ਦਿੱਤਾ ਗਿਆ ਜਸਵੰਤ ਸਿੰਘ ਖਾਲੜਾ ਪਾਰਕ। ਤੇ ਹੁਣ ਉੱਥੇ ਦੇ ਇੱਕ ਸਕੂਲ ਨੂੰ ਵੀ ਮਾਨਤਾ ਮਿਲੀ ਤੇ ਸਕੂਲ ਦੇ ਨਾਂ ਵੀ ਉਹਨਾਂ ਦੇ ਨਾਂ ਦੇ ਉੱਤੇ ਬਣਾਏ ਗਏ। ਮੈਂ ਸਮਝਦਾ ਵੀ ਇਹ ਬੜੀ ਵੱਡੀ ਗੱਲ ਹੈ ਬਈ ਇੱਕ ਪਾਸੇ ਤਾਂ ਪੰਜਾਬ ਦੇ ਵਿੱਚੋਂ ਕਿਤੇ ਬੁੱਕਸ ਬੈਨ ਕਰ ਦਿੰਦੇ ਨੇ ਇੰਡੀਆ ਵਾਲੇ, ਤੇ ਕਦੀ ਕੋਈ ਮੂਵੀ ਬਣਾਉਂਦਾ ਉਹਨਾਂ ਦੇ ਇਤਿਹਾਸ ਨਾਲ ਰਿਲੇਟਡ, ਉਹ ਬੈਨ ਕਰ ਦਿੰਦੇ ਨੇ। ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਇੰਨੀ ਵੱਡੀ ਪੱਧਰ ਦੇ ਉੱਤੇ ਅਵੇਅਰਨੈਸ ਫੈਲ ਰਹੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਇੱਕ ਵੱਡੀ ਗੱਲ ਸੀ। ਤੇ ਆਪਣਾ ਕੈਨੇਡਾ ਤੋਂ ਵੀ ਸਾਡੇ ਪਾਰਟਿਸਿਪੇਸ਼ਨ ਹੋਈ ਸੀ, ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਸ ਆਏ ਸੀ ਉਸ ਦਿਨ ਜਦੋਂ ਅਸੀਂ ਮਿਊਰਲ ਦੇ ਬਾਹਰ ਅਰਦਾਸ ਕੀਤੀ। ਤੇ ਕਿਉਂਕਿ ਕੈਨੇਡਾ ਦਾ ਵੀ ਇੱਕ ਬੜਾ ਵੱਡਾ ਰੋਲ ਰਿਹਾ ਬਈ ਸਿੱਖਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਵਿੱਚ, ਤੇ ਖਾਲੜਾ ਜੀ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਵੀ ਜਾ ਕੇ ਬੋਲੇ ਸੀ ਤੇ ਜਿਹੜੀ ਇਹ ਸਾਰੀ ਸਿੱਖਾਂ ਦੀ ਸਟਰਗਲ ਨੂੰ ਇੱਕ ਵਰਲਡ ਵਾਈਡ ਕੀਤਾ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਵੀ ਸਾਨੂੰ ਭੁੱਲਣੀਆਂ ਨਹੀਂ ਚਾਹੀਦੀਆਂ। ਵੱਡੀ ਗੱਲ ਇਹੀ ਹੈ ਵੀ ਇਤਿਹਾਸ ਤੋਂ ਆਪਾਂ ਸੇਧ ਤਾਂ ਲੈਣੀ ਹੈ, ਪਰ ਅਸੀਂ ਮੇਕ ਸ਼ੋਰ ਕਰਨਾ ਹੈ ਵੀ ਇਹ ਚੀਜ਼ਾਂ ਦੁਬਾਰਾ ਰਿਪੀਟ ਨਾ ਕੀਤੀਆਂ ਜਾਣ। ਜੋ ਸਿੱਖ ਕੌਮ ਜਿਨ੍ਹਾਂ ਚੋਂ ਗੁਜ਼ਰੀ ਹੈ, ਤੇ ਉਹ ਤਾਂ ਹੀ ਹੋ ਸਕਦਾ ਵੀ ਜੇ ਵਰਲਡ ਦੀਆਂ ਪਾਵਰਸ ਇਹ ਚੀਜ਼ ਨੂੰ ਕੰਡੈਮ ਕਰਨ ਜੋ ਪਹਿਲਾਂ ਸਿੱਖਾਂ ਨਾਲ ਇੰਡੀਆ ਦੇ ਵਿੱਚ ਹੋਇਆ। ਜੀ ਬਿਲਕੁਲ ਖਾਲਸਾ ਜੀ, ਇੱਥੇ ਗੱਲ ਜਿਹੜੀ ਹੈ ਨਾ, ਅਸੀਂ ਜ਼ਰੂਰ ਆਪਣੇ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ, ਸਾਡਾ ਯੂਥ ਹੈ ਜਿਹੜਾ ਸਾਨੂੰ ਸੁਣੂਗਾ ਨਾ, ਉਹਦੇ ਲਈ ਇੱਕ ਗੱਲ ਕਰਨੀ ਚਾਹੁੰਦਾ ਮੈਂ ਖਾਸ ਕਰਕੇ। ਦੇਖੋ ਕਈ ਵਾਰੀ ਨਾ ਅਸੀਂ ਸਮਾਜ 'ਚ ਵਿਚਰਦਿਆਂ ਹੋਇਆਂ ਸਾਡਾ ਦਿਲ ਕਰਦਾ ਹੁੰਦਾ ਕਿ ਅਸੀਂ ਕੁਝ ਕਰੀਏ, ਪਰ ਫਿਰ ਅਸੀਂ ਦੇਖਦੇ ਹਾਂ ਕਿ ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਨਾ ਲੱਤਾਂ ਖਿੱਚਣ ਵਾਲੀ ਗੱਲ, ਬਹੁਤ ਪਾਸਿਓਂ ਲੱਤਾਂ ਖਿੱਚੀਆਂ ਜਾਂਦੀਆਂ ਨਵੇਂ ਪੁਰਾਣਿਆਂ ਵੱਲੋਂ ਵੀ। ਯਾਰ ਇਹ ਹਮੇਸ਼ਾ ਨੌਜਵਾਨਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਨੂੰ ਸਪੇਸ ਨਹੀਂ ਦਿੱਤਾ ਜਾ ਰਿਹਾ, ਜਾਂ ਸਾਡੇ ਕੰਮ ਨੂੰ
ਰੈਕੋਗਨਾਈਜ਼ ਨਹੀਂ ਕੀਤਾ ਜਾ ਰਿਹਾ, ਵੀ ਕੰਮ ਕੋਈ ਹੋਰ ਕਰਦਾ, ਕ੍ਰੈਡਿਟ ਕੋਈ ਹੋਰ ਲਈ ਜਾਂਦਾ, ਜਾਂ ਫਿਰ ਜਿਹੜਾ ਹੈਗਾ ਸਾਨੂੰ ਬਣਦੀ ਰੈਕੋਗਨਾਈਜੇਸ਼ਨ ਨਹੀਂ ਦਿੱਤੀ ਜਾਂਦੀ ਨਾ ਸਾਨੂੰ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਆ, ਜਿਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਨੇ ਮੁਕਾਤਾ ਸੀ, ਕਹਿੰਦੇ ਵੀ 25,000 ਅਸੀਂ ਮਾਰਤਾ ਤੇ ਤੈਨੂੰ 25,000 ਇੱਕ ਬਣਾ ਦਿਆਂਗੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਤੇ ਪਰ ਰੈਕੋਗਨਾਈਜੇਸ਼ਨ ਜਿਹੜੀ ਆ ਉਹ ਗੁਰੂ ਨੇ ਦੇਣੀ ਹੁੰਦੀ ਆ, ਉਹ ਅਕਾਲ ਪੁਰਖ ਵਾਹਿਗੁਰੂ ਨੇ ਦੇਣੀ ਹੁੰਦੀ ਆ। ਔਰ ਅੱਜ ਜਿਸ ਮੁਕਾਮ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਸ਼ਖਸੀਅਤ ਪਹੁੰਚੀ ਆ, ਜਿਸ ਤਰੀਕੇ ਦੇ ਨਾਲ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਉੱਤੇ ਸੈਮੀਨਾਰ ਹੋ ਰਹੇ ਆ, ਮੈਮੋਰੀਅਲ ਦੀ ਆਪਾਂ ਗੱਲ ਕਰ ਰਹੇ ਆ, ਪਾਰਕਾਂ ਬਣ ਰਹੀਆਂ, ਸਕੂਲ। ਔਰ ਇੱਥੇ ਵੀ ਦੱਸਦੇ ਆ ਕਿ ਜਿਹੜੇ ਸਕੂਲ ਦੀ ਆਪਾਂ ਗੱਲ ਕਰ ਰਹੇ ਆ ਉਹ ਕੋਈ ਪ੍ਰਾਈਵੇਟ ਸਕੂਲ ਨਹੀਂ ਹੈ ਵੀ ਕਿਸੇ ਨੇ ਵੈਸੇ ਹੀ ਨਾਂ ਰੱਖ ਕੇ ਕੋਈ ਪ੍ਰਾਈਵੇਟ ਸਕੂਲ ਖੋਲ ਲਿਆ। ਇਹ ਪਬਲਿਕ ਸਕੂਲ ਹੈ। ਪਬਲਿਕ ਦਾ ਮਤਲਬ ਸਰਕਾਰੀ ਸਕੂਲ ਹੈ ਇਹ ਕੈਲੀਫੋਰਨੀਆ ਦੇ ਵਿੱਚ, ਜਿਹਦਾ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ ਦੇ ਉੱਤੇ। ਸੋ ਇਹ ਰੈਕੋਗਨਾਈਜੇਸ਼ਨ ਹੁੰਦੀ ਹੈ। ਰੈਕੋਗਨਾਈਜੇਸ਼ਨ ਤੁਹਾਨੂੰ ਧੁਰਗਰ ਦਰਗਾਹੋਂ ਮਿਲਣੀ ਹੁੰਦੀ ਹੈ। ਤੁਸੀਂ ਆਸੇ-ਪਾਸੇ ਵਾਲੇ ਉਹ ਬੰਦਿਆਂ ਤੋਂ ਜਿਹੜੇ ਕੁਝ ਕਰਨਾ ਨਹੀਂ ਚਾਹੁੰਦੇ ਜਾਂ ਕਰਨ ਦੇਣਾ ਨਹੀਂ ਚਾਹੁੰਦੇ, ਉਹਨਾਂ ਕੋਲ ਰੈਕੋਗਨਾਈਜੇਸ਼ਨ ਜਿਹੜੀ ਆ ਆਪਾਂ ਉਹ ਨਹੀਂ ਪਾਲਣੀ। ਸਾਡੇ ਜਿਹੜੇ ਕੰਮ ਆ ਨਾ, ਗੁਰਬਾਣੀ ਕਹਿੰਦੀ ਹੈ ਨਾ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਸੋ ਉਸਤਤ ਜਿਹੜੀ ਆ ਜਹਾਨ ਨੇ ਕਰਨੀ ਹੈ, ਕਿਉਂਕਿ ਸੱਚੇ ਮਾਰਗ ਤੇ ਚੱਲਣ ਦਾ ਇਹ ਤੁਹਾਨੂੰ ਜਿਹੜਾ ਫਲ ਹੈ ਇਹ ਅਕਾਲ ਪੁਰਖ ਵਾਹਿਗੁਰੂ ਨੇ ਦੇਣਾ ਹੁੰਦਾ। ਤੇ ਜੇ ਨਾ ਵੀ ਇਹ ਪਬਲਿਕਲੀ ਤੁਹਾਡਾ ਆਵੇ ਤੇ ਘੱਟੋ ਘੱਟ ਤੁਸੀਂ ਆਪਣੇ ਬੰਦਾ ਹੋਣ ਦਾ ਫਰਜ਼ ਤਾਂ ਨਿਭਾ ਸਕਦੇ ਹੋ ਨਾ, ਕਿ ਕਿਹੜੀ ਉਹ ਗੱਲ ਹੈ ਜਿਹਦੇ ਕਰਕੇ ਤੁਹਾਨੂੰ ਇਹ ਇਨਸਾਨੀ ਜਾਮਾ ਮਿਲਿਆ, ਤੁਹਾਨੂੰ ਇਹ ਦਿਮਾਗ ਮਿਲਿਆ, ਤੇ ਉਹ ਤੁਹਾਡੇ ਜਿਹੜੇ ਕੰਮ ਆ ਉਸ ਮੁਤਾਬਕ ਹੋਣਾ ਚਾਹੀਦੇ। ਨਹੀਂ ਤਾਂ ਜ਼ਿੰਦਗੀ 'ਚ ਆਉਂਦੇ ਨੇ ਜਾਨਵਰ ਵੀ, ਉਹ ਵੀ ਆਪਣਾ ਵੀ ਢਿੱਡ ਪਾਲਦੇ ਨੇ, ਆਪਣੇ ਬੱਚਿਆਂ ਦਾ ਵੀ ਪਾਲਦੇ ਨੇ ਤੇ ਚਲੇ ਜਾਂਦੇ ਨੇ। ਪਰ ਜੇ ਆ ਜਿਹੜਾ ਇਨਸਾਨੀ ਜਾਮਾ ਸਾਨੂੰ ਮਿਲਿਆ, ਸਾਨੂੰ ਇੰਨੀਆਂ ਸਹੂਲਤਾਂ ਮਿਲੀਆਂ, ਸਾਨੂੰ ਦਿਮਾਗ ਮਿਲਿਆ, ਤੇ ਇਹਦਾ ਫਾਇਦਾ ਤਾਂ ਹੀ ਆ ਜੇ ਤੁਸੀਂ ਆਪਣੇ ਇਰਦ ਗਿਰਦ, ਆਪਣੀ ਇਸ ਧਰਤੀ ਨੂੰ, ਆਪਣੀ ਇਸ ਮਨੁੱਖਤਾ ਨੂੰ, ਆਪਣੇ ਸੰਸਾਰ ਨੂੰ ਜਿਸ 'ਚ ਅਸੀਂ ਰਹਿ ਰਹੇ ਹਾਂ, ਇੰਨੀ ਖੂਬਸੂਰਤੀ ਅਸੀਂ ਮਾਣ ਰਹੇ ਹਾਂ, ਇਹਨੂੰ ਕੁਝ ਪੇ ਬੈਕ ਵੀ ਕਰਕੇ ਜਾਈਏ। ਸੋ ਇਹ ਜ਼ਰੂਰ ਤੁਸੀਂ ਖਿਆਲ ਰੱਖਣਾ ਮੇਰੇ ਸਾਰੇ ਛੋਟੇ ਵੀਰਾਂ ਨੇ। ਸੋ ਆਪਣਾ ਸਵਰਨਜੀਤ ਸਿੰਘ ਜੀ, ਹੁਣ ਤੁਸੀਂ ਇਹ ਦੱਸੋ ਕਿ ਆਪਾਂ ਇੱਕ ਮੈਨੂੰ ਹੁਣੇ ਹੀ ਗੱਲ ਯਾਦ ਆਈ ਆ, ਇੱਕ ਪੇਂਟਿੰਗ ਬਾਰੇ ਆਪਾਂ ਗੱਲ ਕਰ ਰਹੇ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ। ਉਹ ਬੜੀ ਇੰਟਰਸਟਿੰਗ ਗੱਲ ਆ, ਤੁਸੀਂ ਉਹਦੇ ਬਾਰੇ ਜ਼ਰੂਰ ਥੋੜੀ ਜਿਹੀ ਸ਼ੇਅਰ ਕਰਨਾ, ਮੈਨੂੰ ਹੁਣੇ ਯਾਦ ਆ ਗਈ। ਹਾਂਜੀ, ਮੈਂ ਭਾਈ ਸਾਹਿਬ ਆਪ ਕਈ ਵਾਰੀ ਨਾ ਸੋਚ ਕੇ ਹੈਰਾਨ ਹੋ ਜਾਂਦਾ ਬਈ ਮਤਲਬ ਕਿੱਦਾਂ ਸਾਰਾ ਕੁਝ ਹੋ ਗਿਆ ਜਾਂ ਹੋਈ ਜਾ ਰਿਹਾ, ਜਾਂ ਅੱਗੋਂ ਵੀ ਰੱਬ ਨੇ ਚਲੋ ਜੋ ਵੀ ਕਰਾਉਣਾ। ਬਟ ਕਈ ਚੀਜ਼ਾਂ ਨਾ ਤੁਹਾਨੂੰ ਮਤਲਬ ਅੱਖਾਂ ਦੇ ਵਿੱਚ ਤੁਹਾਡੀਆਂ ਭਰ ਆਉਂਦੀਆਂ ਨੇ। ਹੁਣ ਜਿਵੇਂ ਇਹ ਪਿੱਛੇ ਤੁਹਾਡੇ ਇਹ ਫੋਟੋ ਚੱਲ ਰਹੀ ਹੈ, ਇਹਦੇ ਵਿੱਚ ਤੁਸੀਂ ਦੇਖੋ ਇੱਕ ਪੈਨਸਲ ਆਰਟ ਬਣੀ ਹੈ ਸੰਤਾਂ ਦੀ, ਜਿੱਥੇ ਖੰਡਾ ਬਣਿਆ। ਇਹ ਸਾਰੇ ਨਾ ਆਰਟ ਪ੍ਰੋਜੈਕਟ ਸੀ ਜਿਹੜੇ ਕਿ ਅਮਰੀਕਨ ਬੱਚਿਆਂ ਨੇ, ਸਾਡੇ ਸਕੂਲ ਡਿਸਟ੍ਰਿਕਟ ਦੇ ਬੱਚਿਆਂ ਨੇ, 7ਵੀਂ ਕਲਾਸ ਦੇ ਬੱਚਿਆਂ ਨੇ ਬਣਾਏ। ਤੇ ਉਹ ਕਿਉਂ ਬਣਾਏ? ਕਿਉਂਕਿ ਉਹ ਪਹਿਲੇ ਸਾਡੇ ਕੋਲ ਫੀਲਡ ਟ੍ਰਿਪਸ ਦੇ ਵਿੱਚ, ਤੁਹਾਨੂੰ ਪਤਾ ਸਕੂਲਾਂ 'ਚ ਫੀਲਡ ਟ੍ਰਿਪ ਚੱਲਦੇ ਨੇ, ਤੇ ਸਿੱਖ ਆਰਟ ਗੈਲਰੀ ਆ ਕੇ ਉਹਨਾਂ ਨੇ ਫੀਲਡ ਟ੍ਰਿਪ ਲਏ। ਸਕੂਲਾਂ ਦੀਆਂ ਬੱਸਾਂ ਇੱਥੇ ਆਈਆਂ, ਘੱਟੋ ਘੱਟ 120 ਬੱਚਾ ਆਇਆ ਹੋਣਾ ਸਾਡੇ ਕੋਲ ਵੱਖਰੇ ਵੱਖਰੇ ਟਾਈਮ ਤੇ। ਮੰਥ ਆਫ April ਨੂੰ ਵੈਸੇ ਵੀ ਅਸੀਂ ਸਿੱਖ ਅਵੇਅਰਨੈਸ ਮੰਥ ਵਜੋਂ ਮਨਾਈਦਾ, ਤੇ ਉਹ April ਦੇ ਵਿੱਚ ਸਾਡੇ ਕੋਲ ਬੱਚੇ ਆਏ। ਉੱਥੇ ਬੜੀ ਵਧੀਆ ਅਸੀਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ, ਗੈਲਰੀ ਦਾ ਟੂਰ ਵੀ ਦਿੱਤਾ, ਪ੍ਰੋਪਰ ਘੁਮਾਇਆ ਫਰਾਇਆ, ਉਹਨਾਂ ਦੇ ਕੁਐਸਚਨਸ ਨੂੰ ਆਨਸਰਸ ਵੀ ਕੀਤੇ। ਤੇ ਵਿੱਚੋਂ ਆਈ ਥਿੰਕ 25 ਕੇ 30 ਬੱਚੇ ਏਡੇ ਪ੍ਰਭਾਵਿਤ ਹੋਏ। ਇਹਨਾਂ ਨੇ ਆਪਣੀ ਟੀਚਰਸ ਨੂੰ ਕਿਹਾ ਵੀ ਇਹ ਸਾਡੇ ਜਿਹੜੇ ਬਣੀਆਂ ਹੋਈਆਂ ਨੇ ਚੀਜ਼ਾਂ ਇੱਥੇ, ਉਹਨਾਂ ਦੀਆਂ ਫੋਟੋਆਂ ਲਓ ਤੁਸੀਂ, ਤੇ ਅਸੀਂ ਵਾਪਸ ਜਾ ਕੇ ਅਸੀਂ ਆਰਟ ਪ੍ਰੋਜੈਕਟ ਬਣਾਉਣੇ ਨੇ। ਸੋ ਕਿਸੇ ਨੇ ਸ੍ਰੀ ਸਾਹਿਬ ਬਣਾਈ, ਕਿਸੇ ਨੇ ਖੰਡਾ ਬਣਾਇਆ, ਕਿਸੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਬਣਾਈ। ਸੋ ਉਹ ਕਿਉਂਕਿ ਪ੍ਰਭਾਵਿਤ ਹੋਏ ਆ ਸਾਰੀਆਂ ਚੀਜ਼ਾਂ ਤੋਂ। ਤੇ ਇੱਕ ਬੱਚਾ 7ਵੀਂ ਕਲਾਸ ਦਾ, ਉਹਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਬਣਾਈ ਪੈਨਸਿਲ ਦੇ ਨਾਲ। ਤੇ ਇਹ ਉਹੀ ਫੋਟੋ ਹੈ ਜਿਹੜੀ ਫੋਟੋ ਅੱਜ ਤੋਂ 5 ਸਾਲ ਪਹਿਲੇ ਇੰਡੀਆ ਨੇ ਲਾਇਬ੍ਰੇਰੀ ਚੋਂ ਹਟਵਾਈ ਸੀ। ਸੋ ਤੁਸੀਂ ਦੇਖੋ ਵੀ 5 ਸਾਲ ਪਹਿਲੇ ਇੰਡੀਆ ਨੇ ਲਾਇਬ੍ਰੇਰੀ ਚੋਂ ਸੰਤਾਂ ਦੀ ਫੋਟੋ ਹਟਵਾਈ, ਤੇ ਅਸੀਂ ਆਪਣੀ ਗੱਲ ਦੇ ਉੱਤੇ ਕੰਸਿਸਟੈਂਟ ਰਹੇ, ਤੇ ਅਸੀਂ ਪੋਜ਼ਿਟਿਵ ਤਰੀਕੇ ਨਾਲ, ਐਜੂਕੇਸ਼ਨਲ ਤਰੀਕੇ ਨਾਲ ਆਪਣੇ ਅੱਗੇ ਵਧਦੇ ਗਏ, ਤੇ ਅਸੀਂ ਇਹ ਸਥਾਨ ਬਣਾਤਾ। ਤੇ ਅੱਜ ਉਹੀ ਸਥਾਨ ਦੇ ਉੱਤੇ ਆ ਕੇ ਇੱਥੇ ਦੇ ਅਮਰੀਕਨ ਸਟੂਡੈਂਟਸ ਨੇ ਜਿਹੜੇ ਉਹ ਸੰਤਾਂ ਦੀਆਂ ਫੋਟੋਆਂ ਬਣਾ ਰਹੇ ਨੇ, ਤੇ ਉਹ ਫੋਟੋਆਂ ਪਬਲਿਕ ਸਕੂਲਾਂ ਵਿੱਚ ਲੱਗ ਰਹੀਆਂ ਨੇ। ਤੇ ਉਹ ਵੱਡੇ ਵੱਡੇ ਜਿਹੜੀਆਂ ਆਰਟਸ ਦੇ ਹੁੰਦੇ ਨੇ, ਆਪਣਾ ਰੋਜ਼ ਸਿਟੀ ਫੈਸਟੀਵਲ ਹੋ ਜਿਵੇਂ ਹੋਇਆ, ਉਹ ਫੈਸਟੀਵਲ ਦੇ ਵਿੱਚ ਵੀ ਸਿੱਖ ਆਰਟ ਲੱਗ ਰਿਹਾ। ਸੋ ਆਪਣੇ ਆਪ ਦੇ ਵਿੱਚ ਮਤਲਬ ਬੰਦਾ ਕਦੀ ਸੋਚ ਵੀ ਨਹੀਂ ਸਕਦਾ ਵੀ ਕਿਸ ਚੀਜ਼ ਦਾ ਪ੍ਰਭਾਵ ਕਿੱਥੇ ਜਾ ਕੇ ਪਏਗਾ।
ਜੀ। ਸੋ ਬਿਲਕੁਲ ਜੀ, ਇਹ ਰਿਮਾਰਕੇਬਲ ਗੱਲ ਆ। ਤੁਸੀਂ ਜਿਹੜੀ ਅਚੀਵਮੈਂਟ ਆ ਤੁਹਾਡੀ, ਇਹ ਸਿਜਦਾ ਕਰਨ ਵਾਲੀ ਹੈ ਜੀ। ਕੰਮ ਤੁਹਾਡਾ ਜਿਹੜਾ ਉਹ ਕੱਲੀਆਂ ਗੱਲਾਂ ਨਹੀਂ ਆਪਾਂ ਕਰ ਰਹੇ, ਨਾਲ ਦੀ ਨਾਲ ਤੁਸੀਂ ਜਿਹੜੀਆਂ ਤਸਵੀਰਾਂ ਸਾਨੂੰ ਦਿੱਤੀਆਂ ਉਹ ਵੀ ਸਾਂਝੀਆਂ ਕਰ ਰਹੇ ਆ, ਤੇ ਆਪਣੇ ਆਪ ਦੇ ਵਿੱਚ ਇਹ ਜਿਹੜੇ ਉਦਮ ਨੇ ਇਤਿਹਾਸਕ ਨੇ। ਸੋ ਪ੍ਰੋਗਰਾਮ ਤੁਸੀਂ ਵੇਖ ਸੁਣ ਰਹੇ ਹੋ ਜੀ, ਦਿਲ ਦੀਆਂ ਗੱਲਾਂ। ਮੇਰੇ ਨਾਲ ਜੁੜੇ ਹੋਏ ਨੇ ਅੱਜ ਸਰਦਾਰ ਸਵਰਨਜੀਤ ਸਿੰਘ ਜੀ ਖਾਲਸਾ। ਸਵਰਨਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਨਾਰਵਿਚ ਸਿਟੀ ਆਫ ਕਨੈਟੀਕਟ ਦੇ ਜਿਹੜੇ ਉਹ ਕਾਉਂਸਲਰ ਨੇ ਸਿਟਿੰਗ, ਔਰ ਅਗਲੀ ਇਲੈਕਸ਼ਨ ਇਹ ਮੇਅਰ ਦੀ ਜਿਹੜੀ ਆ ਉਹ ਲੜਨ ਜਾ ਰਹੇ ਨੇ। ਸੋ ਅਸੀਂ ਇਹਨਾਂ ਬਾਰੇ ਗੱਲਬਾਤ ਕਰ ਰਹੇ ਹਾਂ ਕਿ ਜਿਹੜਾ ਸਾਡਾ ਯੂਥ ਅਮਰੀਕਨ ਲੀਡਰਸ਼ਿਪ ਦੇ ਵਿੱਚ ਜਿਹੜਾ ਹੁਣ ਮਰਜ ਹੋ ਰਿਹਾ, ਉਹਦੇ ਬਾਰੇ ਗੱਲਬਾਤ ਆਪਾਂ ਕਰ ਰਹੇ ਹਾਂ। ਉਹਦੇ ਨਾਲ ਨਾਲ ਇਹ ਸ਼ਾਏ ਹੋ ਕੇ ਕੰਮ ਨਹੀਂ ਕਰਦੇ। ਖਾਸੀਅਤ ਇਹ ਆ, ਅਸੀਂ ਇਹਨਾਂ ਨੂੰ ਕਿਉਂ ਰੂਬਰੂ ਕਰ ਰਹੇ ਹਾਂ ਆਪਣੇ ਦਰਸ਼ਕਾਂ ਦੇ, ਆਪਣੇ ਯੂਥ ਦੇ, ਆਪਣੀਆਂ ਸੰਗਤਾਂ ਦੇ, ਕਿਉਂਕਿ ਇਹ ਸ਼ਾਏ ਹੋ ਕੇ ਕੰਮ ਨਹੀਂ ਕਰ ਰਹੇ ਕੋਈ। ਇਹ ਜਿੱਥੇ ਜਿਹੜੇ ਇਹਨਾਂ ਦੇ ਗ੍ਰਾਸ ਰੂਟ ਦੀਆਂ ਸਿਟੀ ਦੀਆਂ ਜਿਹੜੇ ਮੁੱਦੇ ਨੇ, ਪ੍ਰੋਬਲਮਸ ਨੇ, ਉਹਨਾਂ ਨੂੰ ਤਵੱਜੋ ਦੇ ਰਹੇ ਨੇ। ਉਹਦੇ ਨਾਲ ਨਾਲ ਇਹ ਲੋਕੇ ਨਹੀਂ ਕਰਦੇ ਵੀ ਅਸੀਂ ਕਿਤੇ ਮਤਲਬ ਆਪਣੀ ਜੇ ਕੌਮ ਦੀ ਆਜ਼ਾਦੀ ਦੀ ਗੱਲ ਕਰ ਲਈਏ, ਜਾਂ ਸਾਡੇ ਜਿਹੜੇ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸਿੱਖਾਂ ਦੀ ਹੋਣੀ ਨੂੰ ਜਿਹੜਾ ਉਹ ਸਰ ਕਰਨ ਦੇ ਵਿੱਚ, ਤੇ ਜੇ ਕਿਤੇ ਮੈਂ ਉਹਨਾਂ ਦਾ ਨਾਮ ਲੈ ਲਿਆ, ਜੇ ਉਹਨਾਂ ਦੇ ਬਾਬਤ ਕੋਈ ਗੱਲ ਕਰਤੀ, ਤਾਂ ਸ਼ਾਇਦ ਮੈਨੂੰ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਜਗ੍ਹਾ ਨਹੀਂ ਮਿਲੇਗੀ। ਇੱਕ ਰਾਹ ਦਸੇਰਾ ਬਣ ਰਹੇ ਆ, ਇਹ ਰਸਤੇ ਬਣਾ ਰਹੇ ਆ ਜਿਨ੍ਹਾਂ ਦੇ ਉੱਤੇ ਯੂਥ ਨੇ ਸਾਡੀ ਨੇ ਚੱਲਣਾ ਹੈ, ਤੇ ਸਾਡੀ ਜਿਹੜੀ ਇਹ ਕਿਸਮਤ ਆ ਇਹ ਬਦਲਣੀ ਆ ਬਾਹਰਲੇ ਮੁਲਕਾਂ 'ਚ ਵੀ, ਤੇ ਜਿਹੜੇ ਆਪਣੇ ਹੋਮਲੈਂਡ ਤੋਂ ਸਾਨੂੰ ਬੇਘਰੇ ਕਰ ਦਿੱਤਾ ਗਿਆ, ਉੱਥੇ ਲਈ ਵੀ ਇਹ ਲੀਡਰਸ਼ਿਪ ਆ ਜਿਹੜੀ ਉਹਨੂੰ ਡਿਵੈਲਪ ਕਰ ਰਹੇ ਨੇ। ਸੋ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਜੇ ਤੁਸੀਂ ਸਾਨੂੰ ਲੇਟ ਵੇਖ ਰਹੇ ਹੋ ਸਾਡੇ ਚੈਨਲ ਤੋਂ, ਜਾਂ ਕਿਸੇ IPVDP ਬਾਕਸ ਦੇ ਉੱਤੋਂ, ਜਾਂ ਕਿਸੇ ਹੋਰ ਮਾਧਿਅਮ ਤੋਂ, ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਜਿਹੜਾ ਇਹ ਜਦੋਂ ਸਮਾਪਤੀ ਇਹਦੀ ਹੋਣੀ ਆ, ਉਸੇ ਵਕਤ ਜਿਹੜਾ YouTube ਤੇ ਵੀ ਅਪਲੋਡ ਹੋ ਜਾਣਾ। ਔਰ ਐਪਲ ਦੇ ਉੱਤੇ ਜਿਹੜਾ ਆਈਫੋਨ ਦੀ ਐਪ ਆ, ਐਪ ਸਟੋਰ ਦੇ ਉੱਤੇ ਉਹ ਉਪਲਬਧ ਹੈ। ਨਵੀਂ ਐਪ TV84 ਦੀ, ਤੁਸੀਂ ਉਹਨੂੰ ਵੀ ਅਪਲੋਡ ਕਰ ਸਕਦੇ ਹੋ। ਤੇ ਐਂਡਰੋਇਡ ਤੇ ਕੁਝ ਦਿਨਾਂ ਦੇ ਵਿੱਚ ਜਿਹੜੀ ਆ ਇਹ ਸਾਡੀ ਜਿਹੜੀ ਉਹਨਾਂ ਨਾਲ ਕੋਈ ਇਸ਼ੂ ਚੱਲ ਰਿਹਾ ਉਹ ਸੋਲਵ ਹੋ ਜਾਣਾ, ਉਹਦੇ ਤੇ ਵੀ ਲਾਂਚ ਹੋ ਜਾਏਗੀ। ਉਹਦੇ ਤੇ ਫਿਰ ਤੁਸੀਂ ਸਾਨੂੰ ਵੇਖ ਵੀ ਸਕਿਆ ਕਰੋਗੇ, ਔਰ ਪੋਡਕਾਸਟ ਦੇ ਰੂਪ ਦੇ ਵਿੱਚ ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਸੁਣ ਵੀ ਸਕਿਆ ਕਰੋਗੇ। ਉਹ ਵੀ ਫੈਸਿਲਿਟੀ ਜਿਹੜੀ ਉਹ, ਜਾਂ ਫਿਰ ਤੁਹਾਡੇ ਜਿੰਨੇ ਸਾਡੇ ਪਿਛਲੇ ਪ੍ਰੋਗਰਾਮ ਨੇ ਉਹ ਵੀ ਅਪਲੋਡ ਜਿਹੜੇ ਉਹਦੇ ਤੇ ਹੋ ਜਾਣਗੇ। ਸੋ ਇਹ ਵੀ ਇੱਕ ਜਿਹੜਾ ਸਾਡੇ ਕੋਲ ਮੰਚ ਜਿਹੜਾ ਆਪਸ ਦੇ ਵਿੱਚ ਜੁੜਨ ਦਾ ਤਿਆਰ ਹੋ ਜਾਊਗਾ। ਸੋ ਸਟੂਡੀਓ ਦੇ ਵਿੱਚ ਤੁਸੀਂ ਕੋਈ ਮੈਸੇਜ ਕਰਨਾ ਚਾਹੁੰਦੇ ਹੋ, ਜਾਂ WhatsApp ਦੇ ਉੱਤੇ, ਜਾਂ ਕੋਈ ਸਿੱਧੀ ਗੱਲ ਕਰਨਾ ਚਾਹੁੰਦੇ ਹੋ, ਤੇ 514 476 8484। ਤੇ ਪ੍ਰੋਗਰਾਮ ਦੇ ਸਪਾਂਸਰ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਕੈਨੇਡਾ ਦੇ ਵਿੱਚ ਤੁਹਾਨੂੰ ਜਿਹੜੇ ਤੁਹਾਡੇ ਪੇਪਰ ਵਰਕ ਫਿਲ ਕਰਨੇ, ਕੋਈ ਅਸਾਈਲਮ ਕੇਸ ਦੇ, ਕੋਈ ਵਕੀਲ ਵਧੀਆ ਦੀ ਟੀਮ ਹੈਗੀ ਜਿਨ੍ਹਾਂ ਨਾਲ ਇਹ ਕੰਮ ਕਰਦੇ ਨੇ। ਸੋ ਤੁਹਾਨੂੰ ਵਕੀਲਾਂ ਦੇ ਨਾਲ ਗੱਲ ਕਰਨ ਤੋਂ ਪਰੇਸ਼ਾਨੀ ਹੈ ਤਾਂ ਇਹ ਤੁਹਾਡਾ ਮਾਧਿਅਮ ਜਿਹੜਾ ਬਣ ਸਕਦੇ ਨੇ। ਉਹਦੇ ਨਾਲ ਨਾਲ ਤੁਸੀਂ ਕੋਈ ਹੋਰ ਕੋਈ ਸਪਾਂਸਰਸ਼ਿਪ ਬਣਵਾਉਣੀ ਹੈ, ਕੋਈ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ, ਜਾਂ ਇਮੀਗ੍ਰੇਸ਼ਨ ਰਿਲੇਟਡ ਕੋਈ ਪੇਪਰ ਵਰਕ ਤੁਸੀਂ ਫਿਲ ਕਰਨਾ ਆਪਣੇ ਆਪ, ਤੇ ਤੁਹਾਡੀ ਹੈਲਪ ਕਰ ਸਕਦੇ ਨੇ। 514 770 7465 ਤੁਸੀਂ WhatsApp ਤੇ ਮੈਸੇਜ ਕਰਕੇ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੋ ਸਰਦਾਰ ਸਵਰਨਜੀਤ ਸਿੰਘ ਜੀ, ਆਪਾਂ ਪ੍ਰੋਗਰਾਮ ਦੇ ਤਕਰੀਬਨ 10 ਮਿੰਟ ਆਪਣੇ ਕੋਲ ਹੋਰ ਨੇ। ਗੱਲਾਂ ਤਾਂ ਜਿੰਨੀਆਂ ਹੈ ਅੱਜ ਨਹੀਂ ਕਵਰ ਕਰ ਸਕਦੇ, ਆਪਾਂ ਅਗਾਂਹ ਵਾਸਤੇ ਵੀ ਤੁਹਾਨੂੰ ਅਸੀਂ ਬੇਨਤੀ ਕਰਾਂਗੇ, ਤੁਸੀਂ ਫਿਰ ਵੀ ਸਾਡੇ ਕੋਲ ਆਇਓ, ਅਸੀਂ ਹੋਰ ਵੀ ਗੱਲਾਂ ਕਰਾਂਗੇ। ਤੇ ਹੁਣ ਆਪਾਂ ਥੋੜੀ ਜਿਹੀ ਜਾਂਦੇ ਜਾਂਦੇ ਗੱਲ ਜਿਹੜੀ ਮੇਅਰਲ ਇਲੈਕਸ਼ਨ ਦੀ ਗੱਲ ਕਰ ਲਈਏ। ਤੇ ਤੁਸੀਂ ਕੀ ਜਿਹੜਾ ਤੁਹਾਡਾ ਟਾਰਗੇਟ ਹੈ, ਜੇ ਤੁਸੀਂ ਕੱਲ ਨੂੰ, ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਹ ਕਿਵੇਂ ਤੁਸੀਂ ਇੱਥੇ ਤੱਕ ਸੋਚਿਆ ਕਿ ਮੈਨੂੰ ਹੁਣ ਐਜ਼ ਏ ਕਾਉਂਸਲਰ ਕੰਮ ਕਰਦੇ ਨੂੰ 2 ਟਰਮਸ ਹੋ ਗਈਆਂ, ਹੁਣ ਮੈਨੂੰ ਮੇਅਰ ਲਈ ਟਰਾਈ ਕਰਨਾ ਚਾਹੀਦਾ, ਤੇ ਕਿਵੇਂ ਤੁਹਾਨੂੰ ਇਸ ਕੰਮ ਦੇ ਵਿੱਚ ਸਿਟੀ ਦੇ ਵਿੱਚ ਜਿਹੜਾ ਉਹ ਸਹਿਯੋਗ ਮਿਲ ਰਿਹਾ, ਜਿਹੜਾ ਤੁਸੀਂ ਇੱਥੇ ਤੱਕ ਜਿਹੜਾ ਸੋਚਿਆ ਕਿ ਮੈਨੂੰ ਹੁਣ ਅੱਗੇ ਵਧਣਾ ਚਾਹੀਦਾ? ਬਿਲਕੁਲ ਜੀ, ਦੇਖੋ ਜਿਹੜੇ ਸਿੱਖ ਨੇ ਉਹ ਕਦੀ ਈਜ਼ੀ ਕੰਮ ਨਹੀਂ ਕਰਦੇ, ਹਾਰਡ ਕੰਮ ਹੀ ਕਰਦੇ ਨੇ। ਤੇ ਇਸ ਟਾਈਮ ਅਮਰੀਕਾ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ, ਇਮੀਗ੍ਰੈਂਟਸ ਦੇ ਖਿਲਾਫ ਕਿੱਦਾਂ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ, ਤੇ ਉਹ ਮਾਹੌਲ ਦੇ ਵਿਚਕਾਰ ਜਦੋਂ ਟਿਕਟ ਆਫਰ ਹੋਈ ਵੀ ਤੁਸੀਂ ਲੜਨੀ ਹੈ ਤੇ ਅਸੀਂ ਫਸਟ ਪ੍ਰੈਫਰੈਂਸ ਤੁਹਾਨੂੰ ਦੇਣਾ ਚਾਹੁੰਦੇ ਹਾਂ, ਤੇ ਮੈਂ ਪਹਿਲੇ ਇੱਕ ਦਿਨ ਸੋਚਣ ਨੂੰ ਲਾਇਆ, ਬਿਕੋਜ਼ ਇਟਸ ਅ ਵੈਰੀ ਬਿਗ ਕਮਿਟਮੈਂਟ। ਕਿਉਂਕਿ ਇਹ ਇਕੱਲਾ ਕੋਈ ਟਾਈਟਲ ਨਹੀਂ ਹੈਗਾ ਜੀ, ਤੁਹਾਨੂੰ ਬਹੁਤ ਜ਼ਿਆਦਾ ਟਾਈਮ ਡੋਨੇਟ ਕਰਨਾ ਪੈਂਦਾ ਆਪਣਾ, ਭਾਵੇਂ ਉਹ ਸਿਟੀ ਕਾਉਂਸਲ ਮੈਂਬਰ ਹੋਵੇ, ਭਾਵੇਂ ਮੇਅਰ ਹੋਵੇ, ਟਾਈਮ ਬਹੁਤ ਜ਼ਿਆਦਾ ਤੁਹਾਨੂੰ ਦੇਣਾ ਪੈਂਦਾ। ਪਰ ਮੈਂ ਕਿਹਾ ਵੀ ਜਦੋਂ ਬਹਾਵ ਸਾਰਾ ਉਲਟ ਨੂੰ ਜਾ ਰਿਹਾ ਤੇ ਅਸੀਂ ਇਹਦੇ ਵਿੱਚ ਕੁੱਦ ਕੇ ਤੇ ਜ਼ਰੂਰ ਪਾਰਟਿਸਿਪੇਟ ਕਰੀਏ।
ਦੂਸਰਾ ਕੈਂਪੇਨ ਨਾਲ ਰਿਲੇਟਡ ਮੈਂ ਇਹ ਕਹਾਂਗਾ ਵੀ ਜਿਹੜਾ ਇੱਕ ਚੀਜ਼ ਬੜੀ ਇੰਪੋਰਟੈਂਟ ਮੇਰੀ ਕੈਂਪੇਨ ਦੀ ਇਹ ਵੀ ਹੈ ਵੀ ਅਸੀਂ ਇੱਕ ਸਿਵਿਕ ਐਜੂਕੇਸ਼ਨ ਨੂੰ ਪ੍ਰਮੋਟ ਕਰ ਰਹੇ ਹਾਂ, ਭਾਵੇਂ ਉਹ ਸਿੱਖ ਜੀ ਕਮਿਊਨਿਟੀ 'ਚ ਹੋਵੇ, ਭਾਵੇਂ ਏਸ਼ੀਅਨ ਕਮਿਊਨਿਟੀ 'ਚ ਹੋਵੇ, ਕੇਪ ਵਰਡੀਅਨ ਕਮਿਊਨਿਟੀ 'ਚ ਹੋਵੇ, ਵੱਖਰੀਆਂ ਵੱਖਰੀਆਂ ਜਿਹੜੀਆਂ ਨੈਸ਼ਨੈਲਿਟੀਜ਼ ਨੇ ਜੋ ਸਾਡੇ ਸਿਟੀ ਵਿੱਚ ਰਹਿੰਦੀਆਂ, ਆਪਾਂ ਸਾਰਿਆਂ ਨੂੰ, ਭਾਵੇਂ ਮੁਸਲਿਮ ਕਮਿਊਨਿਟੀ ਹੋਏ, ਸਾਰਿਆਂ ਦੇ ਸਥਾਨਾਂ ਤੇ ਵੀ ਜਾ ਰਹੇ ਹਾਂ, ਸੈਂਟਰਸ ਤੇ ਵੀ ਜਾ ਰਹੇ ਹਾਂ, ਤੇ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰ ਰਹੇ ਹਾਂ ਵੀ ਪਾਰਟਿਸਿਪੇਟ ਜ਼ਰੂਰ ਕਰੋ। ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਜੀ ਵੀ ਤੁਸੀਂ ਕੋਈ ਪਾਰਟੀ ਜੁਆਇਨ ਕਰੋ ਨਾ ਕਰੋ, ਜਿਹੜੀ ਮਰਜ਼ੀ ਕਰੋ, ਪਰ ਸਾਨੂੰ ਪੋਲਿਟਿਕਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਸਾਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ। ਜਿਹੜੇ ਵੋਟ ਪਾ ਸਕਦੇ ਨੇ ਜੀ ਵੋਟ ਪਾਉਣ, ਜਿਹੜੇ ਕੈਂਪੇਨ ਦੇ ਵਿੱਚ ਡੋਰ ਟੂ ਡੋਰ ਨੌਕਿੰਗ ਦੇ ਵਿੱਚ ਹੈਲਪ ਕਰ ਸਕਦੇ ਨੇ ਉਹ ਕਰਨ, ਜਿਹੜੇ ਮਾਇਕ ਸਹਾਇਤਾ ਕਰ ਜੀ ਸਕਦੇ ਨੇ ਕੈਂਪੇਨ ਦੇ ਵਿੱਚ ਉਹ ਕਰਨ, ਪਰ ਪਾਰਟਿਸਿਪੇਟ ਜ਼ਰੂਰ ਕਰੋ। ਜਿੱਥੇ ਜਿੱਥੇ ਵੀ ਰਹਿੰਦੇ ਹੋ ਸਾਰੇ ਪਾਸੇ ਪਾਰਟਿਸਿਪੇਟ ਕਰੋ। ਤੇ ਦੂਜਾ, ਆਪਣੀ ਜੀ ਕਮਿਊਨਿਟੀ 'ਚ ਅਸੀਂ ਕਹਿ ਵੀ ਮੈਸੇਜ ਲੈ ਕੇ ਜਾ ਰਹੇ ਹਾਂ ਬਈ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵੀ ਕੋਈ ਪੰਥ ਦਰਦੀ ਜਿਹੜਾ ਸਿੱਖ ਹੈ, ਜਿਹਦਾ ਕੋਈ ਹਿਸਟਰੀ ਹੈਗੀ ਹੈ ਪੰਥ ਨਾਲ ਰਿਲੇਟਡ, ਕਿਉਂਕਿ ਅਸੀਂ ਇਕੱਲੇ ਉਹਨਾਂ ਨੂੰ ਵੀ ਅੱਗੇ ਨਹੀਂ ਕਰਨਾ ਚਾਹੁੰਦੇ ਵੀ ਜਿਨ੍ਹਾਂ ਨੇ ਦਸਤਾਰਾਂ ਬੰਨੀਆਂ ਨੇ ਤੇ ਪੰਥਕ ਜਜ਼ਬਾ ਕੋਈ ਨਹੀਂ ਹੋਵੇ ਉਹਨਾਂ ਵਿੱਚ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਜੀ ਸਿੱਖ ਪੰਥਕ ਜਜ਼ਬਾ ਰੱਖਦੇ ਨੇ ਤੇ ਉਹ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਆ ਕੇ ਸੇਵਾ ਕਰਨਾ ਚਾਹੁੰਦੇ ਨੇ ਆਪਣੀ ਕਮਿਊਨਿਟੀ ਦੀ, ਅਸੀਂ ਸਾਰੇ ਹੀ ਜਿੱਥੇ ਵੀ ਬੈਠੇ ਹਾਂ ਜਿਸ ਤਰੀਕੇ ਨਾਲ ਮਦਦ ਕਰ ਸਕਦੇ ਹਾਂ ਉਹਨਾਂ ਦੀ ਮਦਦ ਕਰੀਏ। ਸੋ ਇੱਕ ਇਹ ਵੀ ਮੈਸੇਜ ਜੀ ਜਿਹੜਾ ਹੈ ਮੈਂ ਸਾਰੀ ਕਮਿਊਨਿਟੀਜ਼ ਵਿੱਚ ਲੈ ਕੇ ਜਾ ਰਿਹਾ ਬਈ ਅਸੀਂ ਇਸ ਚੀਜ਼ ਨੂੰ ਜ਼ਰੂਰ ਇਗਨੋਰ ਨਾ ਕਰੀਏ, ਜ਼ਰੂਰ ਇਹਦੀ ਇੰਪੋਰਟੈਂਸ ਨੂੰ ਸਮਝੀਏ। ਤੇ ਜੀ ਇਹ ਇੱਕ ਬੜਾ ਇੱਕ ਇੰਪੋਰਟੈਂਟ ਫੈਕਟਰ ਵੀ ਹੈ ਕੈਂਪੇਨ ਦੇ ਵਿੱਚ। ਬਾਕੀ ਆਫ ਕੋਰਸ ਇਕਨੋਮਿਕ ਡਿਵੈਲਪਮੈਂਟ ਦੇ ਜਿਹੜੇ ਮੁੱਦੇ ਨੇ ਉਹ ਮੁੱਖ ਰਹਿਣਗੇ ਇਹਦੇ ਵਿੱਚ ਮੇਅਰ ਦੀ ਰੇਸ ਵਿੱਚ, ਕਿਉਂਕਿ ਅਕੋਰਡਿੰਗ ਟੂ ਆਰ ਚਾਰਟਰ ਆਫ ਦ ਸਿਟੀ ਮੇਅਰ ਦੀ ਪੋਜੀਸ਼ਨ ਹੈ ਹੀ ਇਕਨੋਮਿਕ ਡਿਵੈਲਪਮੈਂਟ ਦੇ ਨਾਲ ਰਿਲੇਟਡ। ਸੋ ਅਸੀਂ ਪਰ ਇਹ ਵੀ ਚਾਹੁੰਦੇ ਹਾਂ ਵੀ ਜਿਹੜੇ ਵੱਖ-ਵੱਖ ਪਾਸਿਓਂ ਲੋਕ ਨੇ ਉਹ ਇੱਥੇ ਆ ਕੇ ਬਿਜ਼ਨਸਿਸ ਵੀ ਲੈਣ, ਤੇ ਉਹ ਬਿਜ਼ਨਸਿਸ ਤਾਂ ਹੀ ਲੈਣਗੇ ਜੋ ਪਹਿਲੀ ਗੱਲ ਕੰਫਰਟੇਬਲ ਮਹਿਸੂਸ ਕਰਨਗੇ। ਸੋ ਇਹ ਵੀ ਇੱਕ ਬੜਾ ਜੀ ਵੱਡਾ ਸਾਡੇ ਲਈ ਚੈਲੰਜ ਵੀ ਹੈ ਜਿਹਨੂੰ ਅਸੀਂ ਓਵਰਕਮ ਕਰਨਾ ਹੈ ਐਜ਼ ਅ ਸਿਟੀ। ਪਲੱਸ ਅਸੀਂ ਚਾਹੁੰਦੇ ਹਾਂ ਜਿਹੜੀਆਂ ਗ੍ਰਾਂਟ ਐਪਲੀਕੇਸ਼ਨਸ ਨੇ ਉਹ ਵੱਖ-ਵੱਖ ਭਾਸ਼ਾਵਾਂ 'ਚ ਵੀ ਅਵੇਲੇਬਲ ਹੋਣ। ਸੋ ਇਹਦੇ ਕਰਕੇ ਬੜਾ ਜੀ ਵਧੀਆ ਇੱਕ ਰਿਸਪੌਂਸ ਮਿਲ ਰਿਹਾ ਸਾਰੀ ਕਮਿਊਨਿਟੀਆਂ ਵੱਲੋਂ ਹੀ, ਤੇ ਲੋਕੀ ਚਾਹੁੰਦੇ ਨੇ ਜੀ ਵੀ ਕੋਈ ਵਧੀਆ ਬਿਜ਼ਨਸ ਮਾਈਂਡਡ ਲੋਕ ਨੇ। ਸੋ ਸਾਡਾ ਆਲਰੇਡੀ ਪੋਰਟਫੋਲੀਓ ਵਧੀਆ, ਸੋ ਅਸੀਂ ਉਮੀਦ ਕਰਦੇ ਹਾਂ ਵੀ ਲੋਕੀ ਸਾਥ ਦੇਣਗੇ। ਕੈਂਪੇਨ ਇਸ ਟਾਈਮ ਜੋਰਾਂ ਸ਼ੋਰਾਂ 'ਚ ਹੈ। ਆਫਿਸ ਦੀ ਵੀ ਲੋਕੇਸ਼ਨ ਸਾਡੀ ਫਾਈਨਲ ਹੋ ਗਈ ਹੈ। ਸੈਟਰਡੇ ਨੂੰ ਆਫਿਸ ਦੀ ਲੋਕੇਸ਼ਨ ਦਾ ਉਦਘਾਟਨ ਹੈ। 2 ਅਗਸਤ ਨੂੰ ਗਵਰਨਰ ਆਪ ਇੱਥੇ ਆ ਰਹੇ ਨੇ ਨਾਰਵਿਚ ਦੇ ਵਿੱਚ, ਤੇ ਉਹਨਾਂ ਨੇ ਫੰਡ ਰੇਜ਼ਿੰਗ ਦਾ ਵੀ ਇੱਕ ਪ੍ਰੋਗਰਾਮ ਰੱਖਿਆ ਹੈ ਦਾਸ ਦੀ ਕੈਂਪੇਨ ਦੇ ਲਈ। ਸੋ ਓਵਰਆਲ ਇੱਕ ਵਧੀਆ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ। ਭਾਵੇਂ ਕੁਝ ਨੈਗੇਟਿਵ ਵੀ ਚੀਜ਼ਾਂ ਚੱਲਣੀਆਂ ਨੇ ਨਾਲ ਨਾਲ, ਕਿਉਂਕਿ ਅਸੀਂ ਇਹ ਨਹੀਂ ਕਹਿ ਸਕਦੇ ਵੀ ਰੇਸਿਜ਼ਮ ਐਗਜ਼ਿਸਟ ਨਹੀਂ ਕਰਦਾ, ਐਗਜ਼ਿਸਟ ਸਾਰਾ ਕੁਝ ਹੀ ਕਰਦਾ, ਪਰ ਇਹ ਸਾਰਿਆਂ ਵਿੱਚੋਂ ਨਿਕਲ ਕੇ ਅਸੀਂ ਪੋਜ਼ਿਟਿਵ ਕੀ ਕੱਢਣਾ ਹੈ ਉਹ ਮਾਇਨੇ ਰੱਖਦਾ। ਸੋ ਅਸੀਂ ਇੱਕ ਕਹਿ ਲਓ ਵੀ ਚੜ੍ਹਦੀ ਕਲਾ ਦੀ ਸਪਿਰਿਟ ਨਾਲ ਅੱਗੇ ਵੱਧ ਰਹੇ ਹਾਂ, ਤੇ ਸਾਰਿਆਂ ਦਾ ਬੜਾ ਸਾਥ ਵੀ ਮਿਲ ਰਿਹਾ, ਤੇ ਉਮੀਦ ਕਰਦੇ ਹਾਂ ਵੀ ਇਹ ਮੋਰਚਾ ਫਤਿਹ ਹੋਏਗਾ ਜਿਵੇਂ ਬਾਕੀ ਦੇ ਸਾਰੇ ਹੋਏ ਨੇ, ਤੇ ਅਸੀਂ ਇੱਕ ਵਧੀਆ ਆਪਣਾ ਸ਼ਖਸ ਜਿਹੜਾ ਬਣਾਵਾਂਗੇ ਇਹਦੇ ਵਿੱਚ। ਨਾਲ ਲੋਕਾਂ ਨੂੰ ਦੱਸਾਂਗੇ ਵੀ ਸਿੱਖ ਜਦੋਂ ਵੀ ਗਵਰਨੈਂਸ ਵਿੱਚ ਆਉਂਦੇ ਨੇ ਉਹ ਕਿੱਦਾਂ ਐਜੂਕੇਸ਼ਨ ਲਈ ਵੀ ਕੰਮ ਕਰਦੇ ਨੇ, ਡਿਸਪੈਰਿਟੀਜ਼ ਨੂੰ ਖਤਮ ਕਰਨ ਲਈ ਵੀ ਕੰਮ ਕਰਦੇ ਨੇ, ਐਕੁਇਟੀ ਨੂੰ ਵੀ ਮੁੱਖ ਰੱਖਦੇ ਨੇ, ਤੇ ਸਾਰੀ ਹੀ ਜਿਹੜੀ ਡਿਵਰਸ ਪੋਪੂਲੇਸ਼ਨ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਸੋ ਇਹ ਸਾਨੂੰ ਮੈਂ ਸਮਝਦਾ ਵੀ ਮੌਕਾ ਵੀ ਮਿਲਿਆ ਲੋਕਲ ਲੈਵਲ ਤੇ ਵੀ ਅਸੀਂ ਦੱਸੀਏ ਬਈ ਸਾਡੀ ਇੰਸਪੀਰੇਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੀ ਆ ਰਹੀ ਜੀ। ਤੁਹਾਡੀ ਕਾਲ ਵਿੱਚ ਮੇਰਾ ਖਿਆਲ ਕੋਈ, ਹਾਂਜੀ, ਜੇ ਭਾਵੇਂ ਸਿੱਖ ਕਿਤੇ ਘੱਟ ਗਿਣਤੀ 'ਚ ਵੀ ਹੋਣ ਉੱਥੇ ਵੀ ਉਹ ਆਪਣਾ ਜਿਹੜਾ ਪ੍ਰਫੁੱਲਤਾ ਦੇ ਨਾਲ ਇਹ ਸਾਰੇ ਕੰਮ ਕਰ ਸਕਦੇ ਨੇ। ਸੋ ਇਹ ਇੱਕ ਪੋਜ਼ਿਟਿਵ ਮੈਸੇਜ ਹੈ ਜੀ, ਸਾਰਿਆਂ ਨੂੰ ਜਾਏਗਾ। ਬਾਕੀ ਯੂਥ ਨੂੰ ਮੇਰੀ ਬੇਨਤੀ ਇਹੀ ਹੈ ਵੀ ਜ਼ਰੂਰ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਆਓ, ਤਾਂ ਜੋ ਜਿੱਥੇ ਤੁਸੀਂ ਲੋਕਾਂ ਲਈ ਕੰਮ ਕਰਨੇ ਨੇ ਉੱਥੇ ਤੁਸੀਂ ਸਿੱਖ ਇਤਿਹਾਸ ਨੂੰ ਵੀ ਮਾਨਤਾ ਦਿਵਾਓ ਇੱਥੇ ਦੀਆਂ ਸਰਕਾਰਾਂ ਤੋਂ। ਉਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ, ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਪਤਾ ਹੋਏ ਬਈ ਸਾਡੇ ਪੁਰਖੇ ਅਮਰੀਕਾ ਦੀ ਧਰਤੀ ਤੇ ਕਿਉਂ ਆਏ ਤੇ ਉੱਥੇ ਕੀ ਮਾਹੌਲ ਸੀ, ਕਿਉਂਕਿ ਇਹ ਜਿਹੜੀ ਹਿਸਟਰੀ ਹੈ ਇਹਨੂੰ ਸਾਨੂੰ ਸਾਂਭਣ ਦੀ ਲੋੜ ਹੈ।
ਜੀ ਬਿਲਕੁਲ। ਸੋ ਤੁਸੀਂ ਬਾਖੂਬੀ ਇਹ ਗੱਲਬਾਤ ਕੀਤੀ ਹੈ, ਔਰ ਅਖੀਰ ਦੇ ਉੱਤੇ ਤੁਸੀਂ ਥੋੜਾ ਜਿਹਾ ਸਾਨੂੰ ਇੱਕ ਦੋ ਨੁਕਤੇ ਜ਼ਰੂਰ ਦੱਸੋ ਕਿ ਤੁਹਾਡੇ ਕੀ ਟਾਰਗੇਟ ਹੋਣਗੇ। ਵਾਹਿਗੁਰੂ ਕਰੇ ਤੁਹਾਨੂੰ ਕਾਮਯਾਬੀ ਮਿਲੇ, ਤੁਸੀਂ ਮੇਅਰ ਬਣੋ ਇਸ ਸਿਟੀ ਦੇ, ਤੇ ਮੇਅਰ ਬਣਨ ਤੋਂ ਬਾਅਦ ਕੀ ਕੀ ਜਿਹੜੇ ਤੁਹਾਡਾ, ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਕਿ ਚੋਣ ਮੈਨੀਫੈਸਟੋ ਤੁਹਾਡਾ ਕੀ ਹੈਗਾ, ਤੁਸੀਂ ਕੀ ਡਿਲੀਵਰ ਕਰਨਾ ਚਾਹੁੰਦੇ ਹੋ? ਚੋਣ ਮੈਨੀਫੈਸਟੋ ਦੇਖੋ ਜੀ, ਇਹ ਸਿਟੀ ਦੇ ਵਿੱਚ ਇਸ ਟਾਈਮ ਰੈਵਨਿਊ ਦੀ ਕਮੀ ਹੈ, ਜਿਹਦੇ ਕਰਕੇ ਰੈਜ਼ੀਡੈਂਸ ਦੇ ਉੱਤੇ ਪ੍ਰਾਪਰਟੀ ਟੈਕਸ ਜ਼ਿਆਦਾ ਆ ਰਹੇ ਨੇ। ਸੋ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜਾ ਰੈਵਨਿਊ ਦਾ ਸ਼ਿਫਟ ਹੈ ਉਹ ਹੋਵੇ, ਤਾਂ ਜੋ ਰੈਜ਼ੀਡੈਂਸ਼ੀਅਲ ਸਾਈਡ ਦੇ ਉੱਤੇ ਰਿਲੀਫ ਮਿਲੇ ਲੋਕਾਂ ਨੂੰ। ਤੇ ਉਹ ਪੋਸੀਬਲ ਤਾਂ ਹੀ ਹੈ ਜੇ ਮੈਨੂਫੈਕਚਰਿੰਗ ਇੱਥੇ ਆਏਗੀ, ਕਿਉਂਕਿ ਜੇ ਹਾਊਸਿੰਗ ਆਉਂਦੀ ਹੈ ਹੋਰ, ਜੋ ਕਿ ਮਾੜੀ ਗੱਲ ਨਹੀਂ, ਪਰ ਜੇ ਜ਼ਿਆਦਾ ਘਰ ਬਣਨੇ ਸ਼ੁਰੂ ਹੋ ਗਏ ਇੱਥੇ ਸਪੋਜ਼ ਕਰੋ, ਤੇ ਉਹ ਪੈਰਲਲੀ ਜਿਹੜਾ ਬਜਟ ਹੈ ਬੋਰਡ ਆਫ ਐਜੂਕੇਸ਼ਨ ਦਾ ਇਨਕਰੀਜ਼ ਹੋ ਜਾਂਦਾ ਹੈ ਤੇ ਉਹ ਬੈਲੈਂਸ ਹੋ ਜਾਂਦਾ ਆਪਸ ਵਿੱਚ। ਮੇਰਾ ਫੋਕਸ ਇਹ ਹੋਏਗਾ ਵੀ ਅਸੀਂ ਮੈਨੂਫੈਕਚਰਿੰਗ ਨੂੰ ਇੱਥੇ ਵਾਪਸ ਲੈ ਕੇ ਆਈਏ, ਤਾਂ ਜੋ ਪੋਜ਼ਿਟਿਵ ਰੈਵਨਿਊ ਜਨਰੇਟ ਹੋ ਸਕੇ। ਡਾਊਨਟਾਊਨ ਦੇ ਵਿੱਚ ਜਿਹੜੀਆਂ ਸਾਡੀਆਂ ਪੁਰਾਣੀਆਂ ਮਿਲਸ ਪਈਆਂ ਨੇ ਉਹਨਾਂ ਨੂੰ ਅਸੀਂ ਰੀਪਰਪਸ ਕਰੀਏ, ਜਿਹਦੇ ਵਿੱਚ ਸਟੇਟ ਤੋਂ ਵੀ ਅਸੀਂ ਹੈਲਪ ਲੈ ਕੇ ਆਵਾਂਗੇ, ਫੈਡਰਲ ਗਵਰਨਮੈਂਟ ਤੋਂ ਵੀ ਲਿਆਵਾਂਗੇ। ਤੇ ਇੱਥੇ ਤੁਹਾਨੂੰ ਪਤਾ ਸਟੇਟ ਵੀ ਡੈਮੋਕ੍ਰੈਟਸ ਦੀ ਹੈ, ਫੈਡਰਲ ਗਵਰਨਮੈਂਟਸ ਵੀ ਡੈਮੋਕ੍ਰੈਟਸ ਨੇ। ਸੋ ਆਫ ਕੋਰਸ ਜੇ ਡੈਮੋਕ੍ਰੈਟਿਕ ਮੇਅਰ ਬਣਦਾ ਤੇ ਆਈ ਥਿੰਕ ਹੀ ਹੈਜ਼ ਮੋਰ ਓਪਰਚੁਨਿਟੀ ਟੂ ਡੂ ਐਡਵੋਕੇਸੀ ਔਨ ਬਿਹਾਫ ਆਫ ਨੋਰਵਿਚ। ਸੋ ਉਹਦੇ ਲਈ ਭਾਵੇਂ ਸਾਨੂੰ ਹਾਰਟਫੋਰਡ ਜਾਣਾ ਪਏ, ਜੋ ਕਿ ਇੱਥੇ ਦੀ ਕੈਪੀਟਲ ਹੈ, DC ਜਾਣਾ ਪਏ, ਅਸੀਂ ਤਿਆਰ ਹਾਂ ਇਹ ਸਾਰੇ ਕੰਮ ਕਰਨ ਦੇ ਲਈ। ਸੋ ਇਹ ਕੁਝ ਇੰਪੋਰਟੈਂਟ ਇਕਨੋਮਿਕ ਨੁਕਤੇ ਨੇ ਜਿਨ੍ਹਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਅਸੀਂ ਰੱਖਿਆ ਆਪਣੇ ਮੈਨੀਫੈਸਟੋ ਵਿੱਚ। ਜੀ ਸੋ ਬਹੁਤ ਵਧੀਆ ਤੁਹਾਡੇ ਟਾਰਗੇਟ ਨੇ ਜੀ, ਵਾਹਿਗੁਰੂ ਕਰੇ ਤੁਸੀਂ ਕਾਮਯਾਬ ਵਿੱਚ। ਤੇ ਮੈਨੂੰ ਜਿਹੜਾ ਇੱਕ ਦੋ ਮਿੰਟ ਹੋਰ ਨੇ, ਅਖੀਰ ਦੇ ਵਿੱਚ ਕੋਈ ਮੈਸੇਜ, ਜਿਹੜਾ ਕੋਈ ਗੱਲ ਹੋਰ ਜਿਹੜੀ ਆਪਣੇ ਵੱਲੋਂ ਤੁਸੀਂ ਐਡ ਕਰਨੀ ਚਾਹੁੰਦੇ ਹੋ, ਕਿਉਂਕਿ ਇੱਕ ਚੈਪਟਰ ਬਣਦਾ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਵੀ। ਅੱਜ ਜਿਹੜਾ ਸਮਾਂ ਉਹ ਸਾਡਾ ਨਹੀਂ ਇੰਨਾ ਬਚਿਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੇਰ ਤੁਹਾਨੂੰ ਜਿਹੜਾ ਉਹ ਯਾਦ ਕਰਾਂਗੇ, ਉਸ ਹਵਾਲੇ ਨਾਲ ਵੀ ਆਪਾਂ ਗੱਲ ਕਰਾਂਗੇ। ਸੋ ਅਖੀਰ ਦੇ ਵਿੱਚ ਕੋਈ ਐਸੀ ਗੱਲ ਜਿਹੜੀ ਤੁਸੀਂ ਐਡ ਅਪ ਕਰਨੀ ਚਾਹੁੰਦੇ ਹੋ, ਜਿਹੜੀ ਮੈਂ ਆਪਣੇ ਵੱਲੋਂ ਨਾ ਪੁੱਛ ਸਕਿਆ ਹਾਂ? ਮੈਂ ਤਾਂ ਦੇਖੋ ਇਹ ਬੇਨਤੀ ਕਰਾਂਗਾ ਵੀ ਐਜ਼ ਅ ਸਿੱਖ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਵੀ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਹਾਂ, ਤੇ ਸਾਨੂੰ ਆਪਣੀ ਹਿਸਟਰੀ ਚੋਂ ਏਡੀ ਇੰਸਪੀਰੇਸ਼ਨ ਮਿਲਦੀ ਹੈ। ਭਾਵੇਂ ਉਹ ਪਬਲਿਕ ਸਰਵਿਸ ਦੀ ਗੱਲ ਹੋਵੇ, ਭਾਵੇਂ ਮਨੁੱਖਤਾ ਦੀ ਸੇਵਾ ਦੀ ਗੱਲ ਹੋਵੇ, ਹਿਊਮਨਟੇਰੀਅਨ ਕਾਜ਼ਸ ਨੂੰ ਮੁੱਖ ਰੱਖਣ ਦੀ ਗੱਲ ਹੋਵੇ, ਹਿਊਮਨ ਰਾਈਟਸ ਦੀ ਗੱਲ ਹੋਵੇ, ਪਰ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਲਈ ਤੁਹਾਨੂੰ ਪਲੇਟਫਾਰਮ ਵੀ ਚਾਹੀਦਾ। ਤੇ ਆਫ ਕੋਰਸ ਪੋਲਿਟਿਕਸ ਇਜ਼ ਵਨ ਆਫ ਦਾ ਪਲੇਟਫਾਰਮ। ਸੋ ਜਿਹੜੇ ਇਸ ਫੀਲਡ ਵਿੱਚ ਆ ਕੇ ਕੰਮ ਕਰ ਸਕਦੇ ਨੇ ਨੌਜਵਾਨ, ਉਹਨਾਂ ਨੂੰ ਚਾਹੀਦਾ ਵੀ ਇੱਥੇ ਆਉਣ। ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਨਾ ਵੀ ਜਿਨ੍ਹਾਂ ਦੀਆਂ ਆਲਰੇਡੀ ਦੋ ਜਨਰੇਸ਼ਨਾਂ ਬਾਹਰਲੇ ਮੁਲਕਾਂ 'ਚ ਰਹਿੰਦੀਆਂ ਪਈਆਂ ਨੇ, ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਘਰ ਵੀ ਵੱਡੇ ਬਣਾ ਲਏ ਨੇ, ਗੱਡੀਆਂ ਵੀ ਲੈ ਲਈਆਂ ਵੱਡੀਆਂ, ਬਿਜ਼ਨਸ ਵੀ ਵੱਡੇ ਬਣਾ ਲਏ। ਸੋ ਜਿੱਥੇ ਅਸੀਂ ਆਪਣੇ ਇੱਕ ਬੱਚੇ ਨੂੰ ਡਾਕਟਰ ਬਣਾ ਰਹੇ ਹਾਂ, ਇੱਕ ਨੂੰ ਇੰਜੀਨੀਅਰ ਬਣਾ ਰਹੇ ਹਾਂ, ਉੱਥੇ ਅਸੀਂ ਇੱਕ ਨੂੰ ਪਬਲਿਕ ਸਰਵਿਸ ਵਿੱਚ ਵੀ ਪਾਈਏ ਤੇ ਉਹਦੀ ਸਪੋਰਟ ਕਰੀਏ, ਕਿਉਂਕਿ ਜਿਹੜੀ ਪਬਲਿਕ ਸਰਵਿਸ ਹੈ ਉਹਦੇ ਵਿੱਚ ਫਾਈਨੈਂਸ਼ੀਅਲ ਗੇਨਸ ਨਹੀਂ ਹੈਗੇ। ਇੱਥੇ ਪੈਸਾ ਲੱਗਦਾ ਹੀ ਹੈ, ਬਟ ਉਹ ਪੋਸੀਬਲ ਤਾਂ ਹੀ ਹੈ ਜੇ ਕਮਿਊਨਿਟੀ ਵੀ ਸਾਥ ਦੇਵੇ ਐਂਡ ਪ੍ਰੋਜੈਕਟਸ ਦੇ ਵਿੱਚ, ਤੇ ਪੇਰੈਂਟਸ ਵੀ ਸਾਥ ਦੇਣ। ਤੇ ਇਹ ਚੀਜ਼ਾਂ ਇੰਪੋਰਟੈਂਟ ਨੇ ਜੋ ਕਿ ਅਸੀਂ ਜਦੋਂ ਵਿੱਚ ਪੈਂਦੇ ਹਾਂ ਤਾਂ ਹੀ ਸਾਨੂੰ ਰਿਐਲਿਟੀ ਦਾ ਪਤਾ ਲੱਗਦਾ ਹੈ। ਤੇ ਕਾਫੀ ਚੈਲੰਜਿੰਗ ਕੰਮ ਹੈ, ਪਰ ਇੰਪੋਸੀਬਲ ਨਹੀਂ ਹੈਗਾ। ਸੋ ਜ਼ਰੂਰ ਇਹ ਇੱਕ ਮੇਰੀ ਬੇਨਤੀ ਜ਼ਰੂਰ ਹੈ ਸਾਡੇ ਸਿੱਖਾਂ ਨੂੰ ਵੀ, ਬਈ ਮੇਨ ਸਟ੍ਰੀਮ ਪੋਲਿਟਿਕਸ ਵਿੱਚ ਜ਼ਰੂਰ ਆਪ ਅੱਗੇ ਆਓ। ਜੀ ਸੋ ਬਹੁਤ ਵਧੀਆ, ਧੰਨਵਾਦ ਤੁਹਾਡਾ ਸਵਰਨਜੀਤ ਸਿੰਘ ਜੀ। ਤੁਹਾਡਾ ਥੋੜਾ ਜਿਹਾ ਸਿਹਤ ਵੀ ਜਿਹੜੀ ਆ ਉਹ ਸਾਥ, ਥੋੜਾ ਜਿਹਾ ਤੁਹਾਨੂੰ ਦਿੱਕਤ ਆ ਰਹੀ ਹੈ ਬੋਲਣ ਦੇ ਵਿੱਚ। ਸੋ ਸਮਾਂ ਵੀ ਆਪਣਾ ਤਕਰੀਬਨ ਸਮਾਪਤ ਹੀ ਹੈ, ਔਰ ਤੁਸੀਂ ਜਿਹੜਾ ਇਹ ਰਸਤਾ ਬਣਾਇਆ, ਅਸੀਂ ਉਮੀਦ ਕਰਦੇ ਹਾਂ ਕਿ ਸਾਡਾ ਯੂਥ ਤੁਹਾਡੇ ਤੋਂ ਸਿਹਤ ਲੈ ਕੇ ਇਸ ਰਸਤੇ ਤੇ ਚੱਲੇਗਾ ਤੇ ਆਪਣੇ ਟਾਰਗੇਟ ਨੇ ਉਹਨਾਂ ਨੂੰ ਅਚੀਵ ਕਰੇਗਾ। ਸੋ ਅਸੀਂ ਆਪਣੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਜ਼ਰੂਰ ਆਪਣੇ ਗੁਰਸਿੱਖ ਭਾਈ ਦੇ ਬਾਰੇ ਜਿਹੜਾ ਇਹ ਅਰਦਾਸ ਜ਼ਰੂਰ ਇਹਨਾਂ ਲਈ ਕਰੀਏ ਕਿ ਇਹ ਵਾਹਿਗੁਰੂ ਇਹਨਾਂ ਨੂੰ ਕਾਮਯਾਬੀਆਂ ਬਖਸ਼ਣ, ਕਿਉਂਕਿ ਜਿਹੜੇ ਕੰਮ ਇਹਨਾਂ ਨੇ ਸ਼ੁਰੂ ਕੀਤੇ ਹੋਏ ਨੇ, ਉਹ ਚਾਹੇ ਆਪਣੀ ਸਿਟੀ ਦੇ ਹਵਾਲੇ ਦੇ ਨਾਲ ਹੋਣ, ਅਮਰੀਕਨ ਪੋਲਿਟਿਕਸ ਦੇ ਹਵਾਲੇ ਨਾਲ ਹੋਣ, ਜਾਂ ਇਹਨਾਂ ਦੇ ਸਿੱਖ ਕੌਮ ਨੂੰ ਲੈ ਕੇ ਜਿਹੜੇ ਉਸ ਹਵਾਲੇ ਦੇ ਨਾਲ ਜਿਹੜੇ ਉਦਮ ਕਰਦੇ ਨੇ, ਸਾਰੇ ਹੀ ਕੰਮਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਕਿ ਇਹ ਹਿਊਮੈਨਿਟੀ ਨੂੰ ਜਿਹੜਾ ਹੋਰ ਵਧੀਆ ਤਰੀਕੇ ਦੇ ਨਾਲ ਜਿਹੜਾ ਸਰਵ ਕਰ ਸਕਣ।
ਸੋ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦੇ ਵਿੱਚ ਤੁਸੀਂ ਲੇਟ ਜੁੜੇ ਹੋ ਤਾਂ ਪੂਰਾ ਪ੍ਰੋਗਰਾਮ ਜਿਹੜਾ ਹੁਣ ਤੋਂ ਕੁਝ ਲੰਮਿਆਂ ਬਾਅਦ ਹੀ YouTube ਤੇ ਉਪਲਬਧ ਹੋ ਜਾਏਗਾ। ਉਹਨੂੰ ਸ਼ੇਅਰ ਵੀ ਕਰਿਓ ਤਾਂ ਕਿ ਜਿਹੜੀ ਵੱਡੀ ਜਾਣਕਾਰੀ ਹੈ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਜਿਹੜੀ ਆ ਵੇਖੀ ਜਾਂ ਸੁਣੀ ਜਾ ਸਕੇ। ਸੋ ਸਰਦਾਰ ਸਵਰਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।